ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਅੱਜ ਦੀ ਇਸ ਬੈਠਕ ਦੇ ਵਿੱਚ ਕਾਫੀ ਦਿਨਾਂ ਮਗਰੋਂ ਅੱਜ ਅਸੀਂ ਦੁਬਾਰਾ ਆਪਣੇ ਇਸ ਦੋਸਤਾਂ ਦੀ ਇਸ ਮਹਿਫਿਲ ਇਸ ਬੈਠਕ ਵਿੱਚ ਹਾਜ਼ਰ ਹੋਏ ਹਾਂ ਔਰ ਸਾਰੇ ਦੋਸਤਾਂ ਦਾ ਮੈਂ ਬਹੁਤ ਮਸ਼ਕੂਰ ਹਾਂ ਜਿਨ੍ਹਾਂ ਨੇ ਟਾਈਮ ਕੱਢਿਆ ਔਰ ਅੱਜ ਸਾਡੇ ਨਾਲ ਗੱਲ ਕਰਨ ਵਾਸਤੇ ਔਰ ਜਿਹੜੇ ਸਾਨੂੰ ਵੇਖ ਰਹੇ ਉਹ ਆਏ ਅੱਜ ਦਾ ਜਿਹੜਾ ਇਹ ਸਪੈਸ਼ਲ ਪ੍ਰੋਗਰਾਮ ਹੈ ਪੰਜਾਬੀ ਦਾ ਇੱਕ ਬੜਾ ਵੱਡਾ ਨਾਂ ਇੱਕ ਉਹਨਾਂ ਦਾ ਪੱਖ ਫਿਕਸ਼ਨ ਦਾ ਔਰ ਦੂਜਾ ਐਜ਼ ਹਿਸਟੋਰੀਅਨ, ਤੀਜਾ ਐਜ਼ ਏ ਜਰਨਲਿਸਟ। ਉਹਨਾਂ ਨੇ ਪੰਜਾਬੀ ਔਰ ਪੰਜਾਬ ਵਾਸਤੇ ਬਹੁਤ ਕੰਮ ਕੀਤਾ ਔਰ ਉਹਨਾਂ ਦੀਆਂ 15 ਤੋਂ 15 ਕਿਤਾਬਾਂ ਔਰ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਅਖਬਾਰਾਂ ਦੇ ਵਿੱਚ ਲਿਖੇ ਕਾਲਮ ਔਰ ਉਹਨਾਂ ਦੇ ਵੀਲੌਗਸ ਇਹ ਸਾਰਾ ਕੁਝ ਜਿਸ ਇੱਕ ਬੰਦੇ ਨੇ 50 ਵਰ੍ਹਿਆਂ ਦੀ ਉਮਰ ਵਿੱਚ ਸਾਰਾ ਕੁਝ ਕੀਤਾ ਉਹਦਾ ਨਾਂ ਦੇਸ ਰਾਜ ਕਾਲੀਏ ਤੇ ਅੱਜ ਉਹ ਸਾਡੇ ਵਿੱਚ ਨਹੀਂ। ਮੈਨੂੰ ਚੇਤਾ ਹੈ ਕਿ ਜਦੋਂ ਅਸੀਂ ਇਹ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਕੰਮ ਜਦੋਂ ਅਸੀਂ ਸ਼ੁਰੂ ਕੀਤਾ ਸੀ ਤੇ ਉਸ ਵੇਲੇ ਸਾਡੀ ਜਿਹੜੀ ਪਹਿਲੀ ਦੋਸਤੀ ਜਾਂ ਪਛਾਣ ਸੀ ਉਹ ਕਲੱਬ ਰਾਹੀਂ ਹੀ ਹੋਈ ਔਰ ਉਸ ਤੋਂ ਮਗਰੋਂ ਫਿਰ ਕਦੀ ਵੀ ਇਹ ਸਿਲਸਿਲਾ ਟੁੱਟਿਆ ਨਹੀਂ। ਇੱਕ ਦੂਜੇ ਦੇ ਨਾਲ ਫੋਨ ਰਾਹੀਂ ਇੱਕ ਹੀ ਸਾਡੇ ਕੋਲ ਸਾਧਨ ਸੀ ਮਿਲਣ ਦਾ, ਫੋਨ ਰਾਹੀਂ ਪ੍ਰੋਗਰਾਮਾਂ ਰਾਹੀਂ ਅਸੀਂ ਇੱਕ ਦੂਜੇ ਨੂੰ ਮਿਲਦੇ ਰਹੇ। ਗੱਲਾਂ ਹੁੰਦੀਆਂ ਰਹੀਆਂ ਪੰਜਾਬ ਦੀਆਂ, ਪੰਜਾਬੀ ਦੀਆਂ, ਪੰਜਾਬ ਵਿੱਚ ਵਸਣ ਵਾਲੇ ਸਾਰੇ ਲੋਕਾਂ ਦੀਆਂ ਤੇ ਜਿਹੜਾ ਸਾਡਾ ਇਕੱਠਾ ਇੱਕ ਜਿਹਨੂੰ ਕਹਿ ਲਓ ਕਿ ਜਿਹੜੀ ਸਾਡੀ ਇਕੱਠੀ ਇੱਕ ਸੋਚ ਸੀ ਉਹੀ ਸਾਡਾ ਪਿਆਰ ਸੀ ਕਿ ਅਸੀਂ ਜਿਸ ਤਰ੍ਹਾਂ ਅਸੀਂ ਮਾੜੇ ਮੇਲ ਦੀ ਗੱਲ ਕਰਦੇ ਸਾਂ, ਅਸੀਂ ਉਸ ਗਵਾਚੇ ਪੰਜਾਬ ਦੀ ਗੱਲ ਕਰਦੇ ਸਾਂ, ਅਸੀਂ ਉਹਨਾਂ ਸਾਰੀਆਂ ਸ਼ਾਵਾਂ ਨੂੰ ਦੁਬਾਰਾ ਇਕੱਠੀਆਂ ਕਰਨਾ ਚਾਹੁੰਦੇ ਸਾਂ ਜਿਨ੍ਹਾਂ ਨਾਲ ਪੰਜਾਬ ਖਲੋਤਾ ਹੋਇਆ ਸੀ ਤੇ ਅੱਜ ਦਾ ਇਹ ਪ੍ਰੋਗਰਾਮ ਮੈਂ ਬਹੁਤ ਚਿਰ ਪਹਿਲੇ ਕਰਨਾ ਚਾਹੁੰਦਾ ਸਾਂ ਪਰ ਇਹ ਕਰਨ ਦਾ ਮੇਰਾ ਹੌਸਲਾ ਨਹੀਂ ਸੀ ਕਿਉਂਕਿ ਮੇਰਾ ਉਹ ਬਹੁਤ ਚੰਗਾ ਸਾਥੀ ਸੀ, ਯਾਰ ਸੀ ਜਿਹੜਾ ਫੋਨ ਰਾਹੀਂ ਸਾਨੂੰ ਹਰ ਵੇਲੇ ਸਾਡੇ ਨਾਲ ਹੁੰਦਾ ਸੀ ਤੇ ਲੇਕਿਨ ਜਿਵੇਂ ਗੱਲ ਅੱਗੇ ਹੋਈ ਤੇ ਅਸਾਂ ਕਿਹਾ ਜੀ ਅਸੀਂ ਇਹਦਾ ਪ੍ਰੋਗਰਾਮ ਤੇ ਜ਼ਰੂਰ ਹੀ ਕਰਨਾ ਹੈ। ਫਿਰ ਸਾਰੇ ਦੋਸਤਾਂ ਦੇ ਨਾਲ ਗੱਲਬਾਤ ਹੋਈ ਔਰ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੈ ਅਸੀਂ ਅੱਜ ਦਾ ਇਹ ਪ੍ਰੋਗਰਾਮ ਦੇਸ ਰਾਜ ਕਾਲੀ ਦੀ ਵੇਲ ਕਰਨੇ ਔਰ ਦੇਸ ਰਾਜ ਕਾਲੀ ਦੇ ਨਾਂ ਕਰਨੇ ਆ। ਇਹ ਪ੍ਰੋਗਰਾਮ ਹੀ ਉਹਨਾਂ ਦਾ ਹੈ ਔਰ ਸਾਰੇ ਜਿਹੜੇ ਅੱਜ ਦੋਸਤ ਸਾਡੇ ਨਾਲ ਆਏ ਨੇ ਸਾਡੇ ਨਾਲ ਅੱਜ ਪਰਮਜੀਤ ਸਿੰਘ ਮਿਸ਼ਾ ਜੀ ਨੇ ਪ੍ਰੋਫੈਸਰ ਨੇ ਪੰਜਾਬੀ ਦੇ ਔਰ ਤਰਜਮੇ ਚ ਉਹਨਾਂ ਦਾ ਬੜਾ ਨਾਂ ਲੈਂਦੇ ਚੜ੍ਹਦੇ ਪੰਜਾਬ ਦੋਵਾਂ ਪਾਸੇ ਜਾਣੇ ਪਛਾਣੇ ਜਾਂਦੇ ਸਾਡੇ ਨਾਲ ਸਾਡੇ ਹਿਸਟੋਰੀਅਨ ਬਹੁਤ ਵੱਡੇ ਤਾਰੀਖਦਾਨ ਪ੍ਰੋਫੈਸਰ ਰਾਜਕੁਮਾਰ ਹਾਂਸ ਸਾਹਿਬ ਮੌਜੂਦ ਨੇ ਔਰ ਸਾਡੇ ਪੰਜਾਬ ਦਾ ਮਾਨ ਸਾਡੇ ਬਹੁਤ ਵੱਡੇ ਲਿਖਾਰੀ ਨੈਣ ਸੁਖ ਸਾਹਿਬ ਅੱਜ ਸਾਡੇ ਨਾਲ ਮੌਜੂਦ ਨੇ ਔਰ ਸਭ ਤੋਂ ਵੱਧ ਕੇ ਅੱਜ ਸਾਡੇ ਨਾਲ ਸਾਡਾ ਅਸੀਂ ਭਤੀਜਾ ਕਹੀਏ ਆਪਣਾ ਦੋਸਤ ਕਹੀਏ ਭਾਈ ਕਹੀਏ ਕਰਨ ਅੱਜ ਸਾਡੇ ਨਾਲ ਹੈ ਦੇਸ ਰਾਜ ਕਾਲੀ ਜੀ ਦਾ ਬੇਟਾ ਤੇ ਅਸੀਂ ਅੱਜ ਦਾ ਪ੍ਰੋਗਰਾਮ ਉਹਨਾਂ ਤੋਂ ਹੀ ਸ਼ੁਰੂ ਕਰਾਂਗੇ ਤੇ ਉਹਨਾਂ ਨੂੰ ਹੀ ਕਹਾਂਗੇ ਕਿ ਅੱਜ ਦਾ ਪ੍ਰੋਗਰਾਮ ਦਾ ਉਹ ਮੁੱਢ ਬੰਨਣ ਤੇ ਸਾਡੇ ਨਾਲ ਕੁਝ ਯਾਦਾਂ ਸ਼ੇਅਰ ਕਰਨ। ਜੀ ਕਰਨ ਜੀ ਆਇਆਂ ਨੂੰ। ਥੈਂਕ ਯੂ ਫॉर ਇਨਵਾਈਟਿੰਗ। ਤੁਹਾਡੀ ਬੜੀ ਮਿਹਰਬਾਨੀ ਤੁਸੀਂ ਅੱਜ ਆਏ ਔਰ ਯਕੀਨ ਮੰਨੋ ਕਿ ਤੁਹਾਡੇ ਆਉਣ ਜਿਹੜਾ ਦੇਸ ਰਾਜ ਕਾਲੀ ਹੋਰਾਂ ਦਾ ਸਾਡੇ ਨਾਲ ਜਿਹੜਾ ਇੱਕ ਤਲਕ ਸੀ ਉਹ ਇੱਕ ਬਹੁਤ ਪਿਆਰ ਵਾਲਾ ਸੀ ਔਰ ਤੁਹਾਨੂੰ ਪਤਾ ਹੈ ਕਿ ਅਸੀਂ ਉਹਨਾਂ ਨਾਲ ਕਿੰਨਾ ਇਨ ਟੱਚ ਸਾਂ ਖਾਸ ਕਰ ਜੋਗੀਆਂ ਦੇ ਉੱਪਰ ਤੁਸੀਂ ਸਾਡੇ ਲਈ ਮਦਦ ਵੀ ਕੀਤੀ ਵੀਡੀਓ ਬਣਾਉਣ ਦੇ ਵਿੱਚ ਵੀ ਤੇ ਅੱਜ ਉਹਨਾਂ ਦੀ ਥਾਂ ਤੁਸੀਂ ਹੋ ਸਾਡੇ ਲਈ ਤੁਹਾਡੇ ਪਿੱਛੇ ਉਹਨਾਂ ਦੀ ਤਸਵੀਰ ਲੱਗੀ ਤੇ ਅੱਗੇ ਤੁਸੀਂ ਹੋ ਤੇ ਹੁਣ ਇਹ ਸਕਰੀਨ ਤੁਹਾਡੇ ਕੋਲ ਅਸੀਂ ਤੁਹਾਡੀ ਉਹਨਾਂ ਬਾਰੇ ਗੱਲਬਾਤ ਸੁਣਨਾ ਚਾਹਾਂਗੇ। ਥੈਂਕ ਯੂ ਬਹੁਤ ਫॉर ਇਨਵਾਈਟਿੰਗ ਇਨਵੀਟੇਸ਼ਨ ਲਈ। ਕੱਲ ਸਾਥ ਕਰਨਾ ਇੱਥੋਂ ਚਾਹੂੰਗਾ ਵੀ ਡੈਡਾ ਉਹਨਾਂ ਜਿਹੜੀ ਉਹਨਾਂ ਦੇ ਦੋਸਤ ਉਧਰ ਵਾਲੇ ਪੰਜਾਬ 'ਚ ਰਹਿੰਦੇ ਆ ਉਹਨਾਂ ਲਈ ਕਹਿੰਦੇ ਹੁੰਦੇ ਸੀ ਵੀ ਇਹ ਮੇਰੇ ਦੁਆ ਵਰਗੇ ਦੋਸਤ ਹੈ ਤੇ ਮੈਨੂੰ ਸਮਝ ਨਹੀਂ ਸੀ ਆਉਂਦਾ ਵੀ ਇਹਦਾ ਕੀ ਮਤਲਬ ਹੋਊਗਾ। ਅੱਜ ਮੈਨੂੰ ਸਮਝ ਆ ਰਿਹਾ ਹੈ ਵੀ ਇੱਕ ਵੀ ਉਹ ਕਹਿ ਕੇ ਵਰਡਸ ਨਾਲ ਹੀ ਇੰਨਾ ਵੱਡਾ ਡਿਸਟੈਂਸ ਖਤਮ ਕਰ ਦਿੰਦੇ ਸੀ। ਉਹ ਇਹ ਕਹਿ ਕੇ ਮਤਲਬ ਸਾਰੀ ਦੂਰੀ ਖਤਮ ਕਰ ਦਿੰਦੇ ਸੀ। ਉਹਨਾਂ ਨੂੰ ਲੱਗਦਾ ਸੀ ਵੀ ਉਹਨਾਂ ਦੇ ਦੋਸਤ
ਉਹਨਾਂ ਦੇ ਦਿਲ 'ਚ ਵੱਸਦੇ ਆ ਤੇ ਉਹਨਾਂ ਦੇ ਦਿਲ 'ਚ ਹੀ ਧੜਕਦੇ ਆ। ਜਿੱਦਾਂ ਕਿ ਲਾਸਟ ਡੇਜ਼, ਬਹੁਤ ਜ਼ਿਆਦਾ ਲਾਸਟ ਡੇਜ਼ ਜਦੋਂ ਬਹੁਤ ਜ਼ਿਆਦਾ ਬਿਮਾਰ ਸੀਗੇ, ਉਦੋਂ ਆਰਟੀਕਲ ਪੜ੍ਹਨ ਡਏ ਸੀ ਜਿਹਦੇ 'ਚ ਇੱਧਰਲੇ ਉੱਧਰਲੇ ਪੰਜਾਬੀ ਰਾਈਟਰਸ ਜਿਹੜੇ ਕਨੈਕਟੀਵਿਟੀ 'ਤੇ ਕੰਮ ਕਰਦੇ ਆ, ਗੱਲ ਕਰਦੇ ਆ, ਸਾਂਝ ਨਾਲ ਚੱਲਦੇ ਆ, ਉਹਨਾਂ ਬਾਰੇ ਆਰਟੀਕਲ ਸੀ। ਤੇ ਉਹ ਨੈਨਸੁਖ ਅੰਕਲ ਦਾ ਜ਼ਿਕਰ ਸੀ ਵਿੱਚ, ਸਭ ਦਾ ਸੀ, ਤੇ ਉਹ ਆਰਟੀਕਲ ਪੜ੍ਹਨ ਡਏ ਸੀ। ਹਾਲਾਂਕਿ ਬਹੁਤ ਜ਼ਿਆਦਾ ਬੁਖਾਰ ਸੀ ਉਸ ਦਿਨ, ਪਰ ਉਹ ਸਾਰਾ ਆਰਟੀਕਲ ਪੜ੍ਹਿਆ ਉਹਨਾਂ ਨੇ ਕੁਛ ਚੀਜ਼ਾਂ ਅੰਡਰਲਾਈਨ ਕਰਕੇ ਰੱਖੀਆਂ। ਮੇਰੇ ਕੋਲ ਅਖਬਾਰ ਹੈ, ਪਤਾ ਨਹੀਂ ਕੀ ਸੀ ਜਾਂ ਕੀ ਅੰਡਰਲਾਈਨ ਕੀਤਾ, ਪਰ ਮੇਰੇ ਕੋਲ ਉਹ ਅਖਬਾਰ ਹੈ। ਤੇ ਉਹ ਹਮੇਸ਼ਾ ਸਭ ਬਾਰੇ ਗੱਲਾਂ ਕਰਦੇ ਰਹਿੰਦੇ ਸੀ, ਸਭ ਬਾਰੇ ਬਹੁਤ ਸਾਰੇ। ਈਵਨ ਜਦੋਂ ਉਹ ਬਿਮਾਰ ਸੀ, ਬਹੁਤ ਜ਼ਿਆਦਾ ਬਿਮਾਰ ਸੀ, ਡੈਥ ਤੋਂ 2-3 ਦਿਨ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੁਬਾਰਾ ਰੀਸਟਾਰਟ ਹੋਣ ਜਾ ਰਿਹਾ ਸੀ, ਜਿਹੜਾ ਜਿਹਦੀ ਫ੍ਰੀਕੁਐਂਸੀ ਆਲ ਇੰਡੀਆ ਰੇਡੀਓ ਪਾਕਿਸਤਾਨ ਤੱਕ, ਲਾਹੌਰ ਤੱਕ ਛੱਡਦਾ ਸੀ, ਤੇ ਉਹ ਉੱਥੇ ਵੀ ਚੱਲਦਾ ਹੁੰਦਾ ਸੀ, ਖਬਰਸਾਰ। ਤੇ ਉਹ ਉਸ ਦਿਨ ਮਤਲਬ ਉਸ ਰਾਤ ਉਹ ਬਹੁਤ ਜ਼ਿਆਦਾ ਦਰਦ 'ਚ ਸੀ, ਤੇ ਮੈਨੂੰ ਇੱਦਾਂ ਫੀਲ ਹੋਇਆ ਵੀ ਉਹ ਦਰਦ 'ਚ ਹੈ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਡੈਡਾ ਕੁਛ ਹੋ ਰਿਹਾ ਹੈ ਨਾ? ਤੇ ਮੈਨੂੰ ਕਹਿੰਦੇ ਯਾਰ ਮੈਨੂੰ ਕੋਈ ਟਿਊਮਰ ਹੋਇਆ, ਹਮੇਸ਼ਾ ਪੁੱਛੀ ਜਾਂਦਾ, ਤੂੰ ਚੱਲ ਜਾ ਕਿਤੇ, ਮੈਨੂੰ ਸੋ ਲੈਂਦੇ, ਤੂੰ ਚੱਲ ਜਾ ਕਿਤੇ। ਮੈਨੂੰ ਪਤਾ ਨਹੀਂ ਲੱਗਾ, ਮੈਨੂੰ ਕਹਿੰਦਾ ਯਾਰ ਇੰਨਾ ਗੁੱਸੇ ਹੋ ਗਿਆ, ਮੈਂ ਹੋਰ ਕਮਰੇ 'ਚ ਜਾ ਕੇ ਸੋ ਗਿਆ। ਤੇ ਉਸ ਰੀਜ਼ਨ ਇਹ ਸੀ ਕਿ ਉਹ ਸਵੇਰੇ ਰਿਕਾਰਡਿੰਗ ਕਰਾਉਣਾ ਚਾਹੁੰਦੇ ਸੀ। ਉਹਨਾਂ ਨੂੰ ਵੀ ਪਤਾ ਸੀ ਵੀ ਰਾਤੀ ਕੁਛ ਹੋ ਰਿਹਾ ਹੈ ਬੋਡੀ 'ਚ, ਪਰ ਉਹ ਚਾਹੁੰਦੇ ਸੀ ਵੀ ਸਵੇਰੇ ਰਿਕਾਰਡਿੰਗ ਕਰਾਉਣ ਤੋਂ ਬਾਅਦ ਡਾਕਟਰ ਕੋਲ ਜਾਵਾਂ। ਸਵੇਰੇ ਵੀ ਮੇਰੇ ਨਾਲ ਲੜ ਕੇ ਆਲ ਇੰਡੀਆ ਰੇਡੀਓ ਗਏ, ਤੇ ਫਿਰ ਉਹਨਾਂ ਨੇ ਉੱਥੇ ਉਸ ਦਿਨ ਬਹੁਤ ਜ਼ਿਆਦਾ ਕੁਛ ਲਿਖਿਆ ਪਿਆ ਸੀ। ਕਹਿੰਦੇ ਨਹੀਂ ਯਾਰ ਮੈਂ ਇਹਦੇ 'ਤੇ ਗੱਲ ਕਰਨੀ ਹੈ। ਬਹੁਤ ਜ਼ਿਆਦਾ ਜੋਸ਼ ਨਾਲ ਸਟਾਰਟ ਕੀਤਾ, 2-3 ਮਿੰਟ ਬਾਅਦ ਉਹ ਕੋਈ ਅਟੈਕ ਦੇ ਟਾਈਪ ਹੋਇਆ, ਜਿੱਦਾਂ ਉਹ ਡਿੱਗ ਗਏ। ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲੈ ਗਏ। ਮਤਲਬ ਉਹ ਆਪਣੇ ਕੰਮ ਨੂੰ ਲੈ ਕੇ ਇੰਨੇ ਜ਼ਿਆਦਾ ਡੈਡੀਕੇਟਿਡ ਸੀ। ਬਾਕੀ ਸਭ ਜਾਣੇ ਜ਼ਿਆਦਾ ਉਹਨਾਂ ਦੇ ਕੰਮ ਬਾਰੇ ਗੱਲ ਕਰ ਸਕਦੇ ਹਾਂ। ਮੈਂ ਉਹਨਾਂ ਦਾ ਸਾਡੇ ਨਾਲ ਰਹਿਣਾ, ਉਹਦੇ ਬਾਰੇ ਗੱਲ ਕਰ ਸਕਦਾ। ਡੈਡਾ ਸਾਡੇ ਨਾਲ ਬਹੁਤ ਹੋਰ ਤਰ੍ਹਾਂ ਰਹਿੰਦੇ ਸੀ। ਸਾਡੇ ਘਰ 'ਚ ਕਦੀ ਉਹ ਨੋਰਮਲ ਘਰਾਂ ਵਾਲਾ ਜ਼ਿਕਰ ਨਹੀਂ ਸੀ, ਕਦੀ ਕੋਈ ਰੋਟੀ ਬਾਰੇ ਡਿਸਕਸ਼ਨ ਨਹੀਂ ਸੀ, ਕਦੀ ਕੋਈ ਕਿਸੇ ਚੀਜ਼ ਬਾਰੇ ਡਿਸਕਸ਼ਨ ਨਹੀਂ ਸੀ। ਹੋਰ ਹੀ ਤਰ੍ਹਾਂ ਦੀਆਂ ਡਿਸਕਸ਼ਨਸ ਚੱਲਦੀਆਂ ਸੀ, ਪੰਜਾਬ ਬਾਰੇ ਚੱਲਦੀਆਂ ਸੀ। ਡੈਡਾ ਹਮੇਸ਼ਾ ਪੰਜਾਬ ਬਾਰੇ ਗੱਲ ਕਰਦੇ ਹੁੰਦੇ ਸੀ। ਡੈਡਾ ਮੇਰੇ ਨਾਲ ਦੇ ਮੁੰਡਿਆਂ ਬਾਰੇ ਪੁੱਛਦੇ ਹੁੰਦੇ ਸੀ, ਉਹਨਾਂ ਬਾਰੇ ਗੱਲ ਕਰਦੇ ਹੁੰਦੇ ਸੀ, ਬੜੇ ਸਾਰੇ ਪੁਆਇੰਟਸ। ਔਰ ਮੈਂ ਆਪਣੇ ਆਪ ਨੂੰ ਲੱਕੀ ਸਮਝਦਾ ਵੀ ਮੈਂ ਪੰਜਾਬੀ ਲਿਟਰੇਚਰ ਕਦੀ ਪੜ੍ਹਿਆ ਨਹੀਂ ਹੈ, ਪਰ ਜਿੰਨਾ ਪੰਜਾਬੀ ਲਿਟਰੇਚਰ ਮੈਂ ਸੁਣਿਆ ਔਰ ਡੈਡਾ ਦੇ ਮੂੰਹ ਤੋਂ ਸੁਣਿਆ, ਮੈਂ ਉਹਦੇ ਲਈ ਬਹੁਤ ਲੱਕੀ ਸਮਝਦਾ ਆਪਣੇ ਆਪ ਨੂੰ। ਮੈਂ ਤੇ ਡੈਡਾ, ਮੈਨੂੰ ਯਾਦ ਹੈ ਮੈਂ ਤੇ ਡੈਡਾ ਸੀ ਰਾਤ ਨੂੰ ਫ੍ਰੀ, ਵੈਸੇ ਤਾਂ ਮੈਂ ਉਹਨਾਂ ਕੋਲ ਇੱਥੇ ਉਹਨਾਂ ਦੇ ਆਫਿਸ ਵੀ ਆ ਜਾਂਦਾ ਸੀ, ਪਰ ਅਸੀਂ ਰਾਤ ਨੂੰ ਫ੍ਰੀ ਹੋ ਕੇ ਰਸੋਈ 'ਚ ਖੜੇ ਹੋ ਜਾਈਦਾ ਸੀ, ਤੇ ਉਹ ਮੈਨੂੰ ਲਾਲ ਸਿੰਘ ਦਿਲ ਅੰਕਲ ਦੀਆਂ ਕਵਿਤਾਵਾਂ ਸੁਣਾਉਂਦੇ ਹੁੰਦੇ ਸੀ। ਮੈਂ ਅਗਰ ਉਹ ਕਵਿਤਾਵਾਂ ਪੜ੍ਹਾਂ ਤਾਂ ਸ਼ਾਇਦ ਮੈਨੂੰ ਉਹਨਾਂ 'ਚ ਇੰਟਰਸਟ ਨਾ ਪਵੇ, ਮਤਲਬ ਵੀ ਸ਼ਾਇਦ ਮੈਂ ਉਹ ਨਾ ਪੜ੍ਹ ਪਾਵਾਂ, ਔਖੀਆਂ ਲੱਗਣ। ਪਰ ਜਦੋਂ ਡੈਡਾ ਸੁਣਾਉਂਦੇ ਸੀ, ਉਹ ਮੈਨੂੰ ਸਮਝ ਵੀ ਆਉਂਦੀਆਂ ਸੀ ਤੇ ਇੰਟਰਸਟਿੰਗ ਵੀ ਲੱਗਦੀਆਂ ਸੀ। ਤੇ ਮੈਨੂੰ ਲੱਗਦਾ ਹੁੰਦਾ ਸੀ ਵੀ ਮੈਂ ਉਹਨਾਂ ਨੂੰ ਪੁੱਛਦਾ ਵੀ ਹੁੰਦਾ ਸੀ, ਬਹੁਤ ਸਾਰੇ ਅਬਸਰਡ ਸਵਾਲ ਪੁੱਛਦਾ ਹੁੰਦਾ ਸੀ। ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਸੀ ਵੀ ਤੁਸੀਂ ਇੰਨੀ ਵਧੀਆ ਕਿੱਦਾਂ ਸੁਣਾ ਲੈਂਦੇ ਹੋ। ਇੱਕ ਹੋਰ ਗੱਲ ਵੀ, ਸਾਡੇ ਘਰ ਮੇਰੀ ਮੰਮੀ ਦਾ ਵੀ ਬਹੁਤ ਵੱਡਾ ਰੋਲ ਰਿਹਾ ਹੈ। ਸਾਡੇ ਮਨ 'ਚ, ਸਭ ਦੇ ਮਨ 'ਚ, ਮੇਰੀਆਂ ਸਿਸਟਰਸ ਦੇ ਮਨ 'ਚ, ਮੇਰੇ ਮਨ 'ਚ, ਮੇਰੀ ਮੰਮਾ ਦੇ ਮਨ 'ਚ, ਸਭ ਦੇ ਮਨ 'ਚ ਰਾਈਟਰ ਦੀ ਇੱਕ ਅਜੀਬ ਕਿਸਮ ਦੀ ਤੇ ਵਧੀਆ ਜੀ, ਬਹੁਤ ਜ਼ਿਆਦਾ ਵਧੀਆ ਜੀ ਇੱਜ਼ਤ ਹੈ। ਜਿੱਦਾਂ ਕਿ ਮੈਂ ਬਹੁਤ ਵੱਡੀ ਗੱਲ ਦੇਖੀ ਹੈ, ਮੇਰੇ ਨਾਨਕੇ ਬਹੁਤ ਜ਼ਿਆਦਾ ਕੱਟੜ ਨੇ ਆਪਣੇ ਕਾਸਟ ਨੂੰ ਲੈ ਕੇ, ਹਿੰਦੂਇਜ਼ਮ ਨੂੰ ਲੈ ਕੇ। ਪਰ ਮਤਲਬ ਵੀ ਮੇਰੀ ਨਾਨੀ ਅਗਰ ਮੇਰੇ ਡੈਡੀ ਦੇ ਕਿਸੇ ਦੋਸਤ ਨੂੰ ਪਸੰਦ ਕਰਦੇ ਹੈ ਤਾਂ ਉਹ ਹੈ ਲਾਲ ਸਿੰਘ ਦਿਲ। ਔਰ ਉਹ ਸਾਡੇ
मेरे नानके जाने हैं और जो मेरे मामू हैं उन्होंने दी इलेक्शन कंपेन करते हैं पंचकुला चंडीगढ़ पंचकुला और बीजेपी लिए खड़े हैं तो उन्होंने इलेक्शन कंपेन कर रहे हैं और जानते हैं रोल और मेरे नानी बहुत बहुत ही किस्म के करैक्टर है वो कभी भी किसी दूजी का हफ्ता लेने पसंद नहीं करते बड़ा बहुत खिच जाते हैं पर वो ਉੱਥੇ ਮਤਲਬ ਨਮਾਜ਼ ਪੜ੍ਹਦੇ ਸੀ ਤੇ ਮੇਰੀ ਨਾਨੀ ਉਹਨਾਂ ਦੀ ਹੈਲਪ ਕਰਦੇ ਹੁੰਦੇ ਸੀ ਤਾਂ ਮੈਨੂੰ ਬਹੁਤ ਅਜੀਬ ਲੱਗਦਾ ਸੀ ਵੀ ਯਾਰ ਇਹਨਾਂ ਨੂੰ ਇਹ ਕਿੱਦਾਂ ਪਸੰਦ ਆ ਗਏ ਤੇ ਮੈਨੂੰ ਇਹ ਲੱਗਦਾ ਸੀ ਵੀ ਚਲੋ ਉਹਨਾਂ ਨੂੰ ਉਹਨਾਂ ਦੀ ਡੈਡੀਕੇਸ਼ਨ ਸ਼ਾਇਦ ਪਸੰਦ ਆ ਗਈ ਪਤਾ ਨਹੀਂ ਪਰ ਸਾਡੇ ਲਈ ਰਾਈਟਰਸ ਬਹੁਤ ਵੱਡੇ ਰਹੇ ਨੇ ਮੈਂ ਡੈਡਾ ਬਾਰੇ ਗੱਲਾਂ ਕਰਨਾ ਚਾਹੁੰਦਾ ਬਹੁਤ ਸਾਰੀਆਂ ਗੱਲਾਂ ਇੱਕ ਪੁਆਇੰਟ ਤਾਂ ਇਹ ਵੀ ਹੈ ਜਿਹੜਾ ਡਿਸਕਸ ਮੈਂ ਕਰਨਾ ਹੀ ਚਾਹੁੰਦਾ ਸੀ ਡਿਸਕਸ ਵੀ ਹੋਵੇ ਹੀ ਹੋਵੇ ਉਹ ਸੀ ਕਿ ਡੈਡਾ ਦੀ ਡਰਿੰਕ ਬਾਰੇ ਕਿਸੇ ਨੇ ਕੁਛ ਲਿਖਿਆ ਸੀ ਮੇਰੇ ਕੋਲ ਪਰ ਮੈਂ ਜਦੋਂ ਨੈਨਸੋ ਅੰਕਲ ਦੀ ਪੋਸਟ ਪੜ੍ਹੀ ਤਾਂ ਭਾਵੇਂ ਉਹ ਉੱਧਰ ਰਹਿੰਦੇ ਹੈ ਤਾਂ ਉਹਨਾਂ ਨੇ ਲਿਖਿਆ ਸੀ ਵੀ ਉਹ ਰਾਤ ਦੀ ਮਹਿਫਿਲ ਬਹੁਤ ਜ਼ਿਆਦਾ ਸਿਆਣੀ ਹੁੰਦੀ ਸੀ ਦਿਨ ਨਾਲੋਂ ਵੀ ਸਿਆਣੀ ਹੁੰਦੀ ਸੀ ਜੋ ਮੈਂ ਕਹਿਣਾ ਚਾਹੁੰਦਾ ਸੀ ਉਹ ਜ਼ਿਆਦਾ ਰਿਚ ਵਰਡ ਕਹਿ ਰਹੇ ਸੀ ਤੇ ਮੈਨੂੰ ਏਦਾਂ ਸ਼ੌਕਿੰਗ ਲੱਗਾ ਵੀ ਯਾਰ ਵੀ ਉਹਨਾਂ ਨੂੰ ਇੰਨੀ ਜ਼ਿਆਦਾ ਸਮਝ ਕੀਤਾ ਜਿੱਦਾਂ ਮੈਂ ਦੱਸਣਾ ਚਾਹੁੰਦਾ ਸੀ ਕਿ ਜਦੋਂ ਮੇਰੇ ਮਨ 'ਚ ਇਹ ਸੀ ਵੀ ਡੈਡਾ ਤਾਂ ਡਰਿੰਕ ਕਰਨ ਤੋਂ ਬਾਅਦ ਵੀ ਇਹਨਾਂ ਗੁਰੂ ਨਾਨਕ ਦੀਆਂ ਗੱਲਾਂ ਕਰਦੇ ਹੁੰਦੇ ਸੀ 8-8 ਘੰਟੇ 9-9 ਘੰਟੇ ਉਹ ਕੋਈ ਇੱਦਾਂ ਦਾ ਕੁਛ ਤਾਂ ਨਹੀਂ ਜਾਂ ਫਿਰ ਉਹ ਪੰਜਾਬ ਬਾਰੇ ਗੱਲਾਂ ਕਰਦੇ ਸੀ ਪੋਲੀਟੀਕਲ ਗੱਲਾਂ ਕਰਦੇ ਸੀ ਬਹੁਤ ਜ਼ਿਆਦਾ ਚਿੰਤਾ 'ਚ ਹੁੰਦੇ ਸੀ ਔਰ ਆਪਣੇ ਦੋਸਤਾਂ ਦੀ ਚਿੰਤਾ ਜ਼ਾਹਿਰ ਕਰਦੇ ਹੁੰਦੇ ਸੀ ਆਪਣੇ ਸਰਕਲ ਦੀ ਚਿੰਤਾ ਜ਼ਾਹਿਰ ਕਰਦੇ ਹੁੰਦੇ ਸੀ ਆਪਣੇ ਪਰਿਵਾਰ ਦੀ ਚਿੰਤਾ ਜ਼ਾਹਿਰ ਕਰਦੇ ਹੁੰਦੇ ਸੀ ਔਰ ਲੰਬੀ ਡਿਸਕਸ਼ਨ ਕਰਦੇ ਹੁੰਦੇ ਸੀ ਔਰ ਬਹੁਤ ਬਹੁਤ ਜ਼ਿਆਦਾ ਸਿਆਣੀਆਂ ਤੇ ਸਾਡੇ ਕੰਮ ਦੀਆਂ ਗੱਲਾਂ ਕਰਦੇ ਹੁੰਦੇ ਸੀ ਤੇ ਜਦੋਂ ਨੈਨਸੀ ਅੰਕਲ ਨੇ ਲਿਖਿਆ ਏਦਾਂ ਤਾਂ ਮੈਨੂੰ ਲੱਗਾ ਯਾਰ ਵੀ ਮੈਨੂੰ ਡੈਡਾ ਦੀ ਗੱਲ ਯਾਦ ਆ ਗਈ ਉਹ ਕਹਿੰਦੇ ਵੀ ਇਹ ਸਾਰੇ ਮੇਰੇ ਦੁਆਵਾਂ ਵਰਗੇ ਦੋਸਤ ਹਨ ਉਹਨਾਂ ਨੇ ਉਹ ਵਰਡਸ ਨਾਲ ਕਨੈਕਟੀਵਿਟੀ ਦੱਸੀ ਸੀ ਮੈਨੂੰ ਉਸ ਟਾਈਮ ਤਾਂ ਸਮਝ ਨਹੀਂ ਆਈ ਪਰ ਮੈਨੂੰ ਹੁਣ ਸਮਝ ਆਇਆ ਵੀ ਭਾਵੇਂ ਉੱਧਰ ਇੰਨੀ ਦੂਰ ਉਹਨਾਂ ਦੇ ਦੋਸਤ ਹਨ ਪਰ ਉਹ ਸਾਰੇ ਹੀ ਦੋਸਤ ਉਹਨਾਂ ਦੇ ਵਿੱਚ ਵਸਦੇ ਆ ਔਰ ਉਹਨਾਂ ਨੂੰ ਇੰਨਾ ਹੀ ਸਮਝਦੇ ਆ ਜਿੰਨਾ ਅਸੀਂ ਇੰਨਾ ਨੇੜੇ ਰਹਿ ਕੇ ਸਮਝਦੇ ਹਾਂ ਤੇ ਇਸ ਲਈ ਤੁਸੀਂ ਤੁਹਾਡੇ ਸਭ ਦਾ ਥੈਂਕਸ ਸਪੈਸ਼ਲ ਥੈਂਕਸ ਨੈਨਸੋ ਅੰਕਲ ਦਾ ਮੈਂ ਪੜ੍ਹੀ ਸੀ ਉਹ ਪੋਸਟ ਤੇ ਮੈਂ ਬਸ ਇੰਨਾ ਹੀ ਬੋਲ ਸਕਦਾ ਡੈਡਾ ਬਾਰੇ ਬਹੁਤ ਬਹੁਤ ਸ਼ੁਕਰੀਆ ਕਰਨ ਜੀ ਤੁਸੀਂ ਸਾਡੇ ਨਾਲ ਹੀ ਰਹਿਣਾ ਅੱਜ ਦੀ ਇਹ ਗੱਲਬਾਤ ਜਿਹੜੀ ਹੈ ਦੇਸਰਾਜ ਕਾਲੀ ਹੋਰਾਂ ਦੇ ਨਾਂ ਤੇ ਸਾਡੇ ਅਗਲੇ ਸੂਝਵਾਨ ਸਾਡੇ ਬਹੁਤ ਹੀ ਸੀਨੀਅਰ ਪ੍ਰੋਫੈਸਰ ਰਾਜਕੁਮਾਰ ਹੰਸ ਸਾਹਿਬ ਅੱਜ ਸਾਡੇ ਨਾਲ ਨੇ ਹਿਸਟੋਰੀਅਨ ਨੇ ਔਰ ਅਸੀਂ ਇਹਨਾਂ ਦੀਆਂ ਲਿਖਤਾਂ ਔਰ ਇਹਨਾਂ ਦੇ ਲੈਕਚਰ ਸੁਣ ਕੇ ਪੰਜਾਬ ਨੂੰ ਸਮਝਿਆ ਪੰਜਾਬ ਦੀ ਤਾਰੀਖ ਨੂੰ ਪੰਜਾਬ ਦੇ ਲਿਟਰੇਚਰ ਨੂੰ ਤੇ ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਣ ਤੇ ਅੱਜ ਦੀ ਇਸ ਗੱਲਬਾਤ ਨੂੰ ਅੱਗੇ ਵਧਾਉਣ बहुत बहुत शुक्रिया तौहीद और मैं शुक्रगुजार हाँ लायलपुर यंग हिस्टोरीअनस क्लब का कि इन्होंने ये प्रोग्राम सिरजिया ते मैनू भी ये शामिल होने का मौका दिता है असी एक उस तरह तो चंगे माहौलों में भी मिलते रहे हैं लेकिन अज साडे कोल अदीब नहीं रहा ਜਿਹੜਾ ਆਪਣੀ ਬੜੀ ਵਿਲੱਖਣ ਥਾਂ ਜਿਹੜੀ ਹੈ ਪੰਜਾਬੀ ਸਾਹਿਤ ਦੇ ਵਿੱਚ ਬਣਾ ਗਿਆ ਤਾਂ ਇਸ ਕਰਕੇ ਉਹਦੇ ਬਾਰੇ ਗੱਲਾਂ ਕਰਨੀਆਂ ਤਾਂ ਬਹੁਤ ਜ਼ਿਆਦਾ ਨੇ ਲੇਕਿਨ ਜਿਹੜਾ ਸਮੇਂ ਦੀ ਵੱਲ ਧਿਆਨ ਰੱਖਦਿਆਂ ਹੋਇਆਂ ਬਹੁਤ ਹੀ ਮੈਂ ਮੋਟੀਆਂ ਗੱਲਾਂ ਦੇਸਰਾਜ ਕਾਲੀ ਬਾਰੇ ਕਰਾਂਗਾ ਕਿ ਸਾਰਿਆਂ ਨੂੰ ਇਹ ਤੇ ਪਤਾ ਹੀ ਹੈ ਕਿ ਬਹੁਤ ਵੱਡੇ ਹੀ ਵਾਜ਼ ਏ ਅਦੀਬ ਸੀ ਬਹੁਤ ਵੱਡੇ ਕ੍ਰੀਏਟਿਵ ਰਾਈਟਰ ਸੀ ਹੀ ਸਟਾਰਟਡ ਹਿਜ਼ ਰਾਈਟਿੰਗ ਕੈਰੀਅਰ ਐਜ਼ ਏ ਸ਼ਾਰਟ ਸਟੋਰੀ ਰਾਈਟਰ ਲੇਕਿਨ ਉਹਨਾਂ ਨੇ ਬਹੁਤ ਵੱਡੇ ਸਾਈਜ਼ ਦੇ ਵਿੱਚ ਤਾਂ ਨਹੀਂ ਕਹਿ ਸਕਦੇ ਲੇਕਿਨ ਬਹੁਤ
ਵਧੀਆ ਉਹਨਾਂ ਨੇ ਨਾਵਲ ਬਹੁਤ ਲਿਖੇ, ਉਹ 7 8 9 ਹੋਣਗੇ, ਮੈਂ ਗਿਣਤੀ ਤਾਂ ਨਹੀਂ ਕਰ ਸਕਦਾ। ਸਾਡੇ ਵਿੱਚ ਪਰਮਜੀਤ ਮੀਸ਼ਾ ਜੀ ਨੇ, ਉਹ ਜ਼ਿਆਦਾ ਧਿਆਨ ਦਿਵਾਉਣਗੇ ਉਹਨਾਂ ਗੱਲਾਂ ਬਾਰੇ। ਤੇ ਕ੍ਰੀਏਟਿਵ ਰਾਈਟਰ ਹੋਣ ਦੇ ਨਾਲ ਉਹਦੇ ਬਾਰੇ ਗੱਲ ਇੱਕ ਦੋ ਕਰੀ ਜਾਵਾਂ ਤਾਂ ਚੰਗੀ ਗੱਲ ਏ ਕਿ ਕਾਲੀ ਦਾ ਪਿਛੋਕੜ ਜਿਹੜਾ ਹੈ ਔਰ ਜੜ੍ਹਾਂ ਜਿਹੜੀਆਂ ਨੇ ਉਹ ਬਹੁਤ ਮਜ਼ਬੂਤ ਸਨ। ਮੈਂ ਇਸ ਕਰਕੇ ਕਹਿ ਰਿਹਾ ਕਿ ਜਿਸ ਪਿਛੋਕੜ ਵਿੱਚੋਂ ਦੇਸਰਾਜ ਕਾਲੀ ਜੀ ਆ ਰਹੇ ਸਨ, ਉਹਨਾਂ ਦੀ ਪੂਰੀ ਪਰੰਪਰਾ ਜਿਹੜੀ ਹੈਗੀ ਏ ਜਾਂ ਸਾਡਾ ਵਿਰਸਾ ਹੈ, ਉਹ ਬਹੁਤ ਸੂਫੀਆਂ ਦੇ ਨਾਲ ਜੁੜਿਆ ਹੋਇਆ ਸੀ, ਜੋਗੀਆਂ ਦੇ ਨਾਲ ਜੁੜਿਆ ਹੋਇਆ ਸੀ। ਇਸ ਕਰਕੇ ਉਹ ਘਰ ਦੀ ਜਿਹੜੀ ਵਿਰਾਸਤ ਸੀ ਉਹਦੇ ਵਿੱਚੋਂ ਲੈ ਕੇ ਆ ਰਹੇ ਸੀ। ਉਹਨਾਂ ਦੇ ਪਿਤਾ ਜੀ ਜਾਂ ਬਾਪ ਜਿਹੜੇ ਨੇ, ਉਹ ਬਹੁਤ ਵੱਡੇ ਕਿੱਸਾ ਗੋ ਸਨ। ਕਿੱਸਾ ਗੋਈ ਤੇ ਸਾਨੂੰ ਪਤਾ ਹੀ ਹੈ ਕਿ ਕਿੱਡਾ ਵੱਡਾ ਸਾਡਾ ਅਦਬ ਦਾ ਵੱਡੀ ਜਿਣਸ ਰਹੀ ਏ, ਬਹੁਤ ਵੱਡੀ ਕਿਸਮ ਰਹੀ ਏ। ਉਹ ਦੋਵਾਂ ਪਾਸੇ ਜਿਹੜੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਵਿੱਚ ਵੀ ਉਹ ਅਜੇ ਤੱਕ ਵੀ ਕਿੱਸਿਆਂ ਦੇ ਬਾਰੇ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਰਹੀਆਂ ਨੇ, ਤੇ ਪੰਜਾਬੀ ਸਾਹਿਤ ਜਿਹੜਾ ਉਹ ਕਿੱਸਿਆਂ ਤੋਂ ਬਗੈਰ ਜਿੰਦਾ ਨਹੀਂ ਹੈ। ਤੇ ਉਹਨੂੰ ਕਿੱਸਿਆਂ ਦੀ ਆਦਤ ਪੈ ਗਈ ਸੀ, ਇਸੇ ਕਰਕੇ ਹੀ ਇਹ ਡਿਵੈਲਪਡ ਏ ਫੋਟੋਗ੍ਰਾਫਿਕ ਮੈਮਰੀ। ਉਹ ਜਿਹੜੀ ਕਵਿਤਾ ਨੂੰ, ਜਿਹੜੀ ਪੋਇਟਰੀ ਨੂੰ ਯਾਦ ਕਰਨ ਦੀ ਉਹਦੇ ਵਿੱਚ ਖਾਸ ਖਾਸੀਅਤ ਆ ਗਈ ਸੀ, ਜਿਹੜੀ ਮੈਂ ਫੋਟੋਗ੍ਰਾਫਿਕ ਮੈਮਰੀ ਕਹਿਣਾ ਕਿ ਉਹਦੀ ਜ਼ੁਬਾਨ ਤੇ ਬਹੁਤ ਕੁਝ ਰਹਿੰਦਾ ਸੀਗਾ। ਬਹੁਤ ਘੱਟ ਲੋਕਾਂ ਕੋਲ ਇਹੋ ਜਿਹੀ ਯਾਦਾਸ਼ਤ ਹੁੰਦੀ ਏ, ਜਿਹਦੇ ਕਰਕੇ ਉਹ ਸਾਰਿਆਂ ਨੂੰ ਜਿੰਨਾ ਕੁਝ ਪੜ੍ਹਿਆ ਹੁੰਦਾ ਹੈ, ਜਿੰਨਾ ਕੁਝ ਸਮਝਿਆ ਹੁੰਦਾ ਹੈ, ਉਹਨੂੰ ਸੁਣਾ ਸਕਦੇ ਨੇ। ਹੁਣ ਇਹ ਸੁਣਾ ਸਕਦੇ ਵੀ, ਇਹ ਜਿਹੜੀ ਸਾਡੀ ਸੁਣਾਉਣ ਦੀ ਵੀ ਪਰੰਪਰਾ ਹੈ, ਕਿਉਂਕਿ ਸਾਡਾ ਬੇਸਿਕਲੀ ਓਰਲ ਟ੍ਰੈਡੀਸ਼ਨ ਰਹੀ ਹੈ, ਓਰਲ ਟ੍ਰੈਡੀਸ਼ਨ ਰਹੀ ਹੈ। ਇਸ ਕਰਕੇ ਸੁਣਨ ਦੀ ਤੇ ਸੁਣਾਉਣ ਦਾ ਬਹੁਤ ਸਾਡੇ ਵੱਡੀ ਇੱਕ ਤਰਬੀਅਤ ਰਹੀ ਹੈ। ਮੈਂ ਇਹਦੇ ਵਿੱਚ ਇੱਕ ਗੱਲ ਜੋੜਦਾ ਜਾਵਾਂ ਕਿ ਹੀ ਵਾਜ਼ ਅ ਗ੍ਰੇਟ ਜਰਨਲਿਸਟ ਐਜ਼ ਵੈਲ। ਉਹਦਾ ਜਿਹੜਾ ਪ੍ਰੋਫੈਸ਼ਨਲ ਕੈਰੀਅਰ ਸੀ, ਹੀ ਸਟਾਰਟਡ ਐਜ਼ ਅ ਜਰਨਲਿਸਟ। ਉਹਨਾਂ ਜਿਹੜਾ ਇੱਕ ਲੈਫਟਿਸਟ ਪਰਚਾ ਹੈ, ਨਵਾਂ ਜ਼ਮਾਨਾ ਤੋਂ ਆਪਣਾ ਪੱਤਰਕਾਰੀ ਦਾ ਜਿਹੜਾ ਜੀਵਨ ਹੈ ਉਹ ਸ਼ੁਰੂ ਕੀਤਾ। ਫਿਰ ਆਪਣੀ ਇੱਕ ਦੂਸਰੀ ਚਲਦੀ ਏ ਪਰਚਾ ਸੀ, ਭਾਸਕਰ ਚੱਲਦਾ ਸੀ, ਉਹਦੇ ਐਸੋਸੀਏਟ ਐਡੀਟਰ ਰਹੇ, ਖਾਸ ਕਰਕੇ ਜਿਹੜਾ ਸਾਹਿਤਕ ਉਹਦਾ ਅੰਸ਼ ਹੁੰਦਾ ਸੀਗਾ। ਤੇ ਇਸ ਕਰਕੇ ਉਹਦੇ ਤੋਂ ਬਾਅਦ ਦੈਨ ਹੀ ਵਾਜ਼ ਸੱਚ ਐਨ ਇੰਡੀਪੈਂਡੈਂਟ ਮਾਈਂਡ ਕਿ ਉਹਨੇ ਕਿਹਾ ਕਿ ਮੈਨੂੰ ਸਾਰਿਆਂ ਨੂੰ ਧੱਕੇ ਧੁੱਕੇ ਦੇ ਦਿੱਤੇ ਕਿ ਤਨਖਾਹਾਂ ਦਾ ਕੰਮ ਮੈਂ ਨਹੀਂ ਕਰ ਸਕਦਾ। ਤੇ ਉਹਨੇ ਫਿਰ ਆਪਣਾ ਹੀ ਇੱਕ ਵੈਬ ਟੀਵੀ ਜਿਹੜਾ ਉਹ ਸਟਾਰਟ ਕਰ ਲਿਆ ਸੀ 4-5 ਸਾਲ ਤੋਂ। ਉਹਦਾ ਨਾਮ ਹੀ ਬਰਕਤਾਂ ਟੀਵੀ ਰੱਖਿਆ ਹੋਇਆ ਸੀਗਾ। ਉਹ ਕਮਾਲ ਦਾ ਜਰਨਲਿਸਟ ਸੀਗਾ। ਉਹਦੇ ਵਰਗਾ ਨਿਡਰ ਜਿਹੜਾ ਇੰਨਾ ਬਿਨਾਂ ਕਿਸੇ ਖੌਫ ਤੋਂ ਹਰ ਕਿਸਮ ਦੀ ਪੋਲੀਟੀਕਲ ਬਾਰੇ ਜਾਂ ਸਾਹਿਤ ਬਾਰੇ ਇੰਨੀਆਂ ਸੰਜੀਦਾ ਜਿਹੜੀਆਂ ਗੱਲਾਂ ਸੀ, ਦੂਸਰਿਆਂ ਨੂੰ ਕਿਸੇ ਤੋਂ ਵੀ ਖੌਫ ਖਾਇਆ ਉਹ ਕਰ ਸਕਦਾ ਸੀ, ਉਹ ਸ਼ਾਇਦ ਵਿਲੱਖਣਤਾ ਉਹਦੀ ਦੇਸਰਾਜ ਕਾਲੀ ਦੀ ਸੀਗੀ। ਹੁਣ ਇਹ ਤੇ ਮੈਂ ਗੱਲਾਂ ਥੋੜ੍ਹੀਆਂ ਜਿਹੀਆਂ ਕ੍ਰੀਏਟਿਵ ਉਹਦੀ ਰਾਈਟਰ ਦੇ ਹੋਣ ਦੇ ਬਾਰੇ ਗੱਲ ਉਹਦਾ ਸਿਫਤ ਕਰ ਦਿੱਤੀ ਏ, ਜਰਨਲਿਸਟ ਹੋਣ ਬਾਰੇ ਗੱਲ ਕਰ ਦਿੱਤੀ ਏ। ਨਾਲ ਦੀ ਨਾਲ ਉਹ ਲਿਟਰੇਰੀ ਕ੍ਰਿਟਿਕ ਵੀ ਸੀਗਾ। ਉਹ ਸਿਰਫ ਰਚਨਾਕਾਰ ਹੀ ਨਹੀਂ ਸੀ ਹੈਗਾ, ਲੇਕਿਨ ਜਿੰਨੀਆਂ ਰਚਨਾਵਾਂ ਹੁੰਦੀਆਂ ਸਨ ਸਾਹਿਤ ਦੀਆਂ, ਉਹਨਾਂ ਦੇ ਉੱਤੇ ਬੜੀ ਪੈਂਦੀ ਅੱਖ ਰੱਖਦਾ ਸੀ। ਸ਼ਾਇਦ ਉਹ ਜਰਨਲਿਸਟ ਹੋਣ ਕਰਕੇ ਵੀ ਇਹ ਉਹਦਾ ਪੱਖ ਡਿਵੈਲਪ ਹੋ ਗਿਆ ਸੀ। ਉਹ ਯੂਨੀਵਰਸਿਟੀਆਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਤਾਂ ਇਹ ਕੰਮ ਹੁੰਦਾ ਹੀ ਹੈ ਲਿਟਰੇਰੀ ਕ੍ਰਿਟਿਸਿਜ਼ਮ ਦਾ, ਲੇਕਿਨ ਉਹ ਕਿਵੇਂ ਕਰ ਲੈਂਦਾ ਸੀ, ਇਹ ਬੜੇ ਕਮਾਲ ਦੀ ਗੱਲ ਹੈ ਕਿ ਉਹਨੇ ਇਹ ਫਨ ਜਿਹੜਾ ਡਿਵੈਲਪ ਕੀਤਾ ਹੋਇਆ ਸੀ। ਤੇ ਮੈਂ ਸਭ ਤੋਂ ਜਿਹੜੀ ਵੱਡੀ ਗੱਲ ਉਹ ਸੀ ਕਿ ਇਹ ਸਭ ਕੁਝ ਦੇ ਨਾਲ ਉਹ ਬਹੁਤ ਵੱਡਾ ਥਿੰਕਰ ਸੀਗਾ, ਉਹ ਚਿੰਤਕ ਸੀ, ਉਹ ਬਹੁਤ ਵੱਡਾ ਸੋਚਵਾਨ ਸੀ, ਬੁੱਧੀਜੀਵੀ ਸੀ। ਇਸ ਕਰਕੇ ਉਹ ਬੁੱਧੀਜੀਵੀ ਸੀ ਕਿ ਬਿਕੋਜ਼ ਹੀ ਵਾਜ਼ ਅ ਵੋਰੇਸ਼ੀਅਸ ਰੀਡਰ।
ਉਹਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਪੜ੍ਹਨ ਦਾ ਇੰਨਾ ਸ਼ੌਕ ਸੀ ਕਿ ਉਹ ਹਿਸਟਰੀ ਪੜ੍ਹਦਾ ਸੀ, ਮਾਈਥੋਲੋਜੀ ਪੜ੍ਹਦਾ ਸੀ ਔਰ ਲਿਟਰੇਚਰ ਪੜ੍ਹਦਾ ਸੀ, ਕਲਚਰ ਬਾਰੇ ਪੜ੍ਹਦਾ ਸੀ ਔਰ ਆਪਣੀ ਜਿਹੜਾ ਚੌਗਿਰਦਾ ਹੈ, ਆਲਾ ਦੁਆਲਾ ਹੈ, ਸਾਡਾ ਐਨਵਾਇਰਨਮੈਂਟ ਆ, ਉਹਦੇ ਦੁਆਰੇ ਪੜ੍ਹਦਾ ਰਹਿੰਦਾ ਸੀ। ਜੇ ਉਹ ਇੰਨਾ ਕੀ ਕਹਿੰਦੇ ਨੇ ਬਹੁਤ ਧਿਆਨ ਨਾਲ ਨਾ ਆਪਣੇ ਚੌਗਿਰਦੇ ਨੂੰ ਪੜ੍ਹਦਾ ਹੁੰਦਾ ਤਾਂ ਐਡਾ ਵਧੀਆ ਸਾਹਿਤ ਜਿਹੜੀ ਰਚਨਾ ਉਹ ਨਹੀਂ ਸੀ ਕਰ ਸਕਦਾ। ਇੱਕ ਚੰਗੀ ਗੱਲ ਸੀ ਸਾਰੇ ਕੁਝ ਦੇ ਹੋਣ ਦੇ ਨਾਲ ਕਿ ਹੀ ਵਾਜ਼ ਅ ਵੈਰੀ ਲਾਫਿੰਗ ਪਰਸਨ। ਉਹ ਖੁੱਲ ਕੇ ਹੱਸਦਾ ਸੀ, ਖੁੱਲ ਕੇ ਜੀਂਦਾ ਸੀ, ਖੁੱਲ ਕੇ ਹੱਸਦਾ ਸੀ ਔਰ ਸਾਰਿਆਂ ਨੂੰ ਹਸਾਉਂਦਾ ਸੀ, ਲੇਕਿਨ ਐਂਠ ਕਿਸੇ ਦੀ ਮੰਨਦਾ ਨਹੀਂ ਸੀਗਾ। ਉਹ ਠੋਕ ਕੇ ਰੱਖਦਾ ਸੀ ਪੱਤਰਕਾਰਾਂ ਨੂੰ ਵੀ, ਸਾਹਿਤਕਾਰਾਂ ਵੀ, ਪੋਲੀਟੀਸ਼ੀਅਨਾਂ ਨੂੰ ਵੀ ਤੇ ਸਾਹਿਤਕਾਰਾਂ ਨੂੰ ਵੀ। ਉਹ ਕਿਸੇ ਨੂੰ ਬਖਸ਼ਦਾ ਨਹੀਂ ਸੀਗਾ, ਲੇਕਿਨ ਹੀ ਵਾਜ਼ ਏ ਵੈਰੀ ਸਮਾਈਲਿੰਗ ਲਾਫਿੰਗ ਮੈਨ। ਕਿ ਉਹਦੇ ਕੰਸਰਨ ਜਿਹੜੇ ਸੀ ਉਹ ਰੂਟਸ ਦੇ ਨਾਲ, ਜੜ੍ਹਾਂ ਦੇ ਨਾਲ ਸੀ। ਉਹ ਸਾਰੀਆਂ ਰੂਟਸ ਜਿਹੜੀਆਂ ਨੇ ਆਪਣੀਆਂ ਬੁੱਧਿਸਟ ਟ੍ਰੈਡੀਸ਼ਨ ਤੋਂ ਲੱਭਦਾ ਸੀ ਔਰ ਉਹਨੇ ਬਹੁਤ ਅਧਿਐਨ ਕੀਤਾ ਹੋਇਆ ਸੀ, ਉਹਦੇ ਬਾਰੇ ਪੜ੍ਹਿਆ ਹੋਇਆ ਸੀ, ਯੋਗੀਆਂ ਬਾਰੇ, ਸਿੱਧਾਂ ਬਾਰੇ, ਆ ਜਿਹੜੀ ਭਗਤੀ ਲਹਿਰ ਚੱਲੀ ਉਹਦੇ ਬਾਰੇ, ਆ ਫਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰਾ ਉਹਨੂੰ ਗਿਆਨ ਸੀਗਾ, ਬਾਬੇ ਨਾਨਕ ਨੂੰ ਬਹੁਤ ਧਿਆਨ ਨਾਲ ਪੜ੍ਹਿਆ ਹੋਇਆ ਸੀਗਾ। ਤੇ ਇਸੇ ਦੇ ਨਾਲ ਸੂਫੀ ਟ੍ਰੈਡੀਸ਼ਨ ਦਾ ਬੜਾ ਗਿਆਨੀ ਸੀ, ਕਿਉਂਕਿ ਉਹਨਾਂ ਦਾ ਆਪਣਾ ਪਰਿਵਾਰ ਜਿਹੜਾ ਸੀ ਉਹ ਚਿਸ਼ਤੀ ਸਿਲਸਿਲੇ ਨਾਲ ਉਹਨਾਂ ਦਾ ਰਿਸ਼ਤਾ ਪੁਰਾਣਾ ਰਿਹਾ ਸੀਗਾ। ਤੇ ਬੜੀ ਕਮਾਲ ਦੀ ਗੱਲ ਹੈ ਕਿ ਲਾਸਟ ਜਿਹੜੀ ਸਾਡੀ ਸਾਹਿਤਕ ਕਿਸੇ ਸੰਮੇਲਨ ਵਿੱਚ, ਸਮਾਗਮ ਵਿੱਚ ਗਏ ਸਾਂ, ਉਹ ਮੰਡੀ ਗੋਬਿੰਦਗੜ੍ਹ ਦੇਸ਼ ਭਗਤ ਯੂਨੀਵਰਸਿਟੀ ਹੈਗੀ ਏ, ਉੱਥੇ ਵਧੀਆ ਇੱਕ 2 ਰੋਜ਼ਾ ਸੈਮੀਨਾਰ ਰੱਖਿਆ ਗਿਆ ਸੀ ਐਂਡ ਵੀ ਹੈਡ ਟਰੈਵਲ ਟੂਗੈਦਰ। ਮੈਂ ਇੱਥੇ ਅੰਮ੍ਰਿਤਸਰੋਂ ਗਿਆ ਤੇ ਉਹਨੂੰ ਜਲੰਧਰੋਂ ਚੁੱਕਿਆ ਤੇ ਅਸੀਂ ਨਾਲ ਹੀ ਗਏ, 2 ਰਾਤਾਂ ਰਹਿ ਕੇ ਫਿਰ ਅਗਲੀ ਜਿਹੜੀ ਸਵੇਰ ਹੈ ਉਹ ਉਸ ਨੂੰ ਅਸੀਂ ਵਾਪਸ ਆਏ। ਤੇ ਫਿਰ ਮੈਨੂੰ ਰਾਹ ਵਿੱਚ ਕਹਿੰਦਾ ਕਿ ਫਿਲੌਰ ਦੇ ਲਾਗੇ ਯਾਰ ਆਪਾਂ ਨਾ ਇੱਕ ਆਪਣੀ ਇੱਕ ਡੇਰਾ ਵੇਖਣਾ ਹੈ। ਡੇਰਾ ਕੀ ਸੀ? ਉਹ ਅਸਲ ਵਿੱਚ ਸੂਫੀਆਂ ਦੇ, ਚਿਸ਼ਤੀਆਂ ਦਾ ਡੇਰਾ ਸੀਗਾ ਔਰ ਚਿਸ਼ਤੀਆਂ ਦਾ ਵੀ ਡੇਰਾ ਸੀ ਕਿ ਜਿਹੜੀ ਆਦਿ ਧਰਮ ਮੂਵਮੈਂਟ ਚੱਲੀ ਸੀ, ਉਹਨਾਂ ਦੇ ਆਪਣੇ ਡੇਰੇ ਦੇ ਦਰਵਾਜ਼ੇ ਤੇ ਲਿਖਾਇਆ ਸੀ ਕਿ ਇਹ ਜਿਹੜਾ ਆਪਣੀ ਚਿਸ਼ਤੀ ਦਰਗਾਹ ਵੇ, ਇਹ ਸਾਰੀ ਦੀ ਸਾਰੀ ਉਹਨਾਂ ਨੂੰ ਅਰਪਿਤ ਹੈ, ਆਦਿ ਧਰਮੀ। ਹੁਣ ਇਹੋ ਜਿਹੇ ਸਾਡੇ ਸੰਮੇਲ ਰਹੇ ਨੇ ਸਾਡੀ ਪਰੰਪਰਾ ਦੇ ਵਿੱਚ ਕਿ ਇਹ ਕਮਾਲ ਦੀਆਂ ਗੱਲਾਂ ਸਨ ਕਿ ਉਹ ਇਸ ਤਰੀਕੇ ਨਾਲ ਜਿਹੜਾ ਜੁੜਿਆ ਹੋਇਆ ਸੀਗੇ। ਉਹਦੇ ਲਿਖਣ ਦਾ ਢੰਗ ਜਿਹੜਾ ਬੜਾ ਯੂਨੀਕ ਸੀਗਾ। ਉਹਦੇ ਬਾਰੇ ਜ਼ਿਆਦਾਤਰ ਮੈਂ ਕੀ ਗੱਲ ਕਰਨੀ ਹੈ, ਲੇਕਿਨ ਜਦੋਂ ਇਹ ਸ਼ਾਂਤੀ ਪਰਵ ਮੈਂ ਪੜ੍ਹ ਰਿਹਾ ਸਾਂ, ਮੈਂ ਬਹੁਤ ਵਾਰ ਪੜ੍ਹਿਆ ਸ਼ਾਂਤੀ ਪਰਵ, ਇਹ ਮਹਾਭਾਰਤ ਵਿੱਚੋਂ ਇੱਕ ਪਰਵ ਲੈਂਦਾ, 12ਵਾਂ ਪਰਵ ਹੈ, ਉਹਨੂੰ ਸ਼ਾਂਤੀ ਪਰਵ ਵੀ ਕਿਹਾ ਜਾਂਦਾ। ਉਹਦੇ ਬਾਰੇ ਫਿਰ ਆਪਣਾ ਜਿਹੜਾ ਮਾਡਰਨ ਟਾਈਮ ਹੈ, ਕੱਟ ਵੱਢ ਤੋਂ ਬਾਅਦ ਦਾ, ਉਹਦੇ ਬਾਰੇ ਬਹੁਤ ਕੁਝ ਲਿਖ ਰਿਹਾ ਹੈ। ਤੇ ਉਹਨੇ ਛੋਟਾ ਜਿਹਾ ਨਾਵਲ ਹੈ ਲੇਕਿਨ ਕਮਾਲ ਦਾ ਨਾਵਲ ਹੈ। ਉੱਤੇ 16 ਐਪੀਸੋਡ ਨੇ। ਉਹ ਕਿਤਾਬ ਨੂੰ 2 ਹਿੱਸਿਆਂ ਵਿੱਚ ਵੰਡਦਾ, ਨਾਵਲ ਨੂੰ 2 ਹਿੱਸਿਆਂ ਵਿੱਚ ਵੰਡਦਾ। ਇੱਕ ਉੱਪਰ ਵਾਲਾ ਹਿੱਸਾ ਚੱਲਦਾ ਰਹਿੰਦਾ, ਨਾਲ ਪੈਰਲਲ ਜਿਹੜਾ ਉਹ ਪੇਜ ਨੂੰ ਕੱਟ ਕੇ ਹੇਠਾਂ ਜਿਵੇਂ ਫੁੱਟਨੋਟ ਹੋਣ ਉਵੇਂ ਚੱਲਦਾ ਰਹਿੰਦਾ। ਉਹ ਲੇਕਿਨ ਫੁੱਟਨੋਟ ਦੂਸਰੇ ਤਰੀਕੇ ਦੇ ਨੇ। ਉਹ ਜਿਹੜੇ 16 ਐਪੀਸੋਡਸ ਨੇ ਉਹ ਆਪਣੇ ਆਪ ਵਿੱਚ ਇੰਡੀਪੈਂਡੈਂਟ ਵੀ ਨੇ ਲੇਕਿਨ ਜੁੜੇ ਹੋਏ ਵੀ ਨੇ। ਲੇਕਿਨ ਜਿਹੜੇ ਥੱਲੇ 3 ਵੱਡੇ ਨੈਰੇਟਿਵਸ ਨੇ ਉਹ ਕਮਾਲ ਦੇ ਨੇ। ਇੱਕ ਤਾਂ ਕਾਮਰੇਡਾਂ ਦਾ, ਇੱਕ ਇੰਟਲੈਕਚੁਅਲਸ ਦਾ, ਇੱਕ ਆਪਣੇ ਦਲਿਤ ਦਾ, ਤੇ ਸਾਰਿਆਂ ਦੇ ਸਾਰੇ। ਫਿਰ ਉਹਨੂੰ ਮੈਂ ਜਦੋਂ ਸਵਾਲ ਜਵਾਬ ਕਰ ਰਹੇ ਸਾਂ, ਨੀਤੀ ਨੇ ਉਹ ਜਿਹੜਾ ਸ਼ਾਂਤੀ ਪਰਵ ਅੰਗਰੇਜ਼ੀ ਵਿੱਚ ਵੀ ਉਹਦਾ ਤਰਜਮਾ ਕੀਤਾ ਔਰ ਬਹੁਤ ਵੱਡੀ ਓਰੀਐਂਟ ਬਲੈਕ ਸਵੈਨ ਪਬਲਿਸ਼ਿੰਗ ਹਾਊਸ ਹੈ ਜਿਨ੍ਹਾਂ ਨੇ ਅੰਗਰੇਜ਼ੀ ਵਿੱਚ ਉਹਨੂੰ ਛਾਪਿਆ ਵੀ। ਮੈਂ ਨਾਲ ਤੁਹਾਨੂੰ ਦੱਸਦਾ ਵੀ ਜਾਵਾਂ ਕਿ ਹੁੰਦਾ ਕੀ ਹੈ ਕਿ ਜਦੋਂ ਤੁਸੀਂ ਆਪਣੀ ਜ਼ਬਾਨ ਵਿੱਚੋਂ ਨਿਕਲ ਕੇ ਕਿਸੇ ਦੂਸਰੀ ਜ਼ਬਾਨ ਵਿੱਚ ਕਿਸੇ ਵੀ ਲੇਖਕ ਦਾ, ਕਿਸੇ ਵੀ ਸ਼ਾਇਰ ਦਾ, ਕਿਸੇ ਵੀ
ਅਦੀਬ ਦਾ ਉਹਦੀ ਵਾਕਫੀਅਤ ਦੂਸਰੀ ਜ਼ਬਾਨਾਂ ਵਿੱਚ ਹੁੰਦੀ ਹੈ, ਤੇ ਉਹ ਮੈਂ ਥੋੜ੍ਹਾ ਜਿਹਾ ਕੰਮ ਜ਼ਰੂਰ ਕੀਤਾ ਸੀ ਕਿ ਮੈਂ ਅੰਗਰੇਜ਼ੀ ਵਿੱਚ ਉਹਦੀ ਜਿਹੜਾ ਪੇਸ਼ਕਾਰੀ ਉਹ ਇੰਗਲੈਂਡ ਵਿੱਚ ਵੀ ਕਰ ਦਿੱਤੀ, ਤੇ ਫਰਾਂਸ ਦੇ ਵਿੱਚ ਵੀ ਉਹਨੇ 2014 ਵਿੱਚ ਕਰ ਦਿੱਤੀ। ਤੇ ਫਿਰ ਉਹਨੂੰ ਇਸੇ ਕਰਕੇ ਨੀਤੀ ਸਿੰਘ ਜਿਹੜੀ ਹੈ ਉਹ ਮੇਰੀ ਆਪਣੀ ਯੂਨੀਵਰਸਿਟੀ ਆਫ ਬੜੌਦਾ ਵਿੱਚ ਹੀ ਅੰਗਰੇਜ਼ੀ ਦੀ ਬਹੁਤ ਵੱਡੀ ਪ੍ਰੋਫੈਸਰ ਹੈ, ਔਰ ਅੰਗਰੇਜ਼ੀ ਦੀ ਬਹੁਤ ਚੰਗੀ ਸ਼ਾਇਰਾ ਵੇ ਤੇ ਪੰਜਾਬਣ ਹੈ। ਤਾਂ ਇਸ ਕਰਕੇ ਉਹਨੂੰ ਇਹ ਕਰ ਵੀ ਸਕੀ, ਕਿਉਂਕਿ ਉਹਦਾ ਜਿਹੜਾ PhD ਦਾ ਥੀਸਿਸ ਸੀਗਾ ਉਹ ਬਾਬੇ ਨਾਨਕ ਤੇ ਕਬੀਰ ਹੋਣਾ ਦੀ ਸ਼ਾਇਰੀ, ਪੋਇਟਰੀ, ਉਹਨਾਂ ਦੀ ਬਾਣੀ ਤੇ ਉਹ ਕੰਮ ਸੀਗਾ। ਇਸ ਕਰਕੇ ਉਹ ਸਾਰੀ ਇਸ ਪਰੰਪਰਾ ਨਾਲ ਜੁੜੀ ਹੋਈ ਸੀ। ਤੇ ਇਹ ਵਧੀਆ ਗੱਲ ਹੈ ਕਿ ਉਹ ਕਹਿੰਦਾ ਹੈ ਕਿ ਇਹ ਜਿਹੜੇ 3 ਲੋਕ ਨੇ ਇਹ ਹਾਸ਼ੀਆਗਤ ਕਰ ਦਿੱਤੇ ਗਏ ਨੇ, ਇਸੇ ਕਰਕੇ ਉਹਨਾਂ ਨੂੰ ਫੁੱਟਨੋਟਾਂ ਵਿੱਚ ਲੈਣ ਦਾ। ਤੇ ਫੁੱਟਨੋਟ ਕਹਿੰਦੇ ਕਿ ਕਾਮਰੇਡ ਜਿਹੜੇ ਨੇ ਉਹ ਵੀ ਹਾਸ਼ੀਆਗਤ ਕਰ ਦਿੱਤੇ ਗਏ ਨੇ। ਕਹਿੰਦਾ ਜਿਹੜੇ ਚਿੰਤਕ ਨੇ, ਇੰਟਲੈਕਚੁਅਲਸ ਨੇ, ਉਹ ਵੀ ਹਾਸ਼ੀਆਗਤ ਹੋ ਗਏ ਨੇ, ਜਾਂ ਫਿਰ ਦਲਿਤ ਹੈ ਉਹਨਾਂ ਨੂੰ ਹਾਸ਼ੀਆਗਤ ਕਰ ਦਿੱਤਾ ਗਿਆ। ਤੇ ਇਹ ਕੁਝ ਗੱਲਾਂ ਉਹ ਕਮਾਲ ਦੀਆਂ ਸੀ, ਉਹਦੇ ਯੂਨੀਕ ਸਟਾਈਲ ਸੀਗਾ ਇਸ ਤਰੀਕੇ ਦਾ। ਉਹ ਬਹੁਤ ਛੋਟੇ ਵਾਕ ਬਣਾਉਂਦਾ ਸੀਗਾ, ਬਹੁਤ ਵੱਡੇ ਵੱਡੇ ਵਾਕ ਨਹੀਂ ਸੀ ਬਣਾਉਂਦਾ, ਪਰ ਛੋਟੇ ਛੋਟੇ ਵਾਕਾਂ ਵਿੱਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਹਿ ਜਾਂਦਾ ਸੀ, ਕਿਉਂਕਿ ਉਹਦੇ ਕੋਲ ਪੂਰੀ ਪਰੰਪਰਾ ਦਾ ਨਿਚੋੜ ਪਿਆ ਹੁੰਦਾ ਸੀ। ਔਰ ਆਪਣੀ ਪੈਣੀ ਜਿਹੜੀ ਅੱਖ ਹੁੰਦੀ ਏ ਵੇਖਣ ਦੀ, ਆਪਣੇ ਸਮਕਾਲ ਨੂੰ, ਆਪਣੇ ਇਸ ਵੇਲੇ ਦੇ ਆਧੁਨਿਕ ਕਾਲ ਦੇ ਵਿੱਚ ਜੋ ਗੁਜ਼ਰ ਰਿਹਾ ਹੁੰਦਾ ਹੈ। ਤੇ ਇਸ ਕਰਕੇ ਉਹਦੀਆਂ 3 ਖਾਸੀਅਤਾਂ ਸੀ ਕਿ ਉਹ ਥੋਰਲੀ ਸੈਕੂਲਰ ਸੀ, ਉਹ ਕਿਸੇ ਧਰਮ ਨੂੰ ਮੰਨਦਾ ਨਹੀਂ ਸੀਗਾ, ਔਰ ਐਂਟੀ ਕਾਸਟ ਸੀਗਾ, ਕਾਸਟ ਨੂੰ ਮੰਨਣ ਵਾਲਿਆਂ ਨੂੰ ਬੜਾ ਖਿੰਡਦਾ ਸੀਗਾ। ਔਰ ਕਮਾਲ ਦੀ ਗੱਲ ਹੈ ਕਿ ਹੀ ਵਾਜ਼ ਏ ਮੇਲ ਫੈਮਿਨਿਸਟ, ਉਹਨੂੰ ਮੈਂ ਕਹਿ ਸਕਦਾ ਵਾਂ ਕਿ ਜਿਹੜੇ ਔਰਤਾਂ ਪ੍ਰਤੀ ਬਹੁਤ ਦਰਦ ਰੱਖਦੇ ਨੇ, ਉਹਨਾਂ ਦੀ ਬਹੁਤ ਚਿੰਤਾ ਕਰਦੇ ਨੇ, ਉਹਨਾਂ ਦੇ ਬਾਰੇ ਚਿੰਤਨ ਕਰਦੇ ਨੇ। ਇਹ ਕੁਝ ਵੱਡੀਆਂ ਗੱਲਾਂ ਸੀ। ਇੱਕ ਗੱਲ ਹੋਰ ਮੈਂ ਕਹਿੰਦਾ ਜਾਵਾਂ ਕਿ ਉਹਦੀ ਜਿਹੜੀ ਉਹ ਬਹੁਤ ਮੁਹੱਬਤੀ ਬੰਦਾ ਸੀ, ਉਹ ਬਹੁਤ ਦੋਸਤਾਨਾ ਇਨਸਾਨ ਸੀਗਾ। ਉਹਦੀ ਦੋਸਤੀ ਦਾ ਘੇਰਾ ਜਿਹੜਾ ਉਹ ਬਹੁਤ ਹੀ ਵੱਡਾ ਸੀਗਾ। ਉਹ ਪੂਰੇ ਜਿੰਨੇ ਵੀ ਪੰਜਾਬੀ ਸਾਹਿਤ ਦੇ ਦਾਇਰੇ ਨੇ, ਜਾਂ ਜਿੰਨੀਆਂ ਵੀ ਮਹਿਫਲਾਂ ਨੇ, ਜਾਂ ਜਿੰਨੀਆਂ ਆਪਣੀ ਜਥੇਬੰਦੀਆਂ ਨੇ, ਉਹ ਸਾਰਿਆਂ ਦੇ ਨਾਲ ਜੁੜਿਆ ਵੀ ਹੋਇਆ ਸੀ। ਸਾਰੇ ਉਹਦਾ ਬਹੁਤ ਹੀ ਉਹਦੀ ਕਦਰ ਕਰਦੇ ਸਨ, ਉਹਦਾ ਸਤਿਕਾਰ ਕਰਦੇ ਸਨ। ਤਾਂ ਇਹ ਬਹੁਤ ਵੱਡੀ ਗੱਲ ਸੀ। ਉਹਦੀ ਯਾਰੀਆਂ ਦੋਸਤੀਆਂ ਵਿੱਚੋਂ ਰਿਕਸ਼ੇ ਵਾਲੇ ਵੀ ਆ ਜਾਂਦੇ ਸਨ, ਚਿੰਤਕ ਤਾਂ ਆਉਂਦੇ ਹੀ ਸਨ, ਲੇਕਿਨ ਬਹੁਤ ਵੱਡੇ ਮਿਊਜ਼ੀਸ਼ੀਅਨ ਵੀ ਆ ਜਾਂਦੇ ਸਨ। ਤੇ ਸੰਤ ਸਤਨਾਮ ਸਿੰਘ ਵਰਗੇ ਜਿਹੜੇ ਵੱਡੇ ਮੌਸੀਕੀ ਦੇ ਮਾਸਟਰ ਹੋਏ ਨੇ, ਕਲਾਸੀਕਲ ਮਿਊਜ਼ਿਕ ਦੇ, ਉਹ ਉਹਦੇ ਦੋਸਤ ਸਨ। ਉਹ 3-4 ਸਾਲ ਪਹਿਲਾਂ ਉਹ ਵੀ ਚਲਾਣਾ ਕਰ ਗਏ ਛੋਟੀ ਉਮਰ ਵਿੱਚ। ਤਾਂ ਉਹ ਬਹੁਤ ਵੱਡੇ ਇਹਨਾਂ ਦੇ ਕਾਲੀ ਦੇ ਦੋਸਤ ਸਨ। ਤੇ ਉਹਨਾਂ ਦੇ ਨਾਲ ਹੀ ਕਾਲੀ ਰਾਹੀਂ ਮੇਰੀ ਮੁਲਾਕਾਤ ਵੀ ਹੋਈ, ਉਹਨਾਂ ਦੇ ਡੇਰੇ ਤੇ ਜਾ ਕੇ। ਕਿਸ਼ਨਗੜ੍ਹ ਉਹਨਾਂ ਦਾ ਡੇਰਾ ਸੀਗਾ, ਔਰ ਜਦੋਂ ਵੀ ਅਸੀਂ ਮਿਲੇ ਉਹਨਾਂ ਨੂੰ, ਮੈਂ 3-4 ਵਾਰ ਮਿਲਿਆ, ਉਹ ਓਨੀ ਮੁਹੱਬਤ ਨਾਲ ਮੈਨੂੰ ਵੀ ਮਿਲਦੇ ਸੀ ਜਿੰਨੀ ਮੁਹੱਬਤ ਨਾਲ ਉਹ ਕਾਲੀ ਨੂੰ ਮਿਲਦੇ ਸੀ। ਤੇ ਇਹ ਕੁਝ ਗੱਲਾਂ ਕਾਲੀ ਦੇ ਬਾਰੇ ਹੈਗੀਆਂ ਨੇ। ਮੈਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਐਵੈਲੂਏਸ਼ਨ ਹੈ, ਜਾਂ ਉਹਨਾਂ ਦਾ ਇੱਕ ਉਹਨਾਂ ਦੇ ਸਾਹਿਤ ਦਾ, ਤੇ ਖਾਸ ਕਰਕੇ ਮੈਂ ਸਾਹਿਤ ਦਾ ਕਹੂੰਗਾ, ਪੱਤਰਕਾਰੀ ਦਾ ਤੇ ਠੀਕ ਹੈ ਇੱਕ ਗੁਣ ਹੈਗਾ, ਲੇਕਿਨ ਸਾਹਿਤ ਦੀ ਉਹਦਾ ਘੋਖ ਜੋਖ ਜਿਹੜੀ ਹੈ, ਜਾਂ ਉਹਦਾ ਸਹੀ ਮੁਲਾਂਕਣ ਹੋਣਾ, ਜਾਂ ਉਹਦਾ ਸਹੀ ਇੱਕ ਐਵੈਲੂਏਸ਼ਨ ਹੋਣੀ ਹੈ, ਉਹਨੂੰ ਟਾਈਮ ਲੱਗੇਗਾ। ਕਿਉਂਕਿ ਬੰਦਾ ਜਦੋਂ ਹੁੰਦਾ ਹੈ ਉਹਦੀ ਕਦਰ ਕੀਮਤ ਉਨੀ ਨਹੀਂ ਹੁੰਦੀ, ਜਦੋਂ ਕਿ ਜਦ ਉਹ ਸਾਥੋਂ ਵਿਛੜ ਜਾਂਦਾ ਹੈ, ਤੇ ਫਿਰ ਉਹਦਾ ਵਿਛੋੜਾ ਵੀ ਸਾਨੂੰ ਬਹੁਤ ਟੁੰਬਦਾ ਹੈ। ਤੇ ਫਿਰ ਸਾਨੂੰ ਉਹਦੀਆਂ ਕੀਤੀਆਂ ਹੋਈਆਂ ਗੱਲਾਂ ਦਾ, ਲਿਖੀਆਂ ਹੋਈਆਂ ਗੱਲਾਂ ਦਾ, ਮੈਂ ਉਹਨੂੰ ਅਕਸਰ ਫੋਨ ਤੇ ਗੱਲ ਕਰਨੀ ਤਾਂ ਮੈਂ ਉਹਨੂੰ ਕਹਿਣਾ, ਉਹ ਅਕਾਲੀਆ ਕੀ ਹਾਲ ਹੈ। ਅਕਾਲੀ ਦਾ ਮਤਲਬ ਹੈ ਕਿ ਜਿਹੜਾ ਕਾਲ ਨੂੰ ਲੰਘ ਗਿਆ ਹੁੰਦਾ ਹੈ।
ਤੇ ਮੈਂ ਇਸ ਵੇਲੇ ਕਹਿ ਸਕਦਾ ਕਾਲ ਤੇ ਭਾਵੇਂ ਉਹਨੂੰ ਫਿਜ਼ੀਕਲੀ ਪੀ ਗਿਆ, ਲੇਕਿਨ ਉਹ ਅਕਾਲੀ ਹੋ ਗਿਆ। ਅਕਾਲੀ ਦਾ ਮਤਲਬ ਕਿ ਉਹਨੂੰ ਸਦਾ ਜਿੰਦਾ ਰਹੇਗਾ ਆਪਣੀਆਂ ਲਿਖਤਾਂ ਰਾਹੀਂ ਜਿਹੜੀਆਂ ਪਿੱਛੇ ਛੱਡ ਗਿਆ। ਔਰ ਬਹੁਤ ਜਿਹੜੀਆਂ ਮੈਂ ਉਹਨੂੰ ਕਹਾਂਗਾ ਕਿ ਮਜ਼ਬੂਤ, ਸਟਰੋਂਗ ਔਰ ਬਹੁਤ ਪਾਵਰਫੁਲ ਲਿਖਤਾਂ ਨੇ। ਔਰ ਆਪਣਾ ਜਿੰਨਾ ਵੀ ਪੱਤਰਕਾਰੀ ਦਾ ਵੀ ਕੰਮ ਕਰਕੇ ਗਿਆ, ਉਹ ਬੜਾ ਨਿਡਰ ਹੋ ਕੇ, ਬੜਾ ਧੜੱਲੇ ਨਾਲ ਕਰਕੇ ਗਿਆ। ਔਰ ਉਹਨੂੰ ਸਾਰੇ ਅੱਜ ਯਾਰ ਦੋਸਤ ਮਿੱਤਰ ਜਿਹੜੇ ਨੇ ਅਕ੍ਰੋਸ ਦੀ ਡਿਵੀਜ਼ਨਸ ਉਹ ਜਿਹੜੇ ਨੇ ਅੱਜ ਯਾਦ ਕਰਦੇ ਨੇ। ਤੇ ਮੈਂ ਇਹਨਾਂ ਗੱਲਾਂ ਨਾਲ ਹੀ ਆਪਣਾ ਇੱਥੇ ਤੁਹਾਡੇ ਨਾਲ ਜਿੰਨੀ ਗੱਲ ਕਰਨੀ ਸੀ ਉਹਦੀ ਸਮਾਪਤੀ ਚਾਹਾਂਗਾ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ, ਤੁਸੀਂ ਸਾਡੇ ਨਾਲ ਹੀ ਰਹਿਣਾ। ਅੱਜ ਦੀ ਗੱਲਬਾਤ ਜਿਹੜੀ ਉਹ ਜੇ ਜਾਰੀ, ਸਾਰੇ ਦੋਸਤ ਜਿਹੜੇ ਵੇਖ ਰਹੇ ਨੇ ਮੈਂ ਉਹਨਾਂ ਨੂੰ ਕਹਾਂਗਾ ਜ਼ਰਾ ਸ਼ੇਅਰ ਕਰਦੇ ਜਾਂ ਬਾਕੀ ਲੋਕਾਂ ਨੂੰ ਵੀ ਸੁਣਾ ਦੇ ਦੇਣ। ਕਾਫੀ ਦਿਨਾਂ ਬਾਅਦ ਆਏ ਆ ਤੇ ਸਭ ਲੋਕ ਆ ਜਾਣ। ਅੱਜ ਦਾ ਬਹੁਤ ਇੱਕ ਅਹਿਮ ਪ੍ਰੋਗਰਾਮ ਚੱਲ ਰਿਹਾ। ਮੈਂ ਹੁਣ ਆਪਣੇ ਅਗਲੇ ਜਿਹੜੇ ਸਾਡੇ ਸੂਝਵਾਨ ਨੇ ਪ੍ਰੋਫੈਸਰ ਪਰਮਜੀਤ ਮਿਸ਼ਾ ਜੀ ਸਾਡੇ ਨਾਲ ਨੇ। ਮੈਂ ਸਮਝਦਾ ਕਿ ਪੰਜਾਬ ਜਿਹੜਾ ਦੋਵਾਂ ਪਾਸੇ ਵੰਡਿਆ, ਉਹਨਾਂ ਦੋਵਾਂ ਦੇ ਦਰਮਿਆਨ ਜਿਹੜਾ ਲਿਟਰੇਚਰ ਹੈ ਉਹਦੇ ਇੱਕ ਪੁਲ ਦਾ ਕਿਰਦਾਰ ਅਦਾ ਕਰਦੇ ਨੇ। ਇਹ ਤੋਂ ਬਹੁਤ ਸਾਰੀਆਂ ਕਿਤਾਬਾਂ ਸਾਡੀਆਂ ਜਿਹੜੀਆਂ ਸ਼ਾਹਮੁਖੀ ਛਪਦੀਆਂ ਨੇ ਉਹਨੂੰ ਗੁਰਮੁਖੀ 'ਚ ਕਰਨਾ, ਔਰ ਇਹਦੇ ਨਾਲ ਨਾਲ ਪੰਜਾਬੀ ਦੇ ਨਾਲ ਜੁੜੇ ਰਹਿਣਾ। ਖੁਦ ਵੀ ਪੰਜਾਬੀ ਦੇ ਉਸਤਾਦ ਨੇ। ਮੈਂ ਹੁਣ ਉਹਨਾਂ ਅੱਗੇ ਦਰਖਾਸਤ ਕਰਾਂਗਾ ਕਿ ਸਰ ਤੁਸੀਂ ਆਓ ਤੇ ਅੱਜ ਦੀ ਇਹ ਗੱਲਬਾਤ ਨੂੰ ਅੱਗੇ ਵਧਾਓ। ਜੀ ਸ਼ੁਕਰੀਆ ਤੋਹੀਦ ਜੀ। ਜਦੋਂ ਤੋਹੀਦ ਜੀ ਤੁਸੀਂ ਤਾਰਫ ਕਰਾ ਰਹੇ ਸੀ ਤੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਸੀਂ ਆਪਣੇ ਕੁਝ ਸ਼ਬਦਾਂ ਨਾਲ ਨਾ ਬਿਲਕੁਲ ਮੇਰੇ ਲਈ ਸੌਖਿਆ ਕਰ ਦਿੱਤਾ। ਮੈਂ ਸੋਚ ਰਿਹਾ ਸਾਂ ਕਿ ਦੇਸਰਾਜ ਕਾਲੀ ਬਾਰੇ ਗੱਲ ਕਰਦਿਆਂ ਹੋਇਆਂ ਉਹਨੂੰ ਸ਼ਰਧਾਂਜਲੀ ਦੇਣ ਵਾਲੇ ਸ਼ਬਦਾਂ ਦੇ ਵਿੱਚ ਕਿਵੇਂ ਯਾਦ ਕੀਤਾ ਜਾ ਸਕਦਾ। ਤਾਂ ਜਦੋਂ ਤੁਸੀਂ ਗੱਲ ਸ਼ੁਰੂ ਕੀਤੀ ਨਾ ਕਿ ਅਸੀਂ ਦੇਸਰਾਜ ਕਾਲੀ ਦੀ ਵੇਲ ਜਿਹੜੀ ਆ ਉਹ ਭੋਗ ਰਹੇ ਹਾਂ, ਤਾਂ ਤੁਸੀਂ ਮੇਰੇ ਲਈ ਬਹੁਤ ਸੌਖਾ ਕਰ ਦਿੱਤਾ ਅੱਜ ਦੀ ਗੱਲਬਾਤ ਨੂੰ ਚਲਾਉਣ ਲਈ। ਮੈਂ ਕੋਸ਼ਿਸ਼ ਕਰਾਂਗਾ ਕਿ ਕਿਉਂ ਮੈਂ ਇਹ ਰੈਫਰੈਂਸ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਸੁਣਨ ਵਾਲਿਆਂ ਨਾਲ ਕਿਉਂ ਸ਼ੇਅਰ ਕੀਤਾ। ਪਰ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਲਾਇਲਪੁਰ ਯੰਗ ਹਿਸਟੋਰੀਅਨਸ ਜਿਹੜੇ ਆ ਉਹ ਜਿਸ ਤਰ੍ਹਾਂ ਦੇ ਉਪਰਾਲੇ ਕਰ ਰਹੇ ਆ, ਮੈਂ ਬਹੁਤ ਲੰਬੇ ਅਰਸੇ ਤੋਂ ਉਹਨਾਂ ਦੇ ਨਾਲ ਜੁੜਿਆ ਹੋਇਆ, ਉਹਨਾਂ ਦੇ ਪ੍ਰੋਗਰਾਮ ਸੁਣਦਾ ਰਹਿਣਾ। ਤੋਹੀਦ ਜੀ ਨੇ ਮੇਰੇ ਤਾਰਫ ਦੇ ਵਿੱਚ ਕਿਹਾ ਕਿ ਦੋਵਾਂ ਪੰਜਾਬਾਂ 'ਚ ਮੈਂ ਕੋਈ ਪੁੱਲ ਦਾ ਕੰਮ ਕਰ ਰਿਹਾ। ਮੇਰੀ ਹੋਂਦ ਬੜੀ ਛੋਟੀ ਜੀ ਹੈ, ਤੁਹਾਡੇ ਸਬੱਬ ਦੇ ਨਾਲ ਹੀ ਇਹ ਸਾਰਾ ਕੁਝ ਸੰਭਵ ਹੋਇਆ ਹੈ। ਤੁਹਾਡੇ ਵਾਲੇ ਪਾਸੇ ਲਿਖਣ ਵਾਲੇ ਲੋਕ ਜਿਹੜੇ ਆ ਉਹ ਮੇਰੇ ਤੋਂ ਵਾਕਿਫ ਹੋਏ ਜਾਂ ਮੇਰੇ ਕੰਮ ਬਾਰੇ ਵਾਕਿਫ ਹੋਏ। ਲਾਇਲਪੁਰ ਯੰਗ ਹਿਸਟੋਰੀਅਨਸ ਨੇ ਜਿਹੜਾ ਕੰਮ ਕੀਤਾ ਉਹਦੇ ਨਾਲ ਹੀ ਦੋਨੇ ਪੰਜਾਬ ਜਿਹੜੇ ਆ ਉਹ ਇੱਕ ਦੂਜੇ ਦੇ ਨਜ਼ਦੀਕ ਆਏ। ਮੈਂ ਉਹਦੇ ਲਈ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ। ਤੇ ਅੱਜ ਦੇ ਇਸ ਗੱਲਬਾਤ ਦੇ ਵਿੱਚ ਤੁਸੀਂ ਮੈਨੂੰ ਸ਼ਾਮਲ ਕੀਤਾ, ਮੈਨੂੰ ਕਾਬਲ ਸਮਝਿਆ ਕਿ ਮੈਂ ਦੇਸਰਾਜ ਕਾਲੀ ਬਾਰੇ ਕੁਝ ਗੱਲ ਕਰ ਸਕਦਾ। ਮੈਨੂੰ ਮੌਕਾ ਦਿੱਤਾ ਉਹਦੇ ਲਈ ਵੀ ਤੋਹੀਦ ਜੀ ਦਾ ਬਹੁਤ ਬਹੁਤ ਧੰਨਵਾਦ। ਜਦੋਂ ਤੋਹੀਦ ਜੀ ਨੇ ਗੱਲ ਕੀਤੀ ਕਿ ਦੇਸਰਾਜ ਕਾਲੀ ਜੀ ਬਾਰੇ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦੀ ਸ਼ਰਧਾਂਜਲੀ 'ਚ ਅਸੀਂ ਪ੍ਰੋਗਰਾਮ ਕਰਨਾ ਚਾਹੁੰਦੇ ਹਾਂ, ਤਾਂ ਜਿੰਨੇ ਪਿਆਰ ਨਾਲ ਤੇ ਜਿੰਨੇ ਮੋਹ ਨਾਲ ਇਹਨਾਂ ਨੇ ਮੈਨੂੰ ਸੱਦਿਆ, ਮੈਂ ਨਾ ਨਹੀਂ ਕਰ ਸਕਿਆ। ਬਾਅਦ ਵਿੱਚ ਮੈਂ ਸੋਚਦਾ ਰਿਹਾ ਕਿ ਮੈਨੂੰ ਲੱਗਦਾ ਹੈ ਕਿ ਮੱਖਣ ਮਾਨ ਹੋਰੀ ਜਾਂ ਤਸਕੀਨ ਜੀ ਦੇਸਰਾਜ ਕਾਲੀ ਬਾਰੇ ਮੇਰੇ ਨਾਲੋਂ ਬਹੁਤ ਜ਼ਿਆਦਾ ਵਧੀਆ ਗੱਲਬਾਤ ਕਰ ਸਕਦੇ ਸੀ। ਪਰ ਮੈਂ ਕੋਸ਼ਿਸ਼ ਕਰਾਂਗਾ ਕਿਉਂਕਿ ਦੇਸਰਾਜ ਕਾਲੀ ਨੂੰ ਮੈਂ ਪਿਛਲੇ 25 ਸਾਲ ਤੋਂ ਦੇਖਦਾ ਪਿਆ। ਇੱਕ ਲੇਖਕ ਦੇ ਤੌਰ ਤੇ ਵੀ ਉਹਨੂੰ ਦੇਖਿਆ, ਆਲੋਚਕ ਦੇ ਤੌਰ ਤੇ ਵੀ ਉਹਨੂੰ ਦੇਖਿਆ, ਤੇ ਹੁਣ ਇਹ ਪਿਛਲੇ ਸਾਰੇ ਸਮੇਂ ਦੇ ਵਿੱਚ ਇੱਕ ਜਰਨਲਿਸਟ ਦੇ ਤੌਰ ਤੇ ਵੀ ਦੇਖਿਆ। ਇੱਕ ਵਧੀਆ ਦੋਸਤ ਦੇ ਤੌਰ ਦੇ ਉੱਤੇ,
ਵਧੀਆ ਪਾਠਕ ਦੇ ਤੌਰ ਦੇ ਉੱਤੇ ਉਹਦੇ ਬਹੁਤ ਸਾਰੇ ਰੂਪ ਨੇ। ਉਹਨਾਂ ਬਾਰੇ ਮੈਂ ਕੋਸ਼ਿਸ਼ ਕਰਾਂਗਾ ਕਿ ਸਮੇਂ ਨੂੰ ਧਿਆਨ 'ਚ ਰੱਖਦੇ ਹੋਇਆ ਉਹਨਾਂ ਦੇ ਸਾਰੇ ਪੱਖਾਂ ਬਾਰੇ ਗੱਲ ਕਰ ਸਕਾਂ। ਇਸ ਪ੍ਰੋਗਰਾਮ ਦੇ ਜ਼ਰੀਏ ਬਹੁਤ ਸਾਰੇ ਸੁਣਨ ਵਾਲੇ ਜੁੜੇ ਹੋਏ ਨੇ। ਮੈਂ ਉਹਨਾਂ ਤੋਂ ਇਸ ਗੱਲ ਦੀ ਮੁਆਫੀ ਚਾਹਾਂਗਾ ਕਿ ਦੇਸਰਾਜ ਅਕਾਲੀ ਬਾਰੇ ਗੱਲ ਕਰਦਿਆਂ ਹੋਇਆ ਬਹੁਤ ਵਾਰੀ ਗੱਲ ਦੇ ਵਿੱਚੋਂ ਉਹਨਾਂ ਦਾ ਪੂਰਾ ਨਾਂ ਨਹੀਂ ਲਿਆ ਜਾਂਦਾ। ਉਹ ਇੰਨੀ ਮੋਹ ਵਾਲਾ ਬੰਦਾ ਸੀ, ਉਹਦੇ ਨਾਲ ਰਿਸ਼ਤਾ ਉਹ ਇੰਨਾ ਪਿਆਰ ਕਰਦਾ ਸੀ ਕਿ ਉਹਨੂੰ ਅਸੀਂ ਕਾਲੀ, ਜਾਂ ਮੈਂ ਉਹਨੂੰ ਕਾਲੀ ਕਹਿ ਕੇ ਹੀ ਸੰਬੋਧਿਤ ਹੁੰਦਾ ਸਾਂ। ਤਾਂ ਗੱਲ ਕਰਦਿਆਂ ਹੋਇਆ ਵੀ ਦੋਸਤਾਂ ਦੇ ਨਾਲ ਅਸੀਂ ਕਾਲੀ ਸ਼ਬਦ ਦੀ ਵਰਤੋਂ ਕਰਦੇ ਸਾਂ। ਤਾਂ ਇਸ ਕਰਕੇ ਮੁਆਫੀ ਉਹਨਾਂ ਸੁਣਨ ਵਾਲਿਆਂ ਤੋਂ ਮੈਂ ਪਹਿਲਾਂ ਲੈ ਲਵਾਂ ਕਿ ਗੱਲ ਕਰਦਿਆਂ ਜੇ ਕਿਤੇ ਉਹਨਾਂ ਨੂੰ ਇਹ ਮਹਿਸੂਸ ਹੋਵੇ ਕਿ ਮੈਂ ਉਹਨਾਂ ਦੀ ਸ਼ਾਨ ਦੇ ਵਿੱਚ ਕੋਈ ਗੁਸਤਾਖੀ ਕਰ ਰਿਹਾ, ਤਾਂ ਮੇਰਾ ਮਕਸਦ ਉਹ ਨਹੀਂ ਹੈ। ਇਹ ਉਹਨਾਂ ਦਾ ਮੋਹ ਹੈ, ਉਹ ਪਿਆਰ ਹੈ, ਉਹ ਹੱਕ ਹੈ ਜਿਹੜਾ ਸਾਨੂੰ ਉਹਨਾਂ ਨੂੰ ਇਸ ਤਰ੍ਹਾਂ ਸੰਬੋਧਨ ਹੋਣ ਦੇ ਲਈ ਹੱਕ ਦਿੰਦਾ ਪਿਆ। ਇੱਕ ਗੱਲ ਤੌਹੀਦ ਹੋਰਾਂ ਨੇ ਛੇੜੀ ਸੀ, ਮੈਂ ਉਦੋਂ ਦੁਬਾਰਾ ਯਾਦ ਕਰਦਿਆਂ ਕਿ ਉਹਨਾਂ ਨੇ ਵੇਲ ਸ਼ਬਦ ਦੀ ਵਰਤੋਂ ਕੀਤੀ। ਤਾਂ ਕਮਾਲ ਦਾ ਪੰਜਾਬੀ ਦਾ ਸ਼ਬਦ ਹੈ ਸ਼ਰਧਾਂਜਲੀ। ਕਿਸੇ ਨੂੰ ਸ਼ਰਧਾਂਜਲੀ ਸ਼ਬਦ ਜਿਹੜਾ ਉਹ ਕਿਤੇ ਉਦਾਸ ਸੁਰ ਦੇ ਨਾਲ ਜੁੜੀ ਹੋਈ ਹੈ, ਤੇ ਜਦੋਂ ਅਸੀਂ ਕਿਸੇ ਦੀ ਵੇਲ ਫੂਕਦੇ ਹਾਂ ਤਾਂ ਉਹਦੇ ਵਿੱਚ ਉਹਦੇ ਗੁਣਾਂ ਨੂੰ, ਉਹਦੀਆਂ ਵਡਿਆਈਆਂ ਨੂੰ ਜਿਹੜਾ ਵਾ ਉਹ ਵਿਚਾਰਿਆ ਜਾਂਦਾ ਹੈ। ਤੇ ਦੇਸਰਾਜ ਅਕਾਲੀ ਬਾਰੇ ਸੋਚਦਿਆਂ ਹੋਇਆ ਤਾਂ ਕੋਈ ਉਦਾਸੀ ਵਾਲੀ ਸੁਰ ਜਿਹੜੀ ਆ ਉਹ ਤੁਹਾਡੇ ਮਨ 'ਚ ਆ ਹੀ ਨਹੀਂ ਸਕਦੀ। ਜਿਵੇਂ ਰਾਜਕੁਮਾਰ ਹੰਸ ਹੋਰਾਂ ਨੇ ਪਹਿਲਾਂ ਜ਼ਿਕਰ ਕਰ ਹੀ ਦਿੱਤਾ ਕਿ ਬਹੁਤ ਜ਼ਿੰਦਾ ਦਿਲ ਆਦਮੀ ਸੀ, ਕਿਉਂਕਿ ਦੇਸਰਾਜ ਅਕਾਲੀ ਖੁੱਲੀ ਕਿਤਾਬ ਸੀ। ਉਹ ਕੋਈ ਲੁਕਵੇਂ ਤੌਰ ਦੇ ਉੱਤੇ ਜ਼ਿੰਦਗੀ ਨਹੀਂ ਸੀ ਜੀਂਦਾ। ਉਹਦਾ ਜਿਹੜੀ ਦਿਨਚਰਿਆ ਹੈ ਉਹਦੇ ਬਾਰੇ ਉਹ ਸਾਫ਼ ਪਤਾ ਸੀ ਕਿ ਸਾਰਾ ਦਿਨ ਉਹਦਾ ਪੜ੍ਹਨ, ਚਿੰਤਨ ਕਰਨ, ਕਿਤਾਬਾਂ ਦੀਆਂ ਗੱਲਾਂ ਕਰਨ, ਆਪ ਸੱਚ ਬੋਲਣ, ਦੂਜਿਆਂ ਨੂੰ ਸੱਚ ਬੋਲਣ ਦੇ ਲਈ ਉਤਸ਼ਾਹਿਤ ਕਰਨ, ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚੋਂ ਉਹ ਗੁਜ਼ਰਦਾ ਸੀ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲਾ। ਉਹਦੇ ਮਨ ਦੇ ਵਿੱਚ ਕੋਈ ਉਦਾਸੀ ਨਾਂ ਦੀ ਚੀਜ਼, ਜ਼ਿੰਦਗੀ ਨੂੰ ਜੀਣ ਵਾਲਾ ਬੰਦਾ ਸੀ, ਜ਼ਿੰਦਗੀ ਨੂੰ ਮਾਨਣ ਵਾਲਾ ਬੰਦਾ ਸੀ। ਮੈਂ ਹਮੇਸ਼ਾ ਉਹਨੂੰ ਦੇਖਿਆ। ਤਾਂ ਹੁਣ ਸ਼ਾਮ ਦਾ ਦੌਰ ਹੈ ਤਾਂ ਨਾਥ ਚੌਰੇ ਜਾਣਾ ਹੈ। ਨਾਥ ਚੌਰੇ ਜਾ ਕੇ ਆਪਣੇ ਦੋਸਤਾਂ ਦੇ ਵਿੱਚ, ਮਤਲਬ ਉਹਦੀ ਹੋਂਦ ਆਪਣੇ ਦੋਸਤਾਂ ਦੇ ਵਿੱਚ ਬਿਲਕੁਲ ਇੱਕ ਰਿਸ਼ੀ ਵਰਗੀ ਹੈ। ਉਹਦੇ ਦੋਸਤ ਉਹਨੂੰ ਇੱਕ ਰਿਸ਼ੀ ਦੇ ਤੌਰ ਦੇ ਉੱਤੇ ਸੁਣਨ ਆਉਂਦੇ ਪਏ ਆ। ਉਹ ਕਿਵੇਂ, ਮਤਲਬ ਸ਼ਬਦਾਂ ਦਾ ਜਾਦੂਗਰ ਸੀ ਉਹ, ਕਿਵੇਂ ਉਹ ਨਾਥ ਚੌਰੇ 'ਚ ਸ਼ਬਦਾਂ ਦੀ ਉਹ ਮਹਿਫਿਲ ਸਜਾਉਂਦਾ ਹੋਏਗਾ। ਮੈਨੂੰ ਲੱਗਦਾ ਹੈ ਕਿ ਉਸ ਇਨਸਾਨ ਨੂੰ ਉਹਦੇ ਦੋਸਤ ਕਦੀ ਵੀ ਨਹੀਂ ਭੁੱਲ ਸਕਦੇ। ਮੈਂ ਦੇਸਰਾਜ ਅਕਾਲੀ ਬਾਰੇ ਜਦੋਂ ਸੋਚਦਾ, ਇੱਕ ਸ਼ਬਦ ਬਹੁਤ ਵਾਰ ਮੇਰੇ ਧਿਆਨ 'ਚ ਆਉਂਦਾ। ਮੈਂ ਇਹ ਸ਼ਬਦ ਬਹੁਤ ਵਾਰ ਪਹਿਲਾਂ ਵੀ ਵਰਤਿਆ ਹੈ। ਬਹੁ ਪੱਖੀ ਸ਼ਖਸੀਅਤ, ਮੈਨੂੰ ਲੱਗਦਾ ਮੈਂ ਪਿਛਲੇ 20-25 ਸਾਲ ਤੋਂ ਪਤਾ ਨਹੀਂ ਕਿੰਨੇ ਜਾਣਿਆਂ ਨੂੰ ਇੰਟਰੋਡਿਊਸ ਕਰਾਉਂਦਿਆਂ ਆਇਆ ਇਹ ਸ਼ਬਦ ਵਰਤਿਆ ਹੋਏਗਾ। ਪਰ ਮੈਨੂੰ ਲੱਗਦਾ ਹੈ ਕਿ ਬਹੁ ਪੱਖੀ ਸ਼ਖਸੀਅਤ ਸ਼ਬਦ ਬਣਿਆ ਦੇਸਰਾਜ ਅਕਾਲੀ ਲਈ ਸੀ। ਮਤਲਬ ਇੱਕ ਲੇਖਕ, ਫਿਰ ਵਿਸ਼ੇਸ਼ ਤੌਰ ਦੇ ਉੱਤੇ ਮਤਲਬ ਕਵਿਤਾ ਨੂੰ ਪਿਆਰ ਕਰਨ ਵਾਲਾ, ਇੱਕ ਚਿੰਤਕ, ਲਕੀਰ ਵਰਗਾ ਮੈਗਜ਼ੀਨ ਜਿਹੜਾ ਵਾ ਉਹਦਾ ਇੰਡੀਪੈਂਡੈਂਟ ਸੰਪਾਦਕ ਹੋਣਾ, ਉਹਨੂੰ ਚਲਾਉਣਾ, ਦੇਸ਼ ਸੇਵਕ, ਨਵਾਂ ਜ਼ਮਾਨਾ, ਦੈਨਿਕ ਭਾਸਕਰ ਦੇ ਨਾਲ ਸੰਪਾਦਕ ਦੇ ਤੌਰ ਦੇ ਉੱਤੇ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣਾ, ਜਰਨਲਿਸਟ ਦੇ ਤੌਰ ਦੇ ਉੱਤੇ ਤੁਸੀਂ ਹਫ਼ਤਾ ਭਰ ਉਹਨੂੰ ਕਿਸੇ ਨਾ ਕਿਸੇ ਢੰਗ ਨਾਲ ਸੱਸਾ ਸਾਹਿਤ, ਸੱਸਾ ਸਿਆਸਤ, ਐੜਾ ਆਰਟ, ਮਤਲਬ ਉਹਨੇ ਇੰਨੇ ਢੰਗ ਅਪਣਾਏ ਹੋਏ ਸੀ ਗੱਲਬਾਤ ਕਰਨ ਦੇ, ਇੰਨੇ ਜ਼ਰੀਏ ਅਪਣਾਏ ਹੋਏ ਸੀ ਗੱਲਬਾਤ ਕਰਨ ਦੇ ਕਿ ਉਹ ਹਰ ਵੇਲੇ ਹਰ ਵਿਸ਼ੇ ਤੇ ਕੁਝ ਵੀ ਬੋਲਣ ਦੀ ਸਮਰੱਥਾ ਰੱਖਣ ਵਾਲਾ ਇਨਸਾਨ ਸੀ। ਮੈਨੂੰ ਲੱਗਦਾ ਹੈ ਕਿ ਬਹੁ ਪੱਖੀ ਸ਼ਖਸੀਅਤ ਦਾ ਮਾਲਕ ਜੇ ਅਸੀਂ ਕਿਸੇ ਵਿਅਕਤੀ ਨੂੰ ਕਹਿਣਾ ਤੇ ਉਹ ਦੇਸਰਾਜ ਅਕਾਲੀ ਹੀ ਸੀ। ਮੈਂ ਦੇਸਰਾਜ ਅਕਾਲੀ ਦੇ ਨਾਲ ਬਹੁਤ ਸਾਰੀਆਂ ਗੱਲਾਂ ਕਰਕੇ ਜੁੜਿਆ ਹੋਇਆ।
ਇੱਕ ਬੜਾ ਵੱਡਾ ਕਾਰਨ ਇਹ ਸੀ ਕਿ ਉਹ ਮੇਰੇ ਬਜ਼ੁਰਗਾਂ ਦਾ, ਮੇਰੇ ਪਿਤਾ ਜੀ ਦਾ ਬਹੁਤ ਸਤਿਕਾਰ ਕਰਦਾ ਸੀ। ਮੇਰੇ ਨਾਲੋਂ ਸ਼ਾਇਦ ਜ਼ਿਆਦਾ ਉਹਨਾਂ ਨਾਲ ਫੋਨ ਤੇ ਗੱਲਬਾਤ ਹੁੰਦੀ ਸੀ। ਪੰਜਾਬੀ ਸਾਹਿਤ ਦੇ ਸ਼ਾਹਸਵਾਰਾਂ ਬਾਰੇ ਕੋਈ ਨਾ ਕੋਈ ਉਹਦੀ ਇਨਕੁਆਇਰੀ ਕਾਲੀ ਦੀ, ਉਹਨੇ ਪਾਪਾ ਨੂੰ ਫੋਨ ਕਰ ਲੈਣਾ। ਸਤਿਆਰਥੀ ਜੀ ਬਾਰੇ ਜਿਹੜੀ ਆ ਉਹ ਗੱਲਬਾਤ ਚੱਲਦੀ ਰਹਿਣੀ। ਜਾਂ ਜਦੋਂ ਵੀ ਮੈਨੂੰ ਲੱਗਦਾ ਹੈ ਕਿ ਉਹਨੂੰ ਮੌਕਾ ਮਿਲਿਆ ਕਿ ਕਿਸੇ ਢੰਗ ਦੇ ਨਾਲ ਬਜ਼ੁਰਗਾਂ ਨੂੰ ਇੱਜ਼ਤ ਦੇਣੀ ਹੈ, ਸਨਮਾਨਿਤ ਕਰਨਾ ਹੈ, ਤਾਂ ਉਹਨਾਂ ਨੂੰ ਮੇਰਾ ਬਾਪੂ ਹਮੇਸ਼ਾ ਯਾਦ ਰਹਿੰਦਾ ਸੀ। ਇਸ ਕਰਕੇ ਵੀ ਮੈਂ ਦੇਸਰਾਜ ਕਾਲੀ ਦਾ ਕਰਜ਼ਦਾਰ ਹਾਂ। ਪ੍ਰਕਾਸ਼ਕ ਦੇ ਤੌਰ ਦੇ ਉੱਤੇ, ਕਿਉਂਕਿ ਮੈਂ ਸੱਚਲ ਪ੍ਰਕਾਸ਼ਨ ਦੇ ਨਾਲ ਜੁੜਿਆ ਹੋਇਆ, ਸੰਦੀਪ ਸਿੰਘ ਹੋਰੀ, ਮਨੂ ਹੋਰੀ, ਦੋਨਾਂ ਨਾਲ ਹੀ ਦੇਸਰਾਜ ਕਾਲੀ ਬਹੁਤ ਪਿਆਰ ਕਰਦਾ ਸੀ। ਮਨੂ ਨੂੰ ਬਹੁਤ ਪਿਆਰ ਕਰਦਾ ਸੀ। ਮੇਰੇ ਵੱਲੋਂ ਲਿਪੀ ਅੰਤਰ ਕੀਤੀਆਂ ਕਿਤਾਬਾਂ, ਤਕਰੀਬਨ ਹਰ ਕਿਤਾਬ ਦੇ ਉੱਤੇ ਉਹਨੇ ਆਪਣੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ। ਔਰ ਨੈਨਸੁਖ ਹੋਰਾਂ ਦੀ ਇੱਕ ਕਿਤਾਬ ਜਦੋਂ ਮੈਂ ਪਹਿਲੀ 2019 ਚ ਕਰ ਰਿਹਾ ਸਾਂ, ਆਈਪੁਰੇ ਦੀ ਬਾਤ, ਤਾਂ ਉਹਦੇ ਵਿੱਚ ਨਾ ਇੱਕ ਕਹਾਣੀ ਸੀ। ਉਸ ਕਹਾਣੀ ਦੇ ਵਿਚਲਾ ਇੱਕ ਸ਼ਬਦ ਉਹ ਇੱਧਰ ਨਹੀਂ ਸੀ ਵਰਤਿਆ ਜਾ ਸਕਦਾ। ਮੈਂ ਉਹਦੇ ਬਾਰੇ ਤਫਸੀਲ ਚ ਗੱਲ ਨਹੀਂ ਕਰਾਂਗਾ। ਮੈਨੂੰ ਲੱਗਦਾ ਹੈ ਕਿ ਨੈਨਸੁਖ ਹੋਰੀ ਆਪ ਉਸ ਚੀਜ਼ ਬਾਰੇ ਗੱਲਬਾਤ ਕਰਨਗੇ। ਉਹ ਰਚਨਾ ਇੱਧਰ ਛਾਪੀ ਨਾ ਸਕਦੀ ਜੇ ਦੇਸਰਾਜ ਕਾਲੀ ਹਿੰਮਤ ਨਾ ਕਰਦਾ। ਮੈਂ ਇੰਨੇ ਸ਼ਬਦ ਹੀ ਉਸ ਗੱਲ ਬਾਰੇ ਕਰਨਾ ਚਾਹਾਂਗਾ। ਬਹੁਤ ਇੰਪੋਰਟੈਂਟ ਔਰ ਬੜੀ ਦਲੇਰੀ ਵਾਲਾ ਉਹ ਡਿਸੀਜ਼ਨ ਸੀ ਜਿਹੜਾ ਦੇਸਰਾਜ ਕਾਲੀ ਨੇ ਲਕੀਰ ਮੈਗਜ਼ੀਨ ਦੇ ਵਿੱਚ ਉਹਨੂੰ ਪਹਿਲਾਂ ਛਾਪਿਆ। ਬਾਅਦ ਵਿੱਚ ਅਸੀਂ ਫੇਰ ਉਹਨੂੰ ਆਈਪੁਰੇ ਦੀ ਵਾਹ ਕਿਤਾਬ ਦੇ ਤੌਰ ਤੇ ਪ੍ਰਕਾਸ਼ਿਤ ਕੀਤਾ। ਧਰਤੀ ਪੰਜ ਦਰਿਆਈ ਬਾਰੇ ਬਹੁਤ ਤਫਸੀਲ ਦੇ ਵਿੱਚ ਉਹਨੇ ਗੱਲਬਾਤ ਕੀਤੀ। ਸੱਚਲ ਪ੍ਰਕਾਸ਼ਨ ਦੀਆਂ ਤਕਰੀਬਨ ਸਾਰੀਆਂ ਕਿਤਾਬਾਂ ਦੇ ਉੱਤੇ ਹੀ ਉਹ, ਮੈਨੂੰ ਇੰਝ ਲੱਗਦਾ ਹੈ ਕਿ ਉਹ ਨਾ ਸਾਡਾ ਪ੍ਰਮੋਟਰ ਸੀ। ਜਾਂ ਮੈਨੂੰ ਇੰਝ ਵੀ ਲੱਗਦਾ ਹੁੰਦਾ ਹੈ ਕਿ ਉਹਦੇ ਅੰਦਰ ਕਿਤੇ ਪ੍ਰੋਫੈਸਰ ਮੋਹਨ ਸਿੰਘ ਦੀ ਰੂਹ ਜਿਹੜੀ ਆ ਉਹ ਮਤਲਬ ਬੈਠੀ ਹੋਈ ਸੀ। ਜਿਵੇਂ ਪ੍ਰੋਫੈਸਰ ਮੋਹਨ ਸਿੰਘ ਪੰਜ ਦਰਿਆ ਮੈਗਜ਼ੀਨ ਦੇ ਨਾਲ ਉਹਦੇ ਜ਼ਰੀਏ ਜਿਹੜੇ ਨਵੇਂ ਪੁੰਗਰ ਦੇ ਲੇਖਕ ਹੁੰਦੇ ਸੀ ਉਹਨਾਂ ਨੂੰ ਛਾਪਦਾ ਸੀ, ਉਹਨਾਂ ਨੂੰ ਉਤਸ਼ਾਹ ਦਿੰਦਾ ਸੀ ਕਿ ਉਹ ਲੇਖਕ ਬਣ ਸਕਣ। ਤਾਂ ਦੇਸਰਾਜ ਕਾਲੀ ਸਾਡੇ ਵਰਗੇ ਜਿਹੜੇ ਬਹੁਤ ਛੋਟੇ ਜਿਹੇ ਪ੍ਰਕਾਸ਼ਕ ਨੇ, ਜਿਹੜੇ ਕਿਤਾਬਾਂ ਨੂੰ ਪਿਆਰ ਕਰਨ ਦੇ ਲਈ ਉਹ ਕਿਤਾਬਾਂ ਛਾਪਦੇ ਨੇ, ਉਹਨਾਂ ਨੂੰ ਉਤਸ਼ਾਹਿਤ ਕਰਦਾ ਸੀ ਕਿ ਉਹ ਚੰਗਾ ਸਾਹਿਤ ਸਮਾਜ ਦੇ ਵਿੱਚ ਲਿਆਉਂਦੇ ਰਹਿਣ। ਉਹਨਾਂ ਦੀ ਹਿੰਮਤ ਜਿਹੜੀ ਆ ਉਹ ਬਣੀ ਰਹੇ। ਇੱਕ ਬਹੁਤ ਵੱਡੀ ਚੀਜ਼ ਕਿ ਮੇਰਾ ਸੰਬੰਧ ਉਹਦੇ ਨਾਲ ਇੱਕ ਪਾਠਕ ਦੇ ਤੌਰ ਦੇ ਉੱਤੇ ਵੀ ਸੀ, ਕਿਉਂਕਿ ਉਹ ਲੇਖਕ ਸੀ ਤੇ ਮੈਂ ਉਹਦੀਆਂ ਰਚਨਾਵਾਂ, ਉਹਦੇ ਵਿਸ਼ਿਆਂ ਨੂੰ ਤੇ ਉਹਦੀਆਂ ਪੇਸ਼ਕਾਰੀਆਂ ਨੂੰ ਦੇਖਦਾ ਸਾਂ। ਲੇਖਕ ਦੇ ਤੌਰ ਦੇ ਉੱਤੇ ਵੀ ਮੇਰਾ ਉਹਦੇ ਨਾਲ ਜਿਹੜਾ ਉਹ ਇੱਕ ਖਾਸ ਤਰ੍ਹਾਂ ਦਾ ਸੰਬੰਧ ਹੈ। ਜਦੋਂ ਮੈਂ ਦੇਸਰਾਜ ਕਾਲੀ ਨੂੰ ਲੇਖਕ ਦੇ ਤੌਰ ਤੇ ਦੇਖਦਾ ਤੇ ਨਾਗਮਨੀ ਸ਼ਾਇਦ ਉਹਦੀ ਪਹਿਲੀ ਕਹਾਣੀ ਛਪੀ ਸੀ, ਮੈਨੂੰ ਕਹਾਣੀ ਯਾਦ ਨਹੀਂ ਆ ਰਹੀ, 1996 ਦਾ ਦੌਰ ਹੈ। ਤਾਂ ਮਤਲਬ ਮੈਂ ਉਹਨੂੰ ਇੰਝ ਲੈਣਾ ਕਿ 1996 ਤੋਂ ਹੁਣ ਤੱਕ ਦੇ ਇਸ ਸਾਰੇ ਤਕਰੀਬਨ 25 ਸਾਲ ਦੇ ਦੌਰ ਤੱਕ, ਮਤਲਬ ਪੰਜਾਬ ਦੇ ਉਸ ਅੱਤਵਾਦ ਦੇ ਦੌਰ ਤੋਂ ਬਾਅਦ ਤੋਂ ਸ਼ੁਰੂ ਹੋ ਕੇ 2023 ਤੱਕ ਤਕਰੀਬਨ 25 ਸਾਲ ਦੇ ਵਿੱਚ ਉਹਨੇ ਬਹੁਤ ਰਚਨਾ ਕੀਤੀ ਹੈ। ਉਹਨੇ ਇੰਨੀਆਂ ਕਿਤਾਬਾਂ, ਉਹਨੇ ਇੰਨਾ ਸਾਹਿਤ ਰਚਿਆ ਕਿ ਮੈਨੂੰ ਲੱਗਦਾ ਹੈ ਕਿ ਬਹੁਤ ਔਖਾ ਹੈ। ਇੰਨੀ ਮਿਆਰੀ ਰਚਨਾ ਕਰਨਾ ਬਹੁਤ ਔਖਾ ਹੈ। ਜਿਹੜੇ ਸਮਾਜ ਨੂੰ ਉਹ ਆਪਣੀਆਂ ਰਚਨਾਵਾਂ ਦੇ ਵਿੱਚ ਚਿਤਰਨ ਦੀ ਕੋਸ਼ਿਸ਼ ਕਰਦਾ ਪਿਆ ਹੈ, ਜਿਹੜਾ ਸਮਾਜ, ਜਿਸ ਸਮਾਜ ਵਿਚਲੇ ਪਾਤਰਾਂ ਨੂੰ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਸਮਾਜ ਬਿਲਕੁਲ ਇਸ ਕਿਸਮ ਦਾ ਹੈ ਕਿ ਜਿਹੜਾ ਸੰਘਰਸ਼ ਦੇ ਨਾਲ ਤਬਦੀਲ ਹੋਣ ਦੀ ਆਪਣੀ ਜਿਹੜੀ ਸਮਰੱਥਾ ਸੀ, ਉਹਨੂੰ ਤਾਜ਼ਾ ਹੀ ਉਹਨੇ ਗਵਾਇਆ। ਜਿਵੇਂ ਇਹਨੂੰ ਇੰਝ ਦੇਖਣਾ ਹੋਵੇ ਕਿ ਉਸ ਸਮਾਜ ਦੇ ਵਿਚਲਾ ਜਿਹੜਾ ਸਮਾਜ ਨੂੰ ਤਬਦੀਲ ਕਰਨ ਦਾ ਜਿਹੜੀ ਸੋਚ ਸੀ, ਉਹਦਾ ਮਾਰਕਸਵਾਦੀ ਫਲਸਫਾ ਵੀ ਫੇਲ ਹੋ ਗਿਆ ਸੀ ਤੇ ਤਕਰੀਬਨ ਧਰਮ ਆਧਾਰਿਤ ਜਿਹੜਾ ਖਾਲਿਸਤਾਨੀ ਸੋਚ ਵਾਲਾ
ਸ਼ਾਇਦ ਸਮਾਜ ਨੂੰ ਤਬਦੀਲ ਕਰਨ ਵਾਲਾ ਇਹ ਕੋਈ ਖਿਆਲ ਸੀ, ਉਹ ਵੀ ਫੇਲ ਹੋ ਚੁੱਕਾ ਸੀ। ਤਾਂ ਉਹਦੇ ਜਿਹੜੇ ਪਾਤਰ ਨੇ ਤੇ ਉਹ ਇੱਕ ਜਿਹੜਾ ਸਮਾਜ ਦੇ ਵਿੱਚ ਵਿਚਰਦੇ ਪਏ ਨੇ, ਉਹਨਾਂ ਵੱਲ ਜਦੋਂ ਮੈਂ ਧਿਆਨ ਮਾਰਦਾ ਕਿ ਦੇਸਰਾਜ ਕਾਲੀ ਦੀਆਂ ਕਹਾਣੀਆਂ ਵਿਚਲਾ ਜਾਂ ਉਹਦੇ ਨਾਵਲਾਂ ਵਿਚਲਾ ਸਮਾਜ ਜਿਹੜਾ ਉਹ ਇਹੋ ਜਿਹਾ ਕਿਉਂ ਸੀ, ਤਾਂ ਮੈਨੂੰ ਸਮਝ ਆਉਂਦੀ ਆ ਉਹ ਅਸਲ ਦੇ ਵਿੱਚ ਬਿਮਾਰ ਸਮਾਜ ਨੂੰ ਪ੍ਰੈਜ਼ੈਂਟ ਕਰਦਾ ਪਿਆ। ਤੇ ਉਸ ਸਮਾਜ ਦਾ ਜਿਹੜਾ ਖਾਸਾ ਹੈ ਉਹ ਅਸਹਿਜਤਾ ਹੈ, ਉਸ ਤੇ ਸਹਿਜ ਨਹੀਂ ਹੈਗਾ ਕੁਝ। ਜਿਹੜਾ ਉਹੋ ਜਿਹੇ ਸਮਾਜ ਦੇ ਵਿੱਚ ਜਿਹੜਾ ਵਿਚਰਦਾ ਪਿਆ ਇਨਸਾਨ ਹੈ, ਉਹ ਆਪਣੀ ਜਿਹੜੀ ਹੋਣੀ ਹੈ, ਉਹ ਜਿਹੜੀ ਆਪਣੀ ਸਥਿਤੀ ਆ, ਉਹਨੂੰ ਹੰਢਾਉਣ ਲਈ ਮਜਬੂਰ ਹੈਗਾ। ਉਹ ਸਿਸਟਮ ਦੀ ਜਿਹੜੀ ਵਿਵਸਥਾ ਦੀ ਜਿਹੜੀ ਕਰੂਐਲਿਟੀ ਹੈ, ਜਿਹੜੀ ਕਰੂਰਤਾ ਹੈ ਨਾ, ਉਹਦਾ ਸ਼ਿਕਾਰ ਹੈ। ਉਹਨੂੰ ਚੇਂਜ ਕਰਨ ਦੀ ਗੱਲ ਉਹਦੇ ਦਿਮਾਗ ਦੇ ਵਿੱਚ ਨਹੀਂ ਆਉਂਦੀ। ਉਹ ਹਾਰਿਆ ਹੋਇਆ ਇਨਸਾਨ ਦੇ ਤੌਰ ਦੇ ਉੱਤੇ ਨਜ਼ਰ ਆਉਂਦਾ ਹੈ। ਇਸੇ ਕਰਕੇ ਉਹਦੇ ਪਾਤਰ ਜਿਹੜੇ ਨਾ ਉਹ ਮੈਂ ਜਦੋਂ ਵੱਖ-ਵੱਖ ਥਾਂ ਤੇ ਦੇਖਦਾ, ਉਹਦੇ ਪਾਤਰ ਜਿਹੜੇ ਨਾ ਉਹ ਦੋ ਰਾਹ ਅਖਤਿਆਰ ਕਰਦੇ ਆ। ਪਲਾਇਨ ਦਾ ਵੱਡਾ ਰਾਹ ਕਿ ਇਹ ਸਾਰੇ ਕੁਝ ਤੋਂ ਬਾਹਰ ਨਿਕਲ ਜਿਆ ਜਾਵੇ। ਤਦ ਹੀ ਮੈਨੂੰ ਇਹ ਲੱਗਦਾ ਹੁੰਦਾ ਕਿ ਦੇਸਰਾਜ ਕਾਲੀ ਦੇ ਸਾਹਿਤ ਦੇ ਵਿੱਚ ਵੀ ਤੇ ਜਦੋਂ ਉਹਦੀਆਂ ਪੋਲੀਟੀਕਲ ਗੱਲਾਂ ਦੇ ਵਿੱਚ ਵੀ ਜਾਂ ਪੰਜਾਬ ਬਾਰੇ ਵੀ ਗੱਲਾਂ ਕਰਦਿਆਂ ਆ, ਉਹ ਇਸ ਗੱਲ ਤੋਂ ਬਹੁਤ ਚਿੰਤਤ ਸੀ ਕਿ ਜਿਹੜੀ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਤੇਜ਼ੀ ਨਾਲ ਪਲਾਇਨ ਕਰਦੀ ਪਈ ਆ ਇੱਥੋਂ ਬਾਹਰ, ਕਿਉਂਕਿ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਇਹ ਵਾਲਾ ਸਮਾਜ ਜਿਹੜਾ ਉਹ ਤਬਦੀਲ ਹੋ ਸਕਦਾ, ਇਹ ਇੱਥੇ ਰਿਹਾ ਨਹੀਂ ਜਾ ਸਕਦਾ। ਇਹ ਚਿੰਤਾ ਜਿਹੜੀ ਆ ਉਹਦੇ ਪਾਤਰ ਜਿਹੜੇ ਆ ਉਹ ਹੰਢਾਉਂਦੇ ਪਏ ਆ। ਤੇ ਦੂਜੀ ਜਿਹੜੀ ਚੀਜ਼ ਮੈਨੂੰ ਇਹਦੇ ਚੋਂ ਨਜ਼ਰ ਆਉਂਦੀ ਪਈ ਹੈ ਕਿ ਉਹਦੇ ਕੁਝ ਪਾਤਰ ਜਿਹੜੇ ਆ ਉਹ ਅਧਿਆਤਮ ਵੱਲ ਝੁਕਦੇ ਆ, ਧਾਰਮਿਕ ਰੁਚੀ ਵੱਲ ਝੁਕਦੇ ਆ, ਤੇ ਉਸ ਅਧਿਆਤਮ ਵੱਲ ਝੁਕ ਕੇ ਜਿੰਨੀ ਕੁ ਸਹਿਜਤਾ ਉਹ ਆਪਣੇ ਅੰਦਰ ਲਿਆਉਂਦੇ ਆ, ਕਿਉਂਕਿ ਸਮਾਜ ਜਿਹੜਾ ਉਹ ਸਹਿਜ ਹੈ, ਜਿੰਨੀ ਕੁ ਸਹਿਜਤਾ ਉਹ ਆਪਣੇ ਅੰਦਰ ਲਿਆਉਂਦੇ ਆ, ਇਹ ਮੈਨੂੰ ਲੱਗਦਾ ਵੀ ਇਹ ਵੀ ਉਹਨਾਂ ਦਾ ਭਰਮ ਹੀ ਹੈ। ਕਿਉਂਕਿ ਉਹ ਆਪਣੇ ਆਪ ਨੂੰ ਸਹਿਜ ਕਰਦੇ ਪਏ ਨੇ, ਸਮਾਜ ਤੇ ਸਗੋਂ ਹੋਰ ਜ਼ਿਆਦਾ ਨਿਘਾਰ ਵੱਲ ਵੱਧਦਾ ਪਿਆ, ਸਮਾਜ ਤਾਂ ਸਗੋਂ ਹੋਰ ਮਾੜਾ ਹੁੰਦਾ ਪਿਆ। ਤੇ ਉਹਨਾਂ ਦੀ ਸਹਿਜਤਾ ਤੇ ਸਮਾਜ ਦੀ ਅਸਹਿਜਤਾ ਇਸ ਤਰ੍ਹਾਂ ਦੀ ਹੈ ਕਿ ਉਹ ਪਾਤਰ ਜਿਹੜਾ ਉਹ ਸਵਾਏ ਆਪਣੀ ਹੋਣੀ ਹੰਢਾਉਣ ਤੋਂ ਉਹਦੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ। ਜਦੋਂ ਮੈਂ ਪਾਤਰਾਂ ਨੂੰ ਮਤਲਬ ਵੱਖ-ਵੱਖ ਵਰਗਾਂ 'ਚ ਵੰਡ ਕੇ ਦੇਖਦਾ ਕਿ ਉਹ ਕਿਹੜੇ ਪਾਤਰ ਸਿਰਜਦਾ ਪਿਆ, ਕਿਹੜੇ ਪਾਤਰ ਉਹਦੇ ਲਿਟਰੇਚਰ 'ਚ ਆਉਂਦੇ ਪਏ ਹੈ, ਤਾਂ ਉਹ ਕੋਈ ਮਹਾਨਾਇਕ ਨਹੀਂ ਸਿਰਜਦਾ ਪਿਆ। ਮਹਾਨਾਇਕ ਦਾ ਤਾਂ ਸਮਾਂ ਹੀ ਨਹੀਂ ਹੈ। ਉਹ ਲੋਅਰ ਮਿਡਲ ਕਲਾਸ ਦੇ ਪਾਤਰਾਂ ਨੂੰ ਚਿੱਤਰਦਾ ਪਿਆ ਹੈ, ਉਹਨਾਂ ਪਾਤਰਾਂ ਨੂੰ ਜਿਨ੍ਹਾਂ ਦੀ ਰੂਟਸ ਜਿਹੜੀਆਂ ਨੇ ਉਹ ਪਿੰਡਾਂ ਦੀਆਂ ਨੇ, ਤੇ ਉਹ ਮਜਬੂਰੀ ਬਸ ਸ਼ਹਿਰ ਦੇ ਵਿੱਚ ਜਿਹੜੇ ਆ ਉਹ ਆ ਕੇ ਜ਼ਿੰਦਗੀ ਜੀਣ ਦੇ ਲਈ ਮਜਬੂਰ ਨੇ। ਔਰ ਜ਼ਿੰਦਗੀ ਸ਼ਹਿਰ ਦੇ ਵਿੱਚ ਆ ਕੇ ਜ਼ਿੰਦਗੀ ਜੀਣ ਲਈ ਮਜਬੂਰ ਦੇ ਨਾਲ ਕਿੰਨਾ ਵੱਡਾ ਦੁਖਾਂਤ ਹੈ ਕਿ ਉਹਨਾਂ ਨੂੰ ਸ਼ਹਿਰ 'ਚ ਇੱਕ ਖਾਸ ਕਿਸਮ ਦੀ ਮਤਲਬ ਬੇਗਾਨਾਪਨ ਜਿਹੜਾ ਨਾ ਉਹ ਵੀ ਬਰਦਾਸ਼ਤ ਕਰਨਾ ਪੈ ਰਿਹਾ, ਕਿਉਂਕਿ ਉਹ ਆਪਣੀਆਂ ਰੂਟਸ ਤੋਂ ਆਪਣੀਆਂ ਜੜ੍ਹਾਂ ਤੋਂ ਟੁੱਟ ਕੇ ਇੱਥੇ ਆਏ ਨੇ ਤੇ ਉਹਨਾਂ ਦਾ ਦਿਲ ਜਿਹੜਾ ਉਹ ਇੱਥੇ ਨਹੀਂ ਹੈਗਾ। ਇਸ ਕਿਸਮ ਦੇ ਪਾਤਰ, ਇਸ ਕਿਸਮ ਦੇ ਸਮਾਜ ਨੂੰ ਦੇਸਰਾਜ ਕਾਲੀ ਜਿਹੜਾ ਉਹ ਆਪਣੀਆਂ ਰਚਨਾਵਾਂ ਦੇ ਵਿੱਚ ਲੈ ਕੇ ਆਉਂਦਾ। ਹੁਣ ਕਈਆਂ ਥਾਵਾਂ ਦੇ ਉੱਤੇ ਮੈਨੂੰ ਇਹ ਵੀ ਮਤਲਬ ਉਹਦੇ ਪਾਤਰਾਂ ਦੇ ਵਿੱਚ ਨਜ਼ਰ ਆਉਂਦਾ ਕਿ ਮਤਲਬ ਉਹਦੇ ਪਾਤਰਾਂ ਨੂੰ ਸੁਪਨੇ ਆਉਂਦੇ ਨੇ ਤੇ ਉਹ ਸੁਪਨਿਆਂ ਦੇ ਵਿੱਚ ਜਿਹੜੇ ਆ ਉਹਨਾਂ ਨੂੰ ਸੱਪ ਨਜ਼ਰ ਆਉਂਦੇ ਨੇ। ਮਤਲਬ ਉਹਦੇ ਪਾਤਰ ਜਾਂ ਸਾਡੇ ਸਮਾਜ ਵਿਚਲੇ ਜਿਹੜੇ ਲੋਕ ਨੇ ਉਹ ਸਾਡੀ ਵਿਵਸਥਾ ਤੋਂ, ਉਹ ਸਾਡੇ ਸਿਸਟਮ ਤੋਂ ਕਿੰਨੇ ਖੌਫਜ਼ਦਾ ਨੇ ਕਿ ਉਹ ਸਿਸਟਮ ਜਿਹੜਾ ਉਹ ਸੱਪ ਬਣ ਕੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਜਿਹੜਾ ਵਾ ਉਹ ਤੰਗ ਕਰਦਾ ਪਿਆ। ਤਾਂ ਇਹ ਪੱਖ ਜਿਹੜਾ ਉਹ ਚਿਤਰਨ ਦੇ ਵਿੱਚ ਦੇਸਰਾਜ ਕਾਲੀ ਬਹੁਤ ਕਾਮਯਾਬ ਹੋਇਆ। ਦੇਸਰਾਜ ਕਾਲੀ ਦੀ ਸ਼ਖਸੀਅਤ ਬਾਰੇ ਇੱਕ ਪੱਖ ਜਿਹੜਾ ਮੈਨੂੰ ਉਹਦੀ ਆਲੋਚਨਾ ਨਾਲ ਜੁੜਿਆ ਹੋਇਆ ਬਹੁਤ ਮਹੱਤਵਪੂਰਨ ਲੱਗਦਾ। ਉਹਦੀ ਗੱਲ ਡਾਕਟਰ ਰਾਜਕੁਮਾਰ ਹੰਸੋਰਾ ਨੇ ਵੀ ਕੀਤੀ ਕਿ ਉਹਨੇ ਪਤਾ ਨਹੀਂ ਕਿਵੇਂ ਵਿਕਸਿਤ ਕਰ ਲਈ ਆਲੋਚਨਾ ਵਾਲੀ ਪ੍ਰਵਿਰਤੀ, ਜਦੋਂ ਕਿ ਉਹ ਆਲੋਚਕ ਨਹੀਂ ਸੀ।
ਤਾਂ ਕਿਉਂਕਿ ਮੈਨੂੰ ਉਹਨਾਂ ਨੂੰ ਵੀ ਡਾਕਟਰ ਸਾਹਿਬ ਨੂੰ ਵੀ ਦੇਸ ਰਾਜ ਕਾਲੀ ਹੋਰਾਂ ਨਾਲ ਬਹੁਤ ਸਾਰੀਆਂ ਕਾਨਫਰੰਸ ਜਾਂ ਸੈਮੀਨਾਰਸ ਅਟੈਂਡ ਕਰਨ ਦਾ ਮੌਕਾ ਮਿਲਿਆ ਹੋਏਗਾ। ਮੈਨੂੰ ਵੀ ਇਹ ਮੌਕਾ ਮਿਲਦਾ ਰਿਹਾ। ਮੈਂ ਦੇਸ ਰਾਜ ਕਾਲੀ ਵਿਚਲੇ ਆਲੋਚਕ ਨੂੰ ਦੋ ਥਾਵਾਂ ਤੋਂ ਮਤਲਬ ਦੇਖਣ ਦੀ ਕੋਸ਼ਿਸ਼ ਕਰਦਾ। ਇੱਕ ਉਹ ਦੇਸ ਰਾਜ ਕਾਲੀ ਜਿਹੜਾ ਯੂਨੀਵਰਸਿਟੀਆਂ ਕਾਲਜਿਸ ਦੇ ਵਿਚਲੇ ਜਿਹੜੇ ਸੈਮੀਨਾਰਸ ਹੋ ਰਹੇ ਆ ਉਹਨਾਂ ਦੇ ਵਿੱਚ ਬੋਲਦਾ ਹੈ। ਦੂਜਾ ਦੇਸ ਰਾਜ ਕਾਲੀ ਜਿਹੜਾ ਆਪਣੇ ਬਰਕਤਾਂ ਵੈਬ ਟੀਵੀ ਦੇ ਉੱਤੇ ਕਿਤਾਬਾਂ ਦੀ ਪੁੰਛਾਣ ਕਰਦਿਆਂ ਹੋਇਆਂ ਬੇਲਿਹਾਜ਼ਾ ਹੋ ਕੇ ਜਿਹੋ ਜਿਹਾ ਸਾਹਿਤ ਰਚਿਆ ਜਾ ਰਿਹਾ ਹੈ, ਜਿਹੋ ਜਿਹੀ ਕਵਿਤਾ ਰਚੀ ਜਾ ਰਹੀ ਹੈ ਔਰ ਜਿੰਨੀ ਉੱਚੀ ਸੁਰ ਵਾਲੀ ਕਵਿਤਾ ਰਚੀ ਜਾ ਰਹੀ ਹੈ ਔਰ ਜਿਹਦੇ ਵਿੱਚੋਂ ਰਾਇਮ ਜਿਹੜੀ ਆ ਉਹ ਮੰਨਫੀ ਹੁੰਦੀ ਜਾ ਰਹੀ ਹੈ, ਉਹਦੀ ਚਿੰਤਾ ਬਾਰੇ ਉਹ ਜਦੋਂ ਗੱਲਾਂ ਕਰਦਾ ਪਿਆ ਤਾਂ ਫਿਰ ਮੈਨੂੰ ਉਹ ਵਾਲਾ ਆਲੋਚਕ ਵੀ ਉੱਥੇ ਨਜ਼ਰ ਆਉਂਦਾ ਹੈ। ਜਦੋਂ ਮੈਂ ਦੇਸ ਰਾਜ ਕਾਲੀ ਦੀ ਆਲੋਚਨਾ ਦੀ ਗਰਾਊਂਡ ਨੂੰ ਲੱਭਣ ਦੀ ਕੋਸ਼ਿਸ਼ ਕਰਦਾ, ਦੇਖਣ ਦੀ ਕੋਸ਼ਿਸ਼ ਕਰਦਾ, ਤਾਂ ਉਹ ਕਿਤਾਬੀ ਕਿਸਮ ਦੀ ਸ਼ਬਦਾਵਲੀ ਨਾਲ ਨਹੀਂ ਜੁੜੀ ਹੋਈ। ਉਹ ਅਕੈਡਮਿਕ ਆਲੋਚਨਾ ਵਾਲੀ ਲੈਂਗੁਏਜ ਨੂੰ ਤੇ ਉਹ ਰਾਹ ਜਿਹੜੇ ਆ ਉਹਨਾਂ ਨੂੰ ਅਖਤਿਆਰ ਨਹੀਂ ਕਰਦਾ, ਮੈਂ ਜਿੰਨਾ ਕੁ ਮੈਂ ਉਹਨੂੰ ਦੇਖ ਸਕਿਆ। ਦੋ ਐਗਜ਼ਾਮਪਲਸ ਮੈਂ ਜ਼ਰੂਰ ਸ਼ੇਅਰ ਕਰਨੀਆਂ ਚਾਹਾਂਗਾ। ਜਦੋਂ ਉਹ ਕਰਨ ਨੇ ਵੀ ਗੱਲ ਕੀਤੀ ਸੀ, ਜਦੋਂ ਉਹ ਲਾਲ ਸਿੰਘ ਦਿਲ ਨੂੰ ਤੇ ਪਾਸ਼ ਦਾ ਕੰਪੈਰੀਜ਼ਨ ਕਰਦਾ ਪਿਆ, ਉਹਨਾਂ ਦੋਨਾਂ ਵਿਚਲੀ ਦਲਿਤ ਚੇਤਨਾ ਨੂੰ ਜਿਹੜੀਆਂ ਉਹ ਕਵਿਤਾਵਾਂ ਲਿਖਦੇ ਆ ਉਹਨਾਂ ਨੂੰ ਦੇਖਦਾ ਪਿਆ, ਤਾਂ ਉਹਨਾਂ ਦੀ ਪਰਖ ਦਾ, ਉਹਦੇ ਵਿਸ਼ੇ ਦਾ ਤੇ ਉਹਦੀ ਪੇਸ਼ਕਾਰੀ ਦਾ ਪੈਮਾਨਾ ਜਿਹੜਾ ਵਾ ਉਹ ਬਿਲਕੁਲ ਮਤਲਬ ਉਹਦਾ ਬਹੁਤ ਮੌਲਿਕ ਆ, ਉਹਦਾ ਆਪਣਾ ਹੀ ਬਣਾਇਆ ਹੋਇਆ ਹੈ। ਹੁਣ ਉਹ ਲਾਲ ਸਿੰਘ ਦਿਲ ਦੀ ਕਵਿਤਾ ਵਿਚਲੀ ਸਹਿਜਤਾ ਨੂੰ ਆਧਾਰ ਬਣਾ ਕੇ ਕਿ ਉਹ ਇੰਨੇ ਵੱਡੇ ਦੁਖਾਂਤ ਨੂੰ ਐਸੇ ਤਰ੍ਹਾਂ ਦੇ ਮਤਲਬ ਸਿਚੁਏਸ਼ਨ ਨੂੰ ਇੰਨੀ ਸਹਿਜ ਅਵਸਥਾ ਦੇ ਵਿੱਚ ਜਿਹੜਾ ਉਹ ਸੰਬੋਧਿਤ ਹੋ ਰਿਹਾ, ਤੇ ਪਾਸ਼ ਉਹਦੇ ਬਿਲਕੁਲ ਪੈਰਲਲ ਪਾਸ਼ ਦੀ ਕਵਿਤਾ ਵਿਚਲਾ ਜਿਹੜਾ ਖੜਾਕ ਹੈ ਮਤਲਬ ਉਹਨੂੰ ਆਧਾਰ ਬਣਾਉਂਦਾ ਪਿਆ। ਹੁਣ ਸਹਿਜਤਾ ਤੇ ਖੜਾਕ ਨੂੰ ਕਿਸੇ ਦੀ ਕਵਿਤਾ ਨੂੰ ਸਮਝਣ ਤੇ ਉਹਨੂੰ ਸਮਝਾਉਣ ਦਾ ਆਧਾਰ ਬਣਾਉਣਾ ਮੈਨੂੰ ਲੱਗਦਾ ਕਿ ਦੇਸ ਰਾਜ ਕਾਲੀ ਦਾ ਕਮਾਲ ਹੈ, ਉਹ ਕਿਵੇਂ ਕਵਿਤਾ ਨੂੰ ਪਕੜਦਾ। ਦੂਜਾ, ਜਦੋਂ ਮੈਂ ਉਹਨੂੰ ਸੈਮੀਨਾਰਸ ਦੇ ਵਿੱਚ ਜਾਂ ਕਾਨਫਰੰਸਾਂ 'ਚ ਸੁਣਨਾ, ਤੇ ਕਿਉਂਕਿ ਬਹੁਤ ਬੇਬਾਕ ਤਬੀਅਤ ਦਾ ਮਾਲਕ ਸੀ ਤੇ ਬੋਲਣ ਲੱਗਿਆ ਉਹਨੂੰ ਕੋਈ ਖੌਫ ਨਹੀਂ ਸੀ ਹੁੰਦਾ। ਉਹ ਆਪਣੀ ਆਲੋਚਨਾ ਦੇ ਵਿੱਚ ਜਿਹੜੀਆਂ ਗੱਲਾਂ ਕਰਦਾ ਸੀ, ਜਿਸ ਵੀ ਵਿਸ਼ੇ ਤੇ ਕਰਦਾ ਸੀ, ਉਹ ਮਹੱਤਵਪੂਰਨ ਗੱਲਾਂ ਹੁੰਦੀਆਂ ਸੀ, ਨਾ ਕਿ ਮੈਨੂੰ ਲੱਗਦਾ ਕਿ ਮਹੱਤਵਪੂਰਨ ਗੱਲਾਂ ਦਾ ਵਿਖਾਵਾ। ਮਤਲਬ ਸਾਡੀ ਆਲੇ ਦੁਆਲੇ ਦੀ ਆਲੋਚਨਾ ਦੇ ਵਿੱਚ ਉਹ ਮਹੱਤਵਪੂਰਨ ਗੱਲਾਂ ਦਾ ਵਿਖਾਵਾ ਕਰਨ ਵਾਲੀ ਜਿਹੜੀ ਸ਼ਬਦਾਵਲੀ ਹੈ ਜਾਂ ਜਿਹੜਾ ਸ਼ਬਦ ਜਾਲ ਹੈ ਨਾ, ਇਹ ਉਹਦੀ ਭਰਮਾਰ ਹੋਈ ਪਈ ਹੈ। ਤਾਂ ਉਹ ਇੱਕ ਤਾਂ ਇਸ ਤਰ੍ਹਾਂ ਦੀ ਸ਼ਬਦਾਵਲੀ ਤੋਂ ਬਚਿਆ ਹੋਇਆ ਸੀ। ਉਹ ਇੰਪੋਰਟੈਂਟ ਗੱਲ ਕਰਦਾ ਸੀ, ਨਾ ਕਿ ਦਿਖਾਵਾ ਕਰਦਾ ਸੀ। ਦੂਜਾ, ਉਹਨੂੰ ਜਿਹੜੀ ਧਾਰਨਾ ਉਹ ਬੁਲਾਉਂਦਾ ਸੀ, ਜਿਹੜੀ ਉਹ ਗੱਲ ਕਹਿੰਦਾ ਸੀ, ਉਹਨੂੰ ਆਪਣੀ ਗੱਲ ਕਹਿਣ ਦੇ ਲਈ ਕਿਸੇ ਵੱਡੇ ਆਲੋਚਕ ਦੇ ਹਵਾਲੇ ਦੀ ਜ਼ਰੂਰਤ ਨਹੀਂ ਸੀ ਪੈਂਦੀ। ਇੰਨਾ ਕੌਨਫੀਡੈਂਸ ਸੀ, ਉਹ ਇੰਨਾ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਸੀ ਕਿ ਆਪਣੀ ਗੱਲ ਦੀ ਸਪੋਰਟ ਵਾਸਤੇ ਉਹਨੂੰ ਕਿਸੇ ਵੱਡੇ ਬੰਦੇ ਦੇ ਉਹੋ ਜਿਹੇ ਵਿਸ਼ੇ ਦੇ ਉੱਤੇ ਕਿਸੇ ਹਵਾਲੇ ਦੀ ਮੁਤਾਜੀ ਜਿਹੜੀ ਆ ਉਹ ਕਦੀ ਮਹਿਸੂਸ ਨਹੀਂ ਸੀ ਹੁੰਦੀ। ਸ਼ਾਇਦ ਮਤਲਬ ਇਹ ਚੀਜ਼ ਜਿਹੜੀ ਆ ਉਹ ਜਲੰਧਰ ਜਦੋਂ ਸ਼ਰਧਾਂਜਲੀ ਸਮਾਗਮ ਹੋ ਰਿਹਾ ਸੀ ਤੇ ਜਤਿੰਦਰ ਪੰਨੂ ਹੋਰੀ ਜਦੋਂ ਬੋਲ ਰਹੇ ਸਨ ਦੇਸ ਰਾਜ ਕਾਲੀ ਬਾਰੇ, ਉਹਨਾਂ ਨੇ ਵੀ ਇਹ ਗੱਲ ਤਸਦੀਕ ਕੀਤੀ। ਉਹ ਕਿਸੇ ਇੱਕ ਬੰਦੇ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਸੀ, ਉਸ ਬੰਦੇ ਬਾਰੇ ਬੋਲਣਾ ਚਾਹੁੰਦਾ ਸੀ ਉਹ, ਤਾਂ ਉਹ ਸਿਰਫ ਦੇਸ ਰਾਜ ਕਾਲੀ ਸਿਰਫ ਇਹ ਵੇਖਦਾ ਸੀ ਕਿ ਉਹ ਜੋ ਸੋਚ ਰਿਹਾ ਉਹ ਠੀਕ ਸੋਚ ਰਿਹਾ ਜਾਂ ਨਹੀਂ, ਤੇ ਜੇ ਉਹਨੂੰ ਲੱਗਦਾ ਸੀ ਕਿ ਉਹ ਠੀਕ ਸੋਚ ਰਿਹਾ ਤੇ ਫਿਰ ਉਹਨੂੰ ਕੋਈ ਪਰਵਾਹ ਨਹੀਂ ਸੀ ਕਿ ਉਹ ਕਿਸ ਰਵਾਨਗੀ ਦੇ ਵਿੱਚ ਕਿਸੇ ਬਾਰੇ ਗੱਲ ਕਰ ਰਿਹਾ, ਕਿਉਂਕਿ ਉਹਦੇ ਕੋਲ ਜਿਹੜੀ ਗਿਆਨ ਜਾਂ ਉਹਦੇ ਕੋਲ ਜਾਣਕਾਰੀ ਜਿਹੜੀ ਆ ਉਹ ਹੇਠਾਂ ਇੰਨੀ ਪੁਖਤਾ ਹੁੰਦੀ ਸੀ ਕਿ ਉਹਨੂੰ ਕਿਸੇ ਤੋਂ ਕੋਈ ਜਾਣਕਾਰੀ ਲੈਣ ਜਾਂ ਉਹਨੂੰ ਕਨਫਰਮ ਕਰਨ ਦੀ ਜ਼ਰੂਰਤ ਜਿਹੜੀ ਆ ਉਹ ਮਹਿਸੂਸ ਨਹੀਂ ਸੀ ਹੁੰਦੀ। ਇੱਕ ਚੀਜ਼ ਜਿਹੜੀ ਮੈਂ ਇਹਨਾਂ ਦਿਨਾਂ ਦੇ ਵਿੱਚ ਮਹਿਸੂਸ ਕੀਤੀ, ਕਿਉਂਕਿ ਮੈਂ ਪ੍ਰਕਾਸ਼ਕ ਦੇ ਤੌਰ ਦੇ ਉੱਤੇ ਦੇਸ ਰਾਜ ਕਾਲੀ ਦੇ ਨਾਲ ਜੁੜਿਆ ਰਿਹਾ,
ਉਹ ਸਾਨੂੰ ਬਹੁਤ ਬਹੁਤ ਪਿਆਰ ਕਰਦਾ ਸੀ, ਸਾਨੂੰ ਬਹੁਤ ਪ੍ਰਮੋਟ ਕਰਦਾ ਸੀ। ਇਹਨਾਂ ਦਿਨਾਂ ਦੇ ਵਿੱਚ ਫੇਸਬੁੱਕ ਦੇ ਉੱਤੇ ਨਾ 2 ਪੋਸਟਾਂ ਬੜੀਆਂ ਬਹੁਤ ਟਚਿੰਗ ਸੀ ਕਿ ਜਿਵੇਂ ਢਾਹਾਂ ਅਵਾਰਡ ਦੀ ਅਨਾਉਂਸਮੈਂਟ ਤੋਂ ਬਾਅਦ ਬਲੀਜੀਤ ਜਿਹੜਾ ਉਹ ਆਪਣੀ ਜਿਹੜਾ ਕਹਾਣੀਕਾਰ ਆ ਉਹ ਆਪਣੀ ਖੁਸ਼ੀ ਜਿਹੜੀ ਆ ਉਹ ਆਪਣੇ ਯਾਰ ਨਾਲ ਸਾਂਝੀ ਨਹੀਂ ਕਰ ਸਕਦਾ, ਹੁਣ ਕਾਲੀ ਨਹੀਂ ਹੈਗਾ। ਤਾਂ ਉਹ ਇੱਕ ਸਟੇਟਮੈਂਟ ਦੇ ਰਿਹਾ ਸੀ ਕਿ ਮੇਰੀਆਂ ਕਹਾਣੀਆਂ ਦਾ ਬੋਡੀਗਾਰਡ ਜਿਹੜਾ ਉਹ ਨਹੀਂ ਰਿਹਾ। ਸ਼ਾਇਦ ਉਸੇ ਹੀ ਪੋਸਟ ਉੱਤੇ ਸਾਡੇ ਬਹੁਤ ਸੀਨੀਅਰ ਰਾਈਟਰ ਨੇ ਪਾਲ ਕੌਰ ਜੀ, ਉਹ ਵੀ ਬਿਲਕੁਲ ਇਸੇ ਸੁਰ 'ਚ ਗੱਲ ਕਰ ਰਹੇ ਸੀ। ਮੱਖਣ ਮਾਨ ਹੋਰੀ ਵੀ, ਕਿ ਮਤਲਬ ਉਹਨਾਂ ਦੀਆਂ ਕਵਿਤਾਵਾਂ ਤੇ ਉਹਨਾਂ ਦੀਆਂ ਕਹਾਣੀਆਂ ਵਿੱਚ ਦੀ ਖੜੋਤ ਨੂੰ ਤੋੜਨ ਵਾਲਾ ਤੇ ਉਹਨਾਂ ਦੀਆਂ ਗਲਤੀਆਂ ਨੂੰ ਦੂਰ ਕਰਨ ਵਾਲਾ ਕਾਲੀ ਜਿਹੜਾ ਉਹ ਅੱਜ ਨਹੀਂ ਰਿਹਾ। ਤਾਂ ਜਦੋਂ ਮੈਂ ਮੈਨੂੰ ਲੱਗਦਾ ਕਿ 10-15 ਦਿਨ ਹੀ ਹੋਏ, ਅਸੀਂ ਇੱਕ ਕਿਤਾਬ ਜਿਹੜੀ ਆ ਅਮਨਦੀਪ ਸੰਧੂ ਹੋਰਾਂ ਦੀ ਛਾਪੀ। ਤਾਂ ਅਮਨਦੀਪ ਸੰਧੂ ਹੋਰਾਂ ਨੂੰ ਦੇਸਰਾਜ ਕਾਲੀ ਹੋਰੀ ਬਹੁਤ ਪਹਿਲਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ ਤੇ ਉਹਨਾਂ ਦੀ ਪੰਜਾਬ ਦੇ ਉੱਤੇ ਆਈ ਪਹਿਲੀ ਜਿਹੜੀ ਕਿਤਾਬ ਸੀ ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਤੇ ਉਹਦੇ ਉੱਤੇ ਦੇਸਰਾਜ ਕਾਲੀ ਹੋਰਾਂ ਨੇ ਬੜੀ ਤਫਸੀਲ ਦੇ ਵਿੱਚ ਗੱਲਬਾਤ ਕੀਤੀ ਸੀ, ਕਿਉਂਕਿ ਪੰਜਾਬ ਨੂੰ ਉਹ ਬਹੁਤ ਪਿਆਰ ਕਰਦਾ ਸੀ। ਤੇ ਜਦੋਂ ਇਹਨਾਂ ਦਿਨਾਂ 'ਚ ਕਿਤਾਬ ਜਿਹੜੀ ਆ ਉਹ ਆਈ ਤੇ ਮਤਲਬ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਸ਼ਾਇਦ ਇਸ ਕਿਤਾਬ ਬਾਰੇ ਦੇਸਰਾਜ ਕਾਲੀ ਤੋਂ ਵਧੀਆ ਕੋਈ ਵੀ ਗੱਲ ਨਹੀਂ ਕਰ ਸਕਦਾ, ਤੇ ਸਾਡੇ ਕੋਲ ਦੇਸਰਾਜ ਕਾਲੀ ਉਸ ਵੇਲੇ ਮੌਜੂਦ ਨਹੀਂ ਸੀ। ਤਾਂ ਮੈਨੂੰ ਇਹ ਲੱਗਦਾ ਕਿ ਪ੍ਰਕਾਸ਼ਕ ਦੇ ਤੌਰ ਦੇ ਉੱਤੇ ਅਸੀਂ ਦੇਸਰਾਜ ਕਾਲੀ ਨੂੰ ਗਵਾਇਆ, ਇੱਕ ਬਹੁਤ ਵੱਡੇ ਪ੍ਰਮੋਟਰ ਨੂੰ ਗਵਾਇਆ ਜਿਹੜਾ ਸਾਹਿਤ ਦੀ ਪਛਾਣ ਰੱਖਦਾ ਸੀ, ਚੰਗੇ ਸਾਹਿਤ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਸੀ, ਔਰ ਹਰ ਦਮ ਮਦਦਗਾਰ ਸਾਬਤ ਹੁੰਦਾ ਸੀ। ਇੰਨੇ ਪੱਖਾਂ 'ਚ ਗੱਲ ਕਰਦਿਆਂ ਮੈਂ ਜ਼ਰੂਰ ਚਾਹਾਂਗਾ ਕਿ ਆਪਣੇ ਵੈਬ ਟੀਵੀ ਦੇ ਜ਼ਰੀਏ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਜਿਸ ਤਰ੍ਹਾਂ ਦੇਸਰਾਜ ਕਾਲੀ ਪੰਜਾਬ ਦੇ ਲੋਕਾਂ ਨੂੰ ਸੰਬੋਧਿਤ ਹੁੰਦਾ ਸੀ, ਉਹਦੇ 'ਚ ਨਾ ਮਤਲਬ ਉਚੇਚਤਾ ਵਾਲੀ ਮਤਲਬ ਗੱਲ ਨਹੀਂ ਸੀ, ਉਹਦੇ 'ਚ ਭਰਾਤਰੀ ਵਾਲਾ ਅਹਿਸਾਸ ਜਿਹੜਾ ਉਹ ਬਹੁਤ ਜ਼ਿਆਦਾ ਸੀ। ਮਤਲਬ ਮੈਂ ਜਦੋਂ ਉਹਦੇ ਪ੍ਰੋਗਰਾਮਾਂ ਦੇ ਜਦੋਂ ਮਤਲਬ ਸੁਣਨਾ, ਜਦੋਂ ਉਹ ਗੱਲ ਕਰਨੀ ਤਾਂ ਠਾਹ ਸੋਟਾ ਪ੍ਰੋਗਰਾਮ, ਮਤਲਬ ਇਹ ਉਹਦੀ ਸ਼ਖਸੀਅਤ ਦਾ ਇੱਕ ਹਿੱਸਾ ਬਣ ਕੇ ਰਹਿ ਗਿਆ ਸੀ ਕਿ ਉਹ ਪੰਜਾਬ ਦੀ ਰਾਜਨੀਤੀ ਬਾਰੇ, ਪੰਜਾਬ ਦੇ ਸਾਹਿਤ ਬਾਰੇ, ਪੰਜਾਬ ਦੇ ਸੱਭਿਆਚਾਰ ਬਾਰੇ, ਪੰਜਾਬ ਦੇ ਸਾਂਝੇ ਸੱਭਿਆਚਾਰ ਬਾਰੇ, ਮਿਥਿਹਾਸ ਬਾਰੇ, ਆਉਣ ਵਾਲੇ ਪੰਜਾਬ ਬਾਰੇ ਜਿਹੜੀਆਂ ਵੀ ਗੱਲਾਂ ਕਰਦਾ ਹੈ, ਬਸ ਉਹ ਜਦੋਂ ਜਿਹੜੀ ਗੱਲ ਉਹਨੂੰ ਸੁੱਝਦੀ ਸੀ ਉਹ ਉਸੇ ਢੰਗ ਨਾਲ ਉਹਨੂੰ ਪੋਲਿਸ਼ ਕੀਤੇ ਬਿਨਾ ਪ੍ਰੈਜ਼ੈਂਟ ਕਰਦਾ ਸੀ। ਇਸੇ ਕਰਕੇ ਮੈਨੂੰ ਇਹ ਲੱਗਦਾ ਵੀ ਨਾ ਉਹਨੇ ਕਦੀ ਭਗਵੰਤ ਮਾਨ ਹੋਰਾਂ ਨੂੰ, ਨਾ ਉਹਨੇ ਕਦੀ ਸਿੱਧੂ ਨੂੰ ਜਾਂ ਸੁਖਦੇਵ ਖਹਿਰੇ ਨੂੰ, ਸੁਖਪਾਲ ਖਹਿਰੇ ਨੂੰ, ਉਹਨੇ ਕਿਸੇ ਨੂੰ ਨਹੀਂ ਬਖਸ਼ਿਆ। ਜਿੱਥੇ ਵੀ ਉਹਨੂੰ ਲੱਗਿਆ ਕਿ ਇਹ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕਰਦੇ ਜਾਂ ਇਹਨਾਂ ਦੀਆਂ ਗੱਲਾਂ ਦੇ ਨਾਲ ਪੰਜਾਬ ਦਾ ਅਕਸ, ਖਾਸ ਤੌਰ ਤੇ ਪੰਜਾਬ ਦੇ ਅਕਸ ਬਾਰੇ ਦੇਖੋ ਕਿ ਜਦੋਂ ਫਿਰ ਇੱਕ ਵਾਰ ਅੰਮ੍ਰਿਤਪਾਲ ਹੋਰਾਂ ਦੇ ਨਾਲ ਜੋੜ ਕੇ ਪੰਜਾਬ ਦੇ ਅਕਸ ਨੂੰ ਫਿਰ ਵਿਗਾੜਿਆ ਜਾ ਰਿਹਾ ਸੀ, ਤੇ ਉਹਨਾਂ ਦਿਨਾਂ ਦੇ ਵਿੱਚ ਦੇਸਰਾਜ ਕਾਲੀ ਨੇ ਬਹੁਤ ਬੋਲਡ ਹੋ ਕੇ ਬੜੀ ਡਿਟੇਲ ਦੇ ਵਿੱਚ ਉਹ ਸਾਰੀ ਚੀਜ਼ ਨੂੰ ਕਿ ਬਾਹਰ ਦੀਆਂ ਸਟੇਟਾਂ ਵਾਲੇ ਪੰਜਾਬੀਆਂ ਨੂੰ ਦੁਬਾਰਾ ਅੱਤਵਾਦੀਆਂ ਦੇ ਤੌਰ ਦੇ ਉੱਤੇ ਮਤਲਬ ਦੇਖਦੇ ਆ, ਜਾਂ ਉਹਨਾਂ ਨੂੰ ਲੱਗਦਾ ਕਿ ਪੰਜਾਬ 'ਚ ਪਤਾ ਨਹੀਂ ਕਿਹੋ ਜਿਹਾ ਮਾਹੌਲ ਬਣਦਾ ਪਿਆ ਕਿ ਪੰਜਾਬ 'ਚ ਜਾਇਆ ਨਹੀਂ ਜਾ ਸਕਦਾ। ਜਿਹੜਾ ਇਹ ਵਿਗੜ ਰਿਹਾ ਸੀਗਾ ਉਹਦੇ ਖਿਲਾਫ ਦੇਸਰਾਜ ਕਾਲੀ ਜਿਹੜਾ ਉਹ ਬਹੁਤ ਸਪਸ਼ਟ ਢੰਗ ਦੇ ਨਾਲ ਬੋਲਿਆ। ਜਾਂ ਮਤਲਬ ਬੀਜੇਪੀ ਦੇ ਜਿਹੜੇ ਭਗਵਾ ਕਰਨ ਦਾ ਜਿਹੜਾ ਏਜੰਡਾ ਹੈ ਉਹਦੇ ਉੱਤੇ ਵੀ ਬੋਲਣ ਲੱਗਿਆ ਉਹ ਬਿਲਕੁਲ ਮਤਲਬ ਝਿਜਕਦਾ ਨਹੀਂ ਸੀ। ਸੱਸਾ ਸਾਹਿਤ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹੋਇਆ ਉਹਦੀ ਰੇਂਜ ਜਿਹੜੀ ਆ ਉਹ ਇੰਨੀ ਦੂਰ ਸੀ ਕਿ ਕਿਸ ਵਿਸ਼ੇ ਤੇ ਗੱਲ ਕਰਦੇ ਹੋਇਆ ਉਹ ਕਿੱਥੋਂ ਤੱਕ ਚਲੇ ਜਾਂਦਾ ਸੀ। ਉਹ ਕਿਸੇ ਇੱਕ ਕਰੈਕਟਰ ਮੌੜ ਬਾਰੇ, ਜਿਹਨੇ ਮੌੜ ਬਾਰੇ ਗੱਲ ਕਰਦੇ ਉਹ ਕਿਵੇਂ ਪੰਜਾਬ ਦੇ ਦੂਜੇ ਬਾਗੀ ਕਰੈਕਟਰਸ ਦੇ ਨਾਲ ਉਹ ਸਾਰੀ ਚੀਜ਼ ਨੂੰ ਜੋੜਦਾ ਸੀ
ਪੰਜਾਬੀਆਂ ਦੀ ਖਸਲਤ ਵਿੱਚ ਪਈ ਹੋਈ ਬਾਗੀਆਂ ਨੂੰ ਪਿਆਰ ਕਰਨ ਦੀ ਸਪਿਰਿਟ ਦੇ ਨਾਲ ਕਿਵੇਂ ਜੋੜਦਾ ਸੀ, ਤੇ ਫਿਰ ਕਿਵੇਂ ਉਹ ਸਾਰੀ ਗੱਲ ਨੂੰ ਦੁੱਲਾ ਭੱਟੀ ਨਾਲ ਜੋੜ ਕੇ ਤੇ ਦੁੱਲੇ ਭੱਟੀ ਤੋਂ ਬਾਅਦ ਉਹ ਸਾਰੀ ਰਵਾਇਤ ਦੇ ਨਾਲ ਜੋੜ ਕੇ ਮੇਜਰ ਇਸਾਕ ਮੁਹੰਮਦ ਜਿਹੜੇ ਪਾਕਿਸਤਾਨੀ ਪੰਜਾਬੀ ਲਿਟਰੇਚਰ ਚ ਤੇ ਨਾਟਕ ਚ ਜਿਨ੍ਹਾਂ ਦਾ ਬੜਾ ਵੱਡਾ ਨਾਂ ਹੈ, ਉਹਨਾਂ ਦਾ ਨਾਟਕ ਹੈ ਮੁਸੱਲੀ ਤੇ ਕੁਕਨਸ। ਹੁਣ ਉਹ ਗੱਲ ਕਰਦਿਆਂ ਪੰਜਾਬ ਦੇ ਬਾਗੀ ਕਰੈਕਟਰਾਂ ਦੀ ਤੇ ਕਿਵੇਂ ਮੇਜਰ ਇਸਾਕ ਮੁਹੰਮਦ ਦੇ ਨਾਟਕ ਕੁਕਨਸ ਦੀ ਤਫਸੀਲ ਤੇ ਉਹਦੇ ਖਦੀਰ ਬਾਰੇ ਉਹਦੀਆਂ ਡਿਟੇਲਸ ਬਾਰੇ ਜਿਹੜੀਆਂ ਉਹ ਗੱਲਾਂ ਕਰਦਾ ਪਿਆ ਕਿ ਕਿਵੇਂ ਪੰਜਾਬੀ ਜਿਹੜੇ ਉਹ ਕਿਸ ਤਰ੍ਹਾਂ ਸੋਚਦੇ ਆ, ਪੰਜਾਬੀਆਂ ਦਾ ਸੁਭਾਅ ਜਿਹੜਾ ਉਹ ਕਿਸ ਕਿਸਮ ਦਾ। ਪੰਜਾਬੀ ਜਦੋਂ ਮੈਂ ਉਹਦੀਆਂ ਰਾਜਨੀਤੀ ਨਾਲ ਜੁੜੀਆਂ ਹੋਈਆਂ ਜਾਂ ਜਦੋਂ ਲੀਡਰਾਂ ਨੂੰ ਸੰਬੋਧਿਤ ਹੋ ਰਿਹਾ ਤੇ ਜਦੋਂ ਪੰਜਾਬ ਦੇ ਪ੍ਰਤੀ ਚਿੰਤਤ ਹੈ ਤੇ ਮੈਂ ਉਹਦੀਆਂ ਗੱਲਾਂ ਦੇ ਵਿੱਚੋਂ ਦੇਖਦਾ ਪਿਆ ਸਾਂ ਕਿ ਉਹਦੇ ਅੰਦਰਲਾ ਜਿਹੜਾ ਜਰਨਲਿਸਟ ਹੈ ਉਹ ਕਿੰਨੀ ਬਰੀਕੀ ਦੇ ਨਾਲ ਇੱਕ ਚਿੰਤਕ ਬਣ ਕੇ ਸੋਚਦਾ ਪਿਆ। ਜਲੰਧਰ ਦੇ ਵਿੱਚੋਂ ਸਰਜੀਕਲ ਇੰਡਸਟਰੀ ਦਾ ਗਾਇਬ ਹੋਣਾ, ਲੈਦਰ ਇੰਡਸਟਰੀ ਦਾ ਗਾਇਬ ਹੋਣਾ, ਸਪੋਰਟਸ ਇੰਡਸਟਰੀ ਦਾ ਗਾਇਬ ਹੋਣਾ, ਉਹਦੀ ਚਿੰਤਾ ਦਾ ਵਿਸ਼ਾ ਹੈ। ਮਤਲਬ ਪੰਜਾਬ ਦੇ ਵਿੱਚੋਂ ਸਾਰੇ ਚੰਗੇ ਕੰਮ ਜਿਹੜੇ ਆ ਉਹ ਪੰਜਾਬ ਚੋਂ ਖਤਮ ਹੋ ਕੇ ਗੁਆਂਢੀ ਰਾਜਾਂ 'ਚ ਜਾਂ ਦੂਜੀਆਂ ਥਾਵਾਂ ਦੇ ਉੱਤੇ ਸ਼ਿਫਟ ਹੋ ਰਹੇ ਹੈ। ਪੰਜਾਬ ਦੀ ਆਰਥਿਕਤਾ ਜਿਹੜੀ ਆ ਉਹ ਜ਼ਰੂਰ ਉਹਦੀ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੀ ਆਰਥਿਕਤਾ ਦੇ ਵਿਚਲਾ ਜਿਹੜਾ ਮਹੱਤਵਪੂਰਨ ਪਹਿਲੂ ਜਿਹਦੇ ਵੱਲ ਉਹ ਧਿਆਨ ਦਿਵਾਉਂਦਾ ਹੈ ਉਹ ਮੈਨੂੰ ਬਹੁਤ ਟੁੰਬਦਾ ਹੈ। ਉਹ ਇਹਦਾ ਵਿਸ਼ਲੇਸ਼ਣ ਇੰਜ ਕਰਦਾ ਹੈ ਕਿ ਸਥਿਤੀਆਂ ਬਦਲੀਆਂ, ਇਹੋ ਜਿਹੇ ਕੰਪੀਟੀਸ਼ਨ ਦੇ ਵਿੱਚ ਇੰਡਸਟਰੀ ਖਤਮ ਹੋਈ, ਇੰਡਸਟਰੀਲਿਸਟ ਚਲੋ ਠੀਕ ਹੈ, ਇੰਡਸਟਰੀਲਿਸਟ ਜਿਹੜਾ ਉਹ ਟ੍ਰੇਡਰ ਬਣ ਗਿਆ, ਉਹਦੇ ਕੋਲ ਪੈਸਾ ਸੀ, ਉਹਨੇ ਰੋਟੀ ਕਮਾਉਣੀ ਸੀ, ਉਹ ਤਾਂ ਹੋ ਗਿਆ। ਪਰ ਜਿਹੜਾ ਕਾਮਾ ਸੀ, ਜਿਹਦੇ ਹੱਥ 'ਚ ਹੁਨਰ ਸੀ, ਜਿਹੜਾ ਸਿਰਫ ਆਪਣੇ ਕੰਮ ਦੇ ਕਰਕੇ ਸਰਵਾਈਵਲ ਜਿਹੜਾ ਵਾ ਉਹ ਪਾ ਰਿਹਾ ਸੀ, ਉਸ ਕਾਮੇ ਦਾ ਕੀ ਬਣਿਆ? ਪੰਜਾਬ ਪਿਛਲੇ ਕਾਮੇ ਦੀ ਚਿੰਤਾ ਜਿਹੜੀ ਆ ਉਹ ਦੇਸ ਰਾਜ ਕਾਲੀ ਨੂੰ ਤੰਗ ਕਰਦੀ ਪਈ ਆ। ਤਾਂ ਕਿਵੇਂ ਨਸ਼ੇ ਨਾ ਵਧਣ, ਕਿਵੇਂ ਜੁਰਮ ਨਾ ਵਧੇ, ਕਿਵੇਂ ਆਲੇ ਦੁਆਲੇ ਵਿਚਲੇ ਸੈਕਸ ਵਰਕਰਸ ਦੀ ਗਿਣਤੀ ਵੱਧਦੀ ਪਈ ਹੈ, ਮਤਲਬ ਉਹ ਇਹਨਾਂ ਚੀਜ਼ਾਂ ਨੂੰ ਕਿਵੇਂ ਪੰਜਾਬ ਦੀ ਇੰਡਸਟਰੀ ਦੇ ਬਰਬਾਦ ਹੋਣ ਤੇ ਸਾਰੇ ਕੈਨਵਸ ਦੇ ਵਿੱਚ ਦੇਖਣ ਦੀ ਸਮਰੱਥਾ ਰੱਖਦਾ ਸੀ। ਇਹ ਕੋਈ ਸਧਾਰਨ ਪੱਤਰਕਾਰ ਜਾਂ ਸਧਾਰਨ ਜਰਨਲਿਸਟ ਬਿਲਕੁਲ ਨਹੀਂ ਹੋ ਸਕਦਾ। ਜਦੋਂ ਦੇਸ ਰਾਜ ਕਾਲੀ ਨੂੰ ਮੈਂ ਪੰਜਾਬ ਦੇ ਪ੍ਰਤੀ ਇੰਜ ਡਿਵੋਟਿਡ, ਇੰਨਾ ਜੁੜਿਆ ਹੋਇਆ ਦੇਖਦਾ ਤਾਂ ਇਹ ਗੱਲ ਮੈਂ ਸ਼ਾਇਦ ਅੱਗੇ ਨੈਂਸੀ ਹੋਰਾਂ ਨਾਲ ਇੱਕ ਵਾਰ ਸ਼ੇਅਰ ਵੀ ਕੀਤੀ ਸੀ ਕਿ ਮੈਂ ਜਦੋਂ ਰਾਹੁਲ ਸ਼ੰਕਰ ਤਾਇਨ ਦੀ ਵੋਲਗਾ ਤੋਂ ਗੰਗਾ ਪੜ੍ਹ ਰਿਹਾ ਸਾਂ ਤੇ ਉਸ ਕਿਤਾਬ ਦੇ ਵਿਚਲਾ ਇੱਕ ਜਿਹੜਾ ਸਿਆਣਾ ਬਜ਼ੁਰਗ ਹੈ ਉਹਦਾ ਨਾਂ ਮਧਰਾ ਬਾਬਾ, ਉਹਦਾ ਨਾਂ ਮਧਰਾ ਬਾਬਾ ਹੈ ਤੇ ਉਹ ਨਵੀਂ ਪੀੜ੍ਹੀ ਦੇ ਮਤਲਬ ਛੋਟੇ ਬੱਚੇ ਨੂੰ ਜਿਹੜੀ ਡਿਵੈਲਪਮੈਂਟ ਹੋ ਰਹੀ, ਜਿਹੜੀ ਵਿਕਾਸ ਹੋ ਰਿਹਾ ਹੈ, ਇਹ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਿਆ ਕਿ ਪੱਥਰ ਯੁੱਗ ਤੋਂ ਤਾਂਬੇ ਦਾ ਯੁੱਗ ਜਿਹੜਾ ਹੈ ਉਹ ਆ ਰਿਹਾ ਹੈ, ਇਹ ਵਿਕਾਸ ਨਹੀਂ ਹੈਗਾ। ਇਸ ਸਾਰੇ ਸਫ਼ਰ ਦੇ ਵਿੱਚੋਂ ਪੱਥਰ ਯੁੱਗ ਤੋਂ ਤਾਂਬੇ ਦੇ ਯੁੱਗ 'ਚ ਜਾਂਦਿਆਂ ਹੋਇਆ ਜਿਹੜਾ ਇਨਸਾਨ ਹੈ ਉਹ ਸਗੋਂ ਜ਼ਿਆਦਾ ਅਧਰਮੀ ਹੁੰਦਾ ਪਿਆ। ਉਹ ਇੰਜ ਦੇਖਦਾ ਪਿਆ ਕਿ ਇੱਕ ਜ਼ਿੰਦਾ ਘੋੜੇ ਦੀ ਜਗ੍ਹਾ ਦੇ ਉੱਤੇ ਰੋਟੀ ਪਕਾਉਣ ਦੇ ਲਈ ਇੱਕ ਤਾਂਬੇ ਦਾ ਬਰਤਨ ਖਰੀਦਣਾ, ਮਤਲਬ ਜ਼ਿੰਦਾ ਚੀਜ਼ ਨੂੰ ਦੇ ਕੇ ਇੱਕ ਨਿਰਜਿੰਦ ਚੀਜ਼ ਖਰੀਦਣੀ, ਇਹ ਕੋਈ ਵਿਕਾਸ ਨਹੀਂ ਹੈਗਾ। ਬਿਲਕੁਲ ਮੈਨੂੰ ਇਹ ਲੱਗਦਾ ਕਿ ਦੇਸ ਰਾਜ ਕਾਲੀ ਜਿਹੜਾ ਨਾ ਉਹ ਇੰਨੀ ਦੂਰ ਦ੍ਰਿਸ਼ਟੀ ਨਾਲ ਦੇਖਣ ਦੀ ਸਮਰੱਥਾ ਰੱਖਣ ਵਾਲਾ, ਪੰਜਾਬ ਨੂੰ ਇੰਨਾ ਪਿਆਰ ਕਰਨ ਵਾਲਾ, ਪੰਜਾਬ ਪ੍ਰਤੀ ਹਮੇਸ਼ਾ ਚਿੰਤਾ 'ਚ ਰਹਿਣ ਵਾਲਾ ਵਿਅਕਤੀ ਸੀ। ਦਸਾਂ ਸਿਰਾਂ ਵਾਲਾ ਰਾਵਣ ਸ਼ਬਦ ਨਹੀਂ ਮੈਂ ਵਰਤਾਂਗਾ, ਦਸਾਂ ਸਿਰਾਂ ਵਾਲਾ ਗਿਆਨੀ ਵਿਅਕਤੀ ਸੀ ਜਿਹਦੇ ਸਿਰ 'ਚ, ਜਿਹਦੇ ਸਾਰੇ ਸਿਰਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਗਿਆਨ ਜਿਹੜਾ ਵਾ ਉਹ ਮੌਜੂਦ ਸੀ। ਮੈਂ ਆਪਣੀ ਜਿਹੜੀ ਅੱਜ ਦੀ ਇਸ ਗੱਲ ਨੂੰ ਜ਼ਰੂਰ ਇਹਨਾਂ ਸ਼ਬਦਾਂ 'ਚ ਸਮੇਟਣਾ ਚਾਹਾਂਗਾ ਕਿ ਦੇਸ ਰਾਜ ਕਾਲੀ ਉਹਨਾਂ ਵੱਡੇ ਲੇਖਕਾਂ ਵਿੱਚੋਂ ਸੀ ਜਿਨ੍ਹਾਂ ਦਾ ਕੀਤਾ ਕੰਮ ਜਿਹੜਾ ਹੈ ਉਹ ਸਾਰੀ ਜ਼ਿੰਦਗੀ ਜਿਹੜਾ ਉਹ ਪੜ੍ਹਿਆ ਜਾਣਾ, ਪੀੜ੍ਹੀਆਂ ਅਗਲੀਆਂ ਪੜ੍ਹਨਗੀਆਂ, ਅਗਲਾ ਆਉਣ ਵਾਲੇ ਸਮੇਂ ਤੱਕ ਜਿਹੜਾ ਉਹਨੂੰ ਯਾਦ ਰੱਖਿਆ ਜਾਏਗਾ। ਤੇ ਇਹਦੇ ਬਿਲਕੁਲ ਨਾਲ ਸਾਡਾ ਫਰਜ਼ ਬਣਦਾ ਹੈ ਕਿ ਦੇਸ ਰਾਜ ਕਾਲੀ ਦਾ ਜਿਹੜਾ ਲਿਟਰੇਚਰ ਜਾਂ ਜੋ ਕੁਝ ਉਹ ਕਰਨਾ ਚਾਹੁੰਦਾ ਸੀ
ਉਹਦੇ ਉੱਤੇ ਜਿਹੜੀ ਖੋਜ ਹੈ, ਜਿਹੜੀ ਉਹਦੇ ਉੱਤੇ ਰਿਸਰਚ ਹੈ ਅਗਲੀ, ਇਹ ਉਹਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਜ਼ਰੂਰ ਉਤਸ਼ਾਹਿਤ ਕੀਤਾ ਜਾਏ। ਜੋ ਕੰਮ ਦੇਸ ਰਾਜ ਕਾਲੀ ਨੇ ਕੀਤਾ ਲਿਟਰੇਚਰ ਦੇ ਵਿੱਚ, ਉਹਦੀ ਜਿਹੜੀ ਰਿਸਰਚ ਹੈ, ਉਹਦੀ ਜਿਹੜੀ ਖੋਜ ਹੈ, ਉਹਦੇ ਵੱਲ ਸਾਨੂੰ ਜ਼ਰੂਰ ਯੂਨੀਵਰਸਿਟੀਆਂ ਦੇ ਵਿਦਵਾਨਾਂ ਨੂੰ, ਯੂਨੀਵਰਸਿਟੀਆਂ ਦੇ ਜਿਹੜੇ ਉਹਦੇ ਨਜ਼ਦੀਕ, ਕਿਉਂਕਿ ਉਹਦੇ ਦੋਸਤਾਂ ਦਾ ਸਰਕਲ ਬਹੁਤ ਵਿਸ਼ਾਲ ਸੀ, ਉਹਨਾਂ ਨੂੰ ਜ਼ਰੂਰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਦੇਸ ਰਾਜ ਕਾਲੀ ਜਿਹੜੀ ਚਿੰਤਾ ਪੰਜਾਬ ਬਾਰੇ ਰੱਖਦਾ ਸੀ, ਉਹਨੂੰ ਲੋਕਾਂ ਤੱਕ ਜਿਹੜਾ ਉਹ ਜ਼ਰੂਰ ਪਹੁੰਚਾਇਆ ਜਾਵੇ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੋਹੀਦ ਜੀ ਦਾ। ਸ਼ੁਕਰੀਆ ਜੀ। ਜੀ ਸਰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਏ ਔਰ ਬੜੇ ਸੋਹਣੇ ਢੰਗ ਨਾਲ ਸਾਡੀ ਸਾਰੀ ਗੱਲਬਾਤ ਨੂੰ ਅੱਗੇ ਵਧਾਇਆ। ਅਸੀਂ ਜਦੋਂ ਨਵੇਂ ਨੈਸ਼ਨਲ ਸਟੂਡੈਂਟ ਫੈਡਰੇਸ਼ਨ ਦੇ ਨਾਲ ਜੁੜੇ ਤੇ ਪੰਜਾਬ ਦੀਆਂ ਗੱਲਾਂ ਹੋਣ ਲੱਗੀਆਂ ਤੇ ਅਸੀਂ ਫਿਰ ਪੰਜਾਬ ਦੇ ਹਵਾਲੇ ਨਾਲ ਵੱਖ-ਵੱਖ ਗੱਲਾਂ ਕਰਦੇ ਸਾਂ ਤੇ ਸਾਨੂੰ ਕੋਈ ਐਡਾ ਪਤਾ ਕੋਈ ਨਹੀਂ ਸੀ। ਇੱਕ ਤਰ੍ਹਾਂ ਦਾ ਐਵੇਂ ਵੱਗ ਜਿਹਾ ਹੀ ਸਾਂ ਅਸੀਂ ਕਿ ਪੰਜਾਬ ਬਾਰੇ ਕੋਈ ਨਾ ਪਤਾ ਲੱਗੇ, ਨਾ ਸਮਝ, ਨਾ ਕੋਈ ਗੱਲਬਾਤ, ਪਰ ਸਮਝਣ ਦਾ ਥੋੜਾ ਜਿਹਾ ਆਰ ਕਰਦੇ ਰਹੇ। ਤੇ ਫਿਰ ਅਸੀਂ ਜਦੋਂ ਜ਼ੁਬੈਰ ਸਾਹਿਬ ਨਾਲ, ਨੈਣ ਸੁਖ ਸਾਹਿਬ ਨਾਲ, ਅਮਰ ਰਿਆਜ਼ ਹੋਰਾਂ ਦੇ ਨਾਲ ਜਦੋਂ ਮਿਲੇ ਤੇ ਇਹਨਾਂ ਇੱਕ ਤਰ੍ਹਾਂ ਜਿੱਦਾਂ ਬੰਦੇ ਨੂੰ ਇੱਕ ਖਾਸ ਜਿਹੜੀ ਡਾਇਰੈਕਸ਼ਨ ਲੱਭ ਜਾਂਦੀ ਜਾਂ ਇੱਕ ਚੀਜ਼ ਲੱਭ ਜਾਂਦੀ ਜਿੱਧਰ ਨੂੰ ਬੰਦਾ ਟੁਰਦਾ ਹੈ, ਤੇ ਉਹਨਾਂ ਨੇ ਉਸਤਾਦਾਂ ਵਾਂਗੂ, ਵੱਡੇ ਭਰਾਵਾਂ ਵਾਂਗੂ ਸਾਨੂੰ ਇਹ ਸਾਰਿਆਂ ਨੂੰ ਇਸ ਆਰ ਦੇ ਨਾਲ ਲਾਇਆ। ਤੇ ਉਹਦੇ ਵਿੱਚ ਸਭ ਤੋਂ ਜਿਹੜਾ ਵੱਡਾ ਨਾਂ ਹੈ ਉਹ ਨੈਣ ਸੁਖ ਹੈ। ਅੱਜ ਉਹ ਸਾਡੇ ਨਾਲ ਨੇ, ਡਾਹਾਂ ਅਵਾਰਡ ਦੇ ਜੇਤੂ ਨੇ 2 ਵਾਰੀ ਦੇ, ਔਰ ਪਹਿਲਾ ਨਾਮ ਡਾਹਾਂ ਅਵਾਰਡ ਦਾ ਪਹਿਲਾ ਜਿਹੜਾ ਇਨਾਮ ਹੈ ਉਹ ਪਹਿਲੀ ਵਾਰ ਨੈਣ ਸੁਖ ਹੋਰਾਂ ਨੇ ਪਿਛਲੇ ਸਾਲ ਸਾਡੇ ਇਸ ਪੰਜਾਬ ਨੂੰ ਲਿਆ ਕੇ ਦਿੱਤਾ। ਤੇ ਉਹਦੇ ਨਾਲ ਜਦੋਂ ਅਸੀਂ ਗੱਲ ਕਰੀਏ ਜਿਹੜੀ ਜੋਗੀਆਂ ਦੀ ਅਸੀਂ ਗੱਲ ਕਰਨੀ, ਮੇਰੇ ਬਹੁਤ ਸਾਰੇ ਸਟੂਡੈਂਟ ਵੀ ਸੁਣ ਰਹੇ ਨੇ, ਅਸੀਂ ਆਪਣੀ ਕਲਾਸ ਵਿੱਚ ਵੀ ਗੱਲ ਕਰਨੀ, ਜਦੋਂ ਜੋਗੀਆਂ ਦੀ ਪੰਜਾਬ ਦੀ ਗੱਲ ਕਰੀਏ ਤੇ ਉਦੋਂ ਗਵਾਚੇ ਪੰਜਾਬ ਦੀ ਪੂਰੀ ਸੀਰੀਜ਼ ਜਿਹੜੀ ਨੈਣ ਸੁਖ ਹੋਰਾਂ ਨੇ ਤਰਤੀਬ ਦਿੱਤੀ ਔਰ ਉਹ ਪੂਰਾ ਗਵਾਚਿਆ ਪੰਜਾਬ ਅੱਜ ਵੀ ਇਹ ਲੋਕ ਸੁਣਦੇ ਨੇ ਔਰ ਪੂਰੇ ਉਸ ਪੰਜਾਬ ਨੂੰ ਸਮਝਣ ਦੀ ਅਸਾਂ ਕੋਸ਼ਿਸ਼ ਕੀਤੀ। ਤੇ ਜਦੋਂ ਜੋਗੀਆਂ ਦੀ ਗੱਲਬਾਤ ਅਸਾਂ ਨੈਣ ਸੁਖ ਹੋਰਾਂ ਕੋਲ ਸੁਣੀ ਤੇ ਫਿਰ ਦੇਸ ਰਾਜ ਕਾਲੀ ਹੋਰਾਂ ਦੇ ਨਾਲ ਜਦੋਂ ਸਾਡੀ ਮੁਲਾਕਾਤ ਹੋਈ ਤਾਂ ਉਹਨਾਂ ਆਖਿਆ ਮੈਂ ਤੇ ਨਾਥ ਜੋਗੀਆਂ ਦਾ ਹੀ ਹਾਂ ਤੇ ਮੈਂ ਨਾਥ ਜੋਗੀਆਂ ਨੂੰ ਯਾਦ ਕਰਨਾ। ਤੇ ਉਹਨਾਂ ਦੇ ਨਾਲ ਜਿਹੜੀ ਸਾਡੀ ਸਾਂਝ ਸੀ ਉਹ ਇੱਕ ਨਾਥ ਜੋਗੀ ਦੀ ਬਣੀ। ਤੇ ਅੱਜ ਉਹ ਜਿਨ੍ਹਾਂ ਨੇ ਸਾਨੂੰ ਇਹਦੀ ਜਾਗ ਲਾਈ ਔਰ ਜਿਨ੍ਹਾਂ ਦੇ ਨਾਲ ਸਾਡੀ ਸਾਂਝ ਬਣੀ, ਜਿਨ੍ਹਾਂ ਨਾਲ ਸਾਂਝ ਬਣੀ ਉਹਨਾਂ ਦਾ ਪ੍ਰੋਗਰਾਮ ਹੈ। ਤੇ ਜਿਨ੍ਹਾਂ ਨੇ ਸਾਨੂੰ ਇਹ ਸਿਖਾਇਆ, ਜਿਨ੍ਹਾਂ ਨੇ ਸਾਨੂੰ ਇੱਧਰ ਲਾਇਆ, ਉਹ ਨੈਣ ਸੁਖ ਹੋਰੀ ਅੱਜ ਸਾਡੇ ਨਾਲ ਨੇ। ਮੈਂ ਉਹਨਾਂ ਨੂੰ ਦਾਵਤ ਦੇਣਾ ਕਿ ਉਹ ਆ ਕੇ ਅੱਜ ਦੀ ਗੱਲਬਾਤ, ਅੱਜ ਦਾ ਪੂਰਾ ਸੈਸ਼ਨ ਜਿਹੜਾ ਹੈ ਉਹਨੂੰ ਕਨਕਲੂਡ ਵੀ ਕਰਨ ਤੇ ਅਗਲੀ ਗੱਲਬਾਤ ਵੀ ਕਰਨ। ਜੀ ਆਇਆਂ ਨੂੰ ਸਰ। ਹਾਂਜੀ, ਬੜੀ ਮਿਹਰਬਾਨੀ ਤੁਸੀਂ ਇਸ ਪ੍ਰੋਗਰਾਮ ਵਿੱਚ ਮੈਨੂੰ ਸੱਦਾ ਦਿੱਤਾ, ਇੱਜ਼ਤ ਦਿੱਤੀ। ਵੇਖੋ, ਰਿਗਵੇਦ ਦੇ ਵਿੱਚ ਨਾ ਜਿਹੜੇ ਆਰਿਆਈ ਰਾਜੇ ਆਏ ਧਾੜਵੀ ਬਣ ਕੇ, ਉਹਨਾਂ ਇੱਥੋਂ ਦੇ ਜਿਹੜੇ ਪੁਰਾਣੇ ਵਸਨੀਕ ਸਨ, ਅਸਲ ਅਸੀਲ ਸਨ, ਉਹਨਾਂ ਨੂੰ ਗਾਲਾਂ ਕੱਢੀਆਂ, ਉਹਨਾਂ ਨੂੰ ਮੰਦਾ ਬੋਲਿਆ, ਉਹਨਾਂ ਨੂੰ ਕੋਝੇ ਕਿਹਾ, ਉਹਨਾਂ ਨੂੰ ਕਾਲੇ ਕਿਹਾ, ਉਹਨਾਂ ਨੂੰ ਦਾਸ ਕਿਹਾ। ਤੇ ਜਦੋਂ ਮੈਂ ਦੇਸ ਰਾਜ ਕਾਲੀ ਨਾਲ ਗੱਲ ਕਰਦਾ ਸਾਂ ਰਾਤੀ ਫੋਨ ਤੇ ਕਦੀ ਤੇ ਉਹਦੇ ਨਾਲ ਗੱਲਾਂ ਕਰਦੇ ਨਾ ਮੈਨੂੰ ਕਈ ਵਾਰੀ ਮੇਰੇ ਅੰਦਰ ਨਾ ਇਹ ਅਹਿਸਾਸ ਜਾਗਦਾ ਸੀ ਕਿ ਉਹਨਾਂ ਗਾਲਾਂ ਦਾ ਜਵਾਬ ਹੈ ਦੇਸ ਰਾਜ ਕਾਲੀ, ਆਪਣੇ ਨਾਂ ਵਿੱਚ, ਆਪਣੀ ਹਸਤੀ ਵਿੱਚ ਤੇ ਆਪਣੇ ਕੰਮ ਵਿੱਚ। ਦੇਸ ਰਾਜ ਕਾਲੀ ਕਦੀ ਮਹੀਨੇ ਵਿੱਚ ਇੱਕ ਵਾਰੀ ਸਾਡੀ ਗੱਲ ਜ਼ਰੂਰ ਹੀ ਹੋ ਜਾਂਦੀ ਸੀ, ਕਦੀ ਮਹੀਨੇ ਤੋਂ ਉੱਤੇ ਵੀ ਹੋ ਜਾਂਦਾ ਸੀ। ਤੇ ਅਕਸਰ ਰਾਤ ਨੂੰ ਹੀ ਗੱਲ ਹੁੰਦੀ ਸੀ। ਉਸ ਵੇਲੇ ਉਹ ਮੌਜ ਵਿੱਚ ਹੁੰਦਾ ਸੀ, ਸਰੂਰ ਵਿੱਚ ਹੁੰਦਾ ਸੀ, ਤੇ ਮੈਂ ਵੀ ਉਹਦੇ ਗੱਲਬਾਤ ਕਰਦਿਆਂ ਉਹਦੇ ਸਰੂਰ ਵਿੱਚ ਸ਼ਾਮਿਲ ਹੋ ਜਾਂਦਾ ਸਾਂ। ਅਕਸਰ ਉਹਦੇ ਕੋਈ ਦੋਸਤ ਵੀ ਉਹਦੇ ਨਾਲ ਬੈਠੇ ਹੁੰਦੇ ਸਨ। ਮੈਨੂੰ ਇੱਕ ਨਾਂ ਯਾਦ ਹੈ, ਤਸਕੀਨ ਨਾਂ ਅਕਸਰ ਲੈਂਦਾ ਸੀ ਵਿੱਚ ਨਾ, ਆਪਣੇ ਕੋਲ ਵੀ ਮੇਰੇ ਕੋਲ ਬੈਠੇ ਨੇ, ਇੱਕ ਬਾਬਾ ਰਾਪੜੀਆ ਕੋਈ ਸੀ, ਉਹਨਾਂ ਦਾ ਨਾਂ, ਹੋਰ ਵੀ ਇਸ ਤਰ੍ਹਾਂ ਦੇ ਨਾਂ, ਪਰ ਮੈਨੂੰ ਇਹ 2 ਨਾਂ ਯਾਦ ਰਹਿ ਗਏ। ਤੇ
ਪਰਮਜੀਤ ਮੀਸ਼ਾ ਹੋਰਾਂ ਜਿਹੜੀ ਉਸ ਕਹਾਣੀ ਦਾ ਜ਼ਿਕਰ ਕੀਤਾ, ਜਦੋਂ ਇਹ ਮੇਰੀ ਕਿਤਾਬ ਕਰ ਰਹੇ ਸਨ ਗੁਰਮੁਖੀ ਵਿੱਚ, ਤੇ ਉਹਦੇ ਵਿੱਚ ਕਹਾਣੀ ਸੀ ਮੁਸੱਲੀ ਮੈਂ ਦਰਾਵੜ, ਤੇ ਉਹ ਕਹਿਣ ਲੱਗੇ ਕਿ ਉਹ ਨਾ ਦੇਸ ਰਾਜ ਕਾਲੀ ਔਰ ਛਾਪਣ ਲੱਗੇ ਨੇ ਆਪਣੇ ਰਸਾਲੇ ਵਿੱਚ। ਤੇ ਮੈਂ ਕਿਹਾ ਕਿਵੇਂ ਛਾਪਣਗੇ, ਉਹਦੇ ਵਿੱਚ ਵੀ ਉਹ ਲਫ਼ਜ਼ ਬਾਰ-ਬਾਰ ਆਉਂਦਾ ਹੈ। ਮਤਲਬ ਸ਼ਾਇਦ ਮੈਨੂੰ ਨਹੀਂ ਸੀ ਪਤਾ ਕਿ ਉਸ ਪੰਜਾਬ ਵਿੱਚ ਇਹ ਲਫ਼ਜ਼ ਤੁਸੀਂ ਨਹੀਂ ਵਰਤ ਸਕਦੇ, ਚੂੜਾ ਲਫ਼ਜ਼ ਜਿਹੜਾ ਮੈਨੂੰ ਨਹੀਂ ਸੀ ਪਤਾ, ਕਿਉਂਕਿ ਸਮਕਾਲੀ ਸਾਹਿਤ ਵਿੱਚ ਮੇਰੀ ਇੱਕ ਕਹਾਣੀ ਗਈ ਸੀ ਆਈਪੁਰੇ ਦੀ ਵਾਰ, ਤੇ ਉਹਦੇ ਵਿੱਚ ਨਾ ਬਾਰ-ਬਾਰ ਲਫ਼ਜ਼ ਸ਼ਬਦ ਯੂਜ਼ ਹੁੰਦਾ ਸੀ ਚੂੜਾ, ਤੇ ਉਹਨਾਂ ਨੇ ਕਿਹਾ ਨਹੀਂ ਜੀ ਇਹਦੀ ਜਗ੍ਹਾ ਤੇ ਤੁਸੀਂ ਲਫ਼ਜ਼ ਵਰਤੋ ਸਫਾਈ ਕਰਮਚਾਰੀ। ਤੇ ਮੈਂ ਕਿਹਾ ਨਹੀਂ, ਫਿਰ ਉਹ ਉਸ ਤਰ੍ਹਾਂ ਨਾ ਉਹਦਾ ਨਹੀਂ ਰਹਿਣਾ ਇਸ ਲਫ਼ਜ਼ ਦਾ, ਜੇ ਇਹ ਮਤਲਬ ਅਸੀਂ ਲਿਖਾਂਗੇ, ਲਫ਼ਜ਼ ਨਹੀਂ ਲਿਖਾਂਗੇ ਅਸਲ, ਤੇ ਫਿਰ ਉਸ ਕਹਾਣੀ ਦਾ ਨਾ ਉਸ ਤਰ੍ਹਾਂ ਦਾ ਨਹੀਂ ਹੋ ਰਹਿ ਸਕਦਾ, ਇੰਪੈਕਟ ਨਹੀਂ ਹੋਏਗਾ ਉਸ ਕਹਾਣੀ ਦਾ, ਤੇ ਤੁਸੀਂ ਫਿਰ ਰਹਿਣ ਦਿਓ। ਫਿਰ ਜਦੋਂ ਮੀਸ਼ਾ ਕਿਹਾ ਜੀ ਉਹ, ਤੇ ਮੈਂ ਕਿਹਾ ਉਹ ਕਿਸ ਤਰ੍ਹਾਂ, ਤੇ ਉਹ ਕਹਿੰਦਾ ਨਹੀਂ, ਉਹ ਫਿਰ ਬਾਅਦ ਵਿੱਚ ਪਤਾ ਲੱਗਾ ਕਿ ਉਹਨੇ ਛਾਪ ਦਿੱਤਾ ਔਰ ਉਹਨਾਂ ਨੇ ਲਫ਼ਜ਼ ਵੀ ਛਾਪ ਦਿੱਤਾ, ਔਰ ਕਿ ਮੀਸ਼ਾ ਹੋਰਾਂ ਨੂੰ ਦੱਸਿਆ ਕਿ ਜਿਹੜਾ ਦੇਸ ਰਾਜ ਕਾਲੀ ਹੈ ਨਾ ਬੜਾ ਦਬੰਗ ਔਰ ਖੜਕੇ ਦੜਕੇ ਵਾਲਾ ਸਾਡਾ ਹੈ ਬੰਦਾ, ਮੇਰਾ ਲਿਖਾਰੀ, ਤੇ ਉਹ ਇਸ ਤਰ੍ਹਾਂ ਨਹੀਂ ਡਰਦਾ ਡਰਦਾ। ਤੇ ਉਸ ਤਰ੍ਹਾਂ ਤੇ ਮੈਂ ਜਦੋਂ ਉਹਨਾਂ ਨੇ ਕਹਾਣੀ ਛਾਪ ਦਿੱਤੀ, ਤੇ ਮੈਂ ਉਹਨਾਂ ਦਾ ਸ਼ੁਕਰਾਨੇ ਵਜੋਂ ਫੋਨ ਕਰਨਾ ਚਾਹੁੰਦਾ ਸੀ, ਪਰ ਮੈਂ ਕਰ ਨਹੀਂ ਸਕਿਆ ਉਹਨਾਂ ਨਾਲ। ਤੇ ਫਿਰ ਉਸ ਤੋਂ ਬਾਅਦ ਮੇਰੀ ਜਦੋਂ ਕਿਤਾਬ ਧਰਤੀ ਪੰਜ ਦਰਿਆਈ ਛਾਪੀ ਮੀਸ਼ਾ ਹੋਰਾਂ, ਤੇ ਉਹਨਾਂ ਨੇ ਫਿਰ ਇੱਕ ਬੜਾ ਪ੍ਰੋਗਰਾਮ ਕੀਤਾ ਉਹਦੇ 'ਤੇ, ਕਾਫੀ ਲੰਬਾ ਜਿਹੜਾ ਮੈਂ ਪ੍ਰੋਗਰਾਮ ਵੇਖਿਆ, ਤੇ ਫਿਰ ਮੇਰਾ ਦਿਲ ਕੀਤਾ ਮੈਂ ਉਹਨਾਂ ਨਾਲ ਗੱਲ ਕਰਾਂ, ਦੇਸ ਰਾਜ ਕਾਲੀ ਨਾਲ, ਤੇ ਮੈਂ ਸ਼ੁਕਰੀਆ ਉਹਨਾਂ ਦਾ ਅਦਾ ਕਰਾਂ, ਪਰ ਮੈਂ ਨਹੀਂ ਕਰ ਸਕਿਆ। ਤੇ ਇੱਕ ਦਿਨ ਮੇਰਾ ਜਨਮ ਦਿਨ ਸੀ, ਤੇ ਮੈਨੂੰ ਰਾਤ ਨੂੰ ਉਹਨਾਂ ਫੋਨ ਆ ਗਿਆ ਦੇਸ ਰਾਜ ਕਾਲੀ ਦਾ ਮੈਸੇਂਜਰ ਵਿੱਚ ਨਾ, ਕਿ ਤੇਰਾ ਜਨਮ ਦਿਨ ਹੈ ਔਰ ਮੈਂ ਦੇਸ ਰਾਜ ਕਾਲੀ ਹਾਂ, ਤੇ ਮੈਂ ਤੈਨੂੰ ਦੇਣਾ ਚਾਹ ਰਿਹਾ ਸਾਂ ਵਧਾਈ ਤੇਰੇ ਜਨਮ ਦਿਨ ਦੀ। ਤੇ ਇਸ ਤਰ੍ਹਾਂ ਸਾਡਾ ਪਹਿਲੀ ਦਫਾ ਸਾਡੀ ਜਿਹੜੀ ਹੈ ਨਾ ਗੱਲਬਾਤ ਹੋਈ, ਔਰ ਫਿਰ ਇਹ ਗੱਲਬਾਤ ਸਾਡੀ ਮਹੀਨੇ ਵਿੱਚ, ਅਕਸਰ ਮਹੀਨੇ ਵਿੱਚ ਇੱਕ ਵਾਰੀ, ਔਰ ਬੜੀ ਲੰਮੀ, ਕਦੀ ਕਦੀ ਬਹੁਤ ਹੀ ਲੰਬੀ ਗੱਲਬਾਤ ਸਾਡੀ ਹੁੰਦੀ ਰਹੀ। ਬਹੁਤ ਸਾਰੇ ਇਸ਼ੂਜ਼ ਦੇ ਉੱਤੇ ਗੱਲਬਾਤ ਹੁੰਦੀ ਸੀ, ਔਰ ਇੰਝ ਮੈਨੂੰ ਲੱਗਦਾ ਸੀ ਕਿ ਜਿਵੇਂ ਪੰਜਾਬ ਦੇ ਬਾਰੇ ਕੋਈ ਬੰਦਾ ਬੜਾ ਫਿਕਰਮੰਦ ਹੋਵੇ, ਬੜੀ ਚਿੰਤਾ ਸੀ ਉਹਨੂੰ ਨਾ ਪੰਜਾਬ ਦੇ ਬਾਰੇ, ਪੰਜਾਬੀ ਲੈਂਗੁਏਜ ਦੇ ਬਾਰੇ, ਔਰ ਪੰਜਾਬ ਦੇ ਬਾਰੇ ਖਾਸ ਤੌਰ 'ਤੇ। ਫਿਰ ਹੋਰ ਜਿਹੜੀ ਮੈਂ ਬਹੁਤ ਘੱਟ ਲੋਕਾਂ ਵਿੱਚ ਵੇਖਿਆ ਕਿ ਅਗਰ ਤੁਸੀਂ ਹਾਕਮ ਵਰਗਾਂ ਦੇ ਲੋਕ ਹੋ, ਤੁਹਾਡੇ 'ਚ ਫਿੱਟ ਔਰ ਆਕੜ ਨਾ ਹੋਵੇ, ਤੇ ਇਹ ਬੜੀ ਗੱਲ ਹੈ, ਕਿਉਂਕਿ ਅਸੀਂ ਵੇਖਿਆ ਕਿ ਜਿੰਨੇ ਵੀ ਲੋਕ ਰੂਲ ਕਰਨ ਵਾਲੇ ਐਲੀਟ ਹੁੰਦੀ ਹੈ ਜਿਹੜੀ ਸਾਡੀ, ਤੇ ਉਹਨਾਂ ਵਿੱਚ ਇੱਕ ਆਕੜ ਜਾਂ ਫਿੱਟ ਹੋਣਾ ਇੱਕ ਉਹਨਾਂ ਦੀ ਇੱਕ ਕਿਸਮ ਦੀ ਲਾਜ਼ਮੀ ਸਿਫਤ ਹੈ ਕਿ ਉਹਨਾਂ 'ਚ ਹੋਵੇਗੀ। ਇਸੇ ਤਰ੍ਹਾਂ ਜਿਹੜੇ ਦੱਬੇ ਔਰ ਪਛੜੇ ਵਰਗ ਨੇ, ਉਹਨਾਂ ਦੇ ਵਿੱਚ ਵੀ ਇੱਕ ਇਨਫੀਰੀਅਰਿਟੀ ਕੰਪਲੈਕਸ ਹੋਣਾ ਇੱਕ ਆਮ ਜਿਹੀ ਗੱਲ ਹੈ। ਪਰ ਦੇਸ ਰਾਜ ਕਾਲੀ ਦੇ ਵਿੱਚ ਮੈਂ ਕਦੀ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਵੇਖਿਆ ਕੰਪਲੈਕਸ। ਉਹ ਬਿਲਕੁਲ ਇੰਝ ਵੀ ਮੇਰਾ ਪੰਜਾਬ ਹੈ, ਅਸੀਂ ਪੰਜਾਬ ਦੇ ਵਾਰਸ ਹਾਂ। ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਰਿਗਵੇਦ ਵਿੱਚ ਜਿਸ ਤਰ੍ਹਾਂ ਜਿਹੜੇ ਅਸਲ ਵਾਰਸਾਂ ਨੂੰ ਗਾਲਾਂ ਕੱਢੀਆਂ ਗਈਆਂ, ਮੈਨੂੰ ਲੱਗਦਾ ਸੀ ਕਿ ਦੇਸ ਰਾਜ ਕਾਲੀ ਹੀ ਉਹ ਅਸਲ ਵਾਰਸ ਹੈ, ਇਹਦੇ ਅੰਦਰ ਉਹ ਰੂਹ ਹੈ ਕਿ ਜਿਹੜਾ ਪੰਜਾਬ ਦੇ ਬਾਰੇ, ਜਿਸ ਤਰ੍ਹਾਂ ਜਿੱਦਾਂ ਜਿਨ੍ਹਾਂ ਦਿਨਾਂ 'ਚ ਚੱਲ ਰਿਹਾ ਸੀ ਕਿਸਾਨ ਅੰਦੋਲਨ, ਉਹ ਸਾਰਾ ਦਿੱਲੀ ਦੇ ਵਿੱਚ ਮੋਰਚਾ ਲੱਗਾ ਸੀ ਕਿਸਾਨਾਂ ਦਾ, ਔਰ ਬੜਾ ਜਾ ਰਿਹਾ ਸਨ ਪੰਜਾਬ ਤੋਂ ਲੋਕ, ਤੇ ਉਹਨਾਂ ਦਿਨਾਂ ਦੇ ਵਿੱਚ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਵੀ ਇਹ ਤੇ ਜੱਟਾਂ ਦੀ ਇੱਕ ਮੂਵਮੈਂਟ ਬਣ ਗਈ ਹੈ ਔਰ ਜੱਟ ਹੀ ਇਹਦੇ 'ਤੇ ਡੋਮੀਨੇਟ ਕਰ ਰਹੇ ਨੇ। ਔਰ ਪਰ ਕਾਲੀ ਉਹਨੂੰ ਆਪਣਾ ਇੱਕ ਸਮਝ ਰਿਹਾ ਸੀ ਕਿ ਸਾਡਾ ਪੰਜਾਬ ਦਾ ਇੱਕ ਇਸ਼ੂ ਹੈ, ਔਰ ਪੰਜਾਬ ਦਾ ਇਸ਼ੂ ਕਿਸਾਨ ਜਿਹੜੇ ਨੇ ਉਹ ਸਾਡੇ ਪੰਜਾਬ ਦੇ ਨੇ। ਤੇ ਬਲਕਿ ਇੱਕ ਉਹਨੇ ਗੱਲ ਕੀਤੀ ਜਿਹੜੀ ਮੈਨੂੰ ਅੱਜ ਤੱਕ ਨਹੀਂ ਭੁੱਲਦੀ, ਉਹਨੇ ਕਿਹਾ ਕਿ ਇਹ ਜਿਹੜੀਆਂ ਟਰਾਲੀਆਂ ਹੁਣ ਦਿੱਲੀ ਜਾ ਰਹੀਆਂ ਨੇ, ਕੁਝ ਲੈ ਕੇ ਆਉਣਗੀਆਂ। ਦੇਖੋ ਨਾ, ਜਿਹੜਾ ਸੰਘਰਸ਼ ਜਾਂ ਆਦਰਸ਼ ਤੁਸੀਂ ਲੈ ਕੇ ਟੁਰਦੇ ਹੋ, ਜ਼ਰੂਰੀ ਨਹੀਂ ਤੁਸੀਂ ਜਿੱਤ ਕੇ ਆਵੋ, ਪਰ ਤੁਸੀਂ ਉਹਦੇ ਵਿੱਚ ਬਹੁਤ ਕੁਝ ਸਿੱਖਦੇ ਹੋ। ਤੇ ਦੇਸ ਰਾਜ ਕਾਲੀ ਨੇ ਵੀ ਕਿਹਾ ਕਿ ਹੁਣ ਜਿਹੜੀਆਂ ਟਰਾਲੀਆਂ ਇੱਕ ਵਾਰੀ ਗਈਆਂ, ਇਹ ਹੁਣ ਇੰਝ ਖਾਲੀ ਨਹੀਂ ਆਉਣਗੀਆਂ, ਕੁਝ ਨਾ ਕੁਝ ਲੈ ਕੇ ਆਉਣਗੀਆਂ। ਦੇਸ ਰਾਜ ਕਾਲੀ ਕਦੀ ਕਦੀ ਆਪਣੀਆਂ ਗੱਲਾਂ ਬਾਤਾਂ ਵਿੱਚ ਮੈਨੂੰ ਬੜਾ ਖਚਰਾ ਖਰਾਂਟ ਜਿਹਾ ਵਿਦਵਾਨ ਲੱਗਦਾ ਸੀ, ਤੇ ਕਦੀ ਬਿਲਕੁਲ ਸਿੱਧਾ ਸਾਦਾ ਆਮ ਜਿਹਾ ਜੀ ਲੱਗਦਾ ਸੀ। ਜੋ ਅੰਦਰ ਸੀ ਉਹਦੇ 'ਚ ਕੋਈ ਬਦਨੀਤੀ ਜਾਂ ਪਲੀਤੀ ਮੈਨੂੰ ਕਦੀ ਨਹੀਂ ਦਿਸੀ। ਜੋ ਉਹਦੇ ਅੰਦਰ ਸੀ ਉਹੀ ਉਹਦੇ ਮੂੰਹ 'ਤੇ ਸੀ, ਔਰ ਖੁੱਲ੍ਹ ਕੇ ਗੱਲ ਕਰਦਾ ਸੀ। ਮੈਂ ਕਈ ਵਾਰੀ ਆਂਦਾ ਵੀ ਸਾਂ ਕਿ
ਤੂੰ ਇੰਨੀ ਬੋਲਡ ਗੱਲਾਂ ਕਰਨਾ ਹੈ, ਇੰਨਾ ਤੂੰ ਬੋਲਡ ਲਿਖਣਾ ਹੈ ਤੇ ਤੂੰ ਡਰਦਾ ਨਹੀਂ। ਤੂੰ ਕਹਿੰਦਾ ਸੀ ਮੈਂ ਕਿਉਂ ਡਰਾਂ, ਮਤਲਬ ਮੈਂ ਇੰਝ ਐਡੇ ਮਾਣ ਦੇ ਨਾਲ ਉਹ ਗੱਲ ਕਰਦਾ ਸੀ ਕਿ ਮੈਂ ਕਿਉਂ ਡਰਾਂ। ਮੇਰੇ ਮਤਲਬ ਉਹਦੇ 'ਚ ਇਹ ਬਹੁਤ ਘੱਟ ਲੋਕਾਂ 'ਚ ਮੈਂ ਵੇਖਿਆ ਕਿ ਇਸ ਤਰ੍ਹਾਂ ਹੋਵੇ। ਉਹਦੇ ਨਾਲ ਗੱਲਾਂ ਕਰਦੇ ਨਾ ਮੇਰੇ ਇੱਕ ਕਹਾਣੀ ਮੇਰੇ ਅੰਦਰ ਨਾ ਮੈਂ ਸੋਚਣ ਲੱਗ ਪਿਆ ਕਿ ਮੈਂ ਇੱਕ ਕਹਾਣੀ ਲਿਖਾਂ ਜਿਹਦੇ ਵਿੱਚ ਇੱਕ ਜਿਹੜਾ ਮੇਰਾ ਕਰੈਕਟਰ ਹੈ ਉਹਦੇ ਪਿੱਛੇ ਪੁਰਾਣੀਆਂ ਜਿਹੜੀਆਂ ਗੱਲਾਂ ਆਪਣੀ ਫੈਮਿਲੀ ਵਿੱਚ ਸੁਣਦਾ ਰਿਹਾ ਆਪਣੇ ਬਜ਼ੁਰਗਾਂ ਕੋਲੋਂ, ਉਹ ਵੀ ਚੱਲ ਰਹੀਆਂ ਨੇ, ਔਰ ਨਾਲ ਅੱਜ ਦੀਆਂ ਖਬਰਾਂ ਵੀ ਚੱਲ ਰਹੀਆਂ ਨੇ, ਵੀ ਜਰਨਲਿਸਟ ਹੈ। ਤੇ ਇੰਝ ਦਾ ਮੇਰੇ ਇੱਕ ਨਾ ਕਹਾਣੀ ਮੈਂ ਉਹਨੂੰ ਦੱਸ ਨਹੀਂ ਸਕਿਆ ਕਿ ਮੇਰੀ ਉਸ ਕਹਾਣੀ ਦਾ ਤੂੰ ਹੀ ਕਿਰਦਾਰ ਹੋਏਗਾ, ਤੂੰ ਹੀ ਪਾਤਰ ਹੋਏਗਾ, ਤੂੰ ਹੀ ਮੇਨ ਕਰੈਕਟਰ ਹੈ ਮੇਰੀ ਉਸ ਕਹਾਣੀ। ਮੈਂ ਉਹਨੂੰ ਕਦੀ ਦੱਸ ਨਹੀਂ ਸਕਿਆ, ਪਰ ਮੈਂ ਸੋਚਦਾ ਸੀ ਕਿ ਮੈਂ ਇੱਕ ਐਸੀ ਕਹਾਣੀ ਉਹਦੇ ਨਾਲ ਗੱਲਾਂ, ਕਿਉਂਕਿ ਉਹਦਾ ਜਿਹੜਾ ਉਹਨੇ ਕਦੀ ਕਿਸੇ ਕਿਤਾਬ ਦਾ ਨਹੀਂ ਮੈਨੂੰ ਹਵਾਲਾ ਦਿੱਤਾ। ਜਦੋਂ ਨਾਥ ਜੋਗੀਆਂ ਦੇ ਬਾਰੇ ਉਹ ਬਹੁਤ ਲੰਮੀ ਗੱਲਬਾਤ ਕਰਦਾ ਸੀ, ਉਹ ਜਿਹੜੀ ਗੱਲ ਅਸੀਂ ਕਦੀ ਕਿਤਾਬਾਂ ਵਿੱਚ ਨਹੀਂ ਪੜ੍ਹੀ, ਉਹਨੇ ਕਦੀ ਹਵਾਲਾ ਵੀ ਨਹੀਂ ਦਿੱਤਾ। ਉਹ ਜਿਸ ਤਰ੍ਹਾਂ ਰਾਜਕੁਮਾਰ ਹੰਸੁਰਾ ਕਿਹਾ ਕਿ ਉਹ ਉਹਦੇ ਪਿਤਾ ਜੀ ਜਿਹੜੇ ਸੀ ਤੇ ਉਹ ਕਿੱਸਾ ਗੋ ਸੀ, ਤੇ ਇਸੇ ਤਰ੍ਹਾਂ ਕੁਝ ਔਰਤਾਂ ਦਾ ਆਪਣੀਆਂ ਫੈਮਿਲੀ ਦੀਆਂ ਪੁਰਾਣੀਆਂ ਦਾ ਜ਼ਿਕਰ ਕਰਦਾ ਸੀ, ਉਹਨਾਂ ਕੋਲੋਂ ਗੱਲਾਂ ਸੁਣੀਆਂ। ਇੰਝ ਸੀ ਜਿਵੇਂ ਜਿਹੜਾ ਜੋਗ ਹੈ ਉਹਨੂੰ ਜਿਵੇਂ ਉਹਨੇ ਹੰਡਾਇਆ ਹੋਵੇ, ਇਸ ਤਰ੍ਹਾਂ ਸੀ ਉਹਦੇ ਅੰਦਰ ਨਾ ਨਾਥਾਂ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਦਾ ਸੀ, ਜਿਹੜੀ ਅਸੀਂ ਕਿਧਰੇ ਕਿਤਾਬਾਂ ਵਿੱਚ ਉਸ ਤਰ੍ਹਾਂ ਨਹੀਂ ਪੜ੍ਹੀ। ਉਹਦੇ ਵਿੱਚ ਮੈਨੂੰ ਲੱਗਦਾ ਸੀ ਤੇ ਹਮੇਸ਼ਾ ਇਹ ਲਫ਼ਜ਼ ਉਹ ਯੂਜ਼ ਕਰਦਾ ਸੀ, ਚੜ੍ਹਦੀ ਕਲਾ। ਮੇਰੇ ਲਈ ਵੀ ਉਹਨੇ ਕਹਿਣਾ ਤੂੰ ਚੜ੍ਹਦੀ ਕਲਾ ਵਿੱਚ ਰਹੋ, ਔਰ ਆਪਣੇ ਬਾਰੇ ਮੈਂ ਵੀ ਚੜ੍ਹਦੀ ਕਲਾ ਵਿੱਚ ਇਸ ਟਾਈਪ ਦੀਆਂ ਗੱਲਾਂ ਕਰਨੀਆਂ, ਔਰ ਬੜਾ ਖੁੱਲ੍ਹ ਕੇ ਹੱਸਦਾ ਸੀ। ਔਰ ਆਖਰੀ ਵਾਰੀ ਜਦੋਂ ਉਹਦੇ ਸਾਹ ਪੂਰੇ ਹੋਏ ਨੇ, ਉਸ ਤੋਂ ਕੋਈ 1.5 ਮਹੀਨਾ ਪਹਿਲਾਂ ਮੇਰਾ ਖਿਆਲ ਹੈ ਆਖਰੀ ਵਾਰੀ ਸਾਡੀ ਗੱਲਬਾਤ ਹੋਈ, ਤੇ ਉਦੋਂ ਪਹਿਲੀ ਵਾਰੀ ਮੈਨੂੰ ਦੇਸਰਾਜ ਕਾਲੀ ਨਾ ਕੁਝ ਢਿੱਲਾ ਜਿਹਾ ਲੱਗਾ ਸੀ। ਤੇ ਮੈਂ ਉਹਨੂੰ ਪੁੱਛਿਆ ਵੀ ਹੈਲਥ ਬਾਰੇ ਕੋਈ, ਤੂੰ ਕਹਿੰਦਾ ਛੱਡ ਕੀ ਗੱਲ ਹੈ। ਅਕਸਰ ਉਹਨੇ ਕਹਿਣਾ ਬਾਬਿਓ ਕਦੋਂ ਆਉਣਾ ਤੁਸੀਂ, ਬਾਬਿਓ ਕਦੋਂ ਆਉਣਾ। ਤੇ ਫਿਰ ਇਹ ਵੀ ਕਹਿਣਾ ਉਹਨੇ ਕਿ ਜਦੋਂ ਅਸੀਂ ਚਲੇ ਜਾਵਾਂਗੇ ਫਿਰ। ਤੇ ਦੇਸਰਾਜ ਕਾਲੀ ਚਲਾ ਗਿਆ ਤੇ ਬੜਾ ਬਹੁਤ ਸਾਰੀਆਂ ਗੱਲਾਂ ਉਹਦੀਆਂ ਜਿਹੜੀਆਂ ਸ਼ਾਇਦ ਅਸੀਂ ਇੰਝ ਖੁੱਲ੍ਹ ਕੇ ਨਹੀਂ ਕਰ ਸਕਦੇ, ਉਹਨਾਂ ਇਸ਼ੂਜ਼ ਦੇ ਉੱਤੇ ਵੀ ਉਹ ਗੱਲ ਕਰਦਾ ਸੀ ਪੰਜਾਬ ਦੇ ਬਾਰੇ। ਜਿਹੜਾ ਧਰਮ ਦਾ ਸਾਡੇ ਇੱਕ ਤੜਕਾ ਲੱਗ ਗਿਆ ਸਾਡੀਆਂ ਸੋਚਾਂ ਨੂੰ, ਔਰ ਅਸੀਂ ਬਹੁਤ ਜ਼ਿਆਦਾ ਐਕਸਟ੍ਰੀਮਿਸਟ ਫੰਡਾਮੈਂਟਲਿਸਟ ਔਰ ਬਹੁਤ ਸਾਰੀਆਂ ਚੀਜ਼ਾਂ ਨੂੰ ਅੱਜ ਭੁਗਤ ਰਹੇ ਹਾਂ, ਉਹਨਾਂ ਦੇ ਉੱਤੇ ਬੜੀ ਖੁੱਲ੍ਹ ਕੇ ਗੱਲ ਕਰਦਾ ਸੀ। ਔਰ ਕਦੀ ਅਸੀਂ ਆਪਣੀ ਜ਼ਾਤ ਬਾਰੇ ਨਹੀਂ ਗੱਲ ਕੀਤੀ, ਮੈਂ ਵੀ ਨਹੀਂ ਉਹਨੂੰ ਕਦੀ ਪੁੱਛਿਆ ਉਹਦੀ ਫੈਮਿਲੀ ਬਾਰੇ, ਨਾ ਹੀ ਉਹਨੇ ਮੈਨੂੰ ਕਦੀ ਪੁੱਛਿਆ। ਬਸ ਅਸੀਂ ਆਪਣਾ ਗੱਲਾਂ ਹੀ ਕਰਦੇ ਰਹੇ ਇਸ ਤਰ੍ਹਾਂ ਇੱਕ ਦੂਜੇ ਦੇ ਨਾਲ ਸਾਂਝੀਆਂ। ਤੇ ਮੈਨੂੰ ਉਡੀਕ ਵੀ ਰਹਿਣ ਲੱਗ ਪੈਂਦੀ ਸੀ ਕਿ ਹੁਣ ਨਹੀਂ ਫੋਨ ਆਇਆ ਤੇ ਫੋਨ, ਲੇਕਿਨ ਮੈਂ ਅਕਸਰ ਵੇਟ ਹੀ ਕਰਦਾ ਸਾਂ ਕਿ ਉਹ ਹੀ ਫੋਨ ਕਰੇ। ਉਹਦੀ ਵਜ੍ਹਾ ਸੀ ਕਿ ਉਹ ਇੱਕ ਖਾਸ ਜਦੋਂ ਸਮਝਦਾ ਸੀ ਕਿ ਸਾਨੂੰ ਫੋਨ ਕਰਨਾ ਚਾਹੁੰਦਾ ਹੈ ਨਾ, ਇੱਕ ਖਾਸ ਸਰੂਰ ਵਿੱਚ, ਤੇ ਉਹ ਹੁੰਦਾ ਸੀ ਉਹਦਾ ਵੇਲਾ ਫੋਨ ਕਰਨ ਦਾ। ਤੇ ਮੈਂ ਦੱਸਾਂ ਜਦੋਂ ਉਹ ਵੇਲਾ ਹੋਏਗਾ ਉਹਨੂੰ ਪਤਾ ਹੋਏਗਾ ਤੇ ਫਿਰ ਉਹ ਗੱਲ ਕਰੇਗਾ, ਤੇ ਉਹੀ ਫੋਨ ਕਰਦਾ ਰਿਹਾ। ਅੱਜ ਵੀ ਮੈਂ ਸੁਣ ਰਿਹਾ ਸੀ ਕੁਝ ਉਹਦੇ ਵਾਇਸ ਮੈਸੇਜ ਮੇਰੇ ਕੋਲ ਅਜੇ ਵੀ ਨੇ, ਮੈਸੇਂਜਰ ਵਿੱਚ ਵੀ ਔਰ ਵੈਸੇ ਵੀ। ਤੇ ਬਹੁਤ ਹੀ ਮਤਲਬ ਇੰਝ ਹੀ ਲੱਗ ਰਿਹਾ ਜਿਵੇਂ ਇਸ ਵੇਲੇ ਵੀ ਉਹ ਜਿਹੜੀਆਂ ਮੈਂ ਉਹਦੇ ਵਾਸਤੇ ਗੱਲਾਂ ਕਰ ਰਿਹਾ ਤੇ ਸੁਣ ਰਿਹਾ ਹੋਏਗਾ ਔਰ ਹੱਸ ਰਿਹਾ ਹੋਏਗਾ। ਤੇ ਬਸ ਇਹੀ ਗੱਲ ਸੀ। ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਖਾਸ ਕਰਕੇ ਉਹ ਦੋਸਤ ਜਿਹੜੇ ਅੱਜ ਸਾਡੀ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਏ। ਮੈਂ ਬਹੁਤ ਮਸ਼ਕੂਰ ਹਾਂ ਨੈਣ ਸੁਖ ਹੋਰਾਂ ਦਾ, ਰਣਜੀਤ ਮਿਸ਼ਰਾ ਜੀ ਦਾ, ਔਰ ਪ੍ਰੋਫੈਸਰ ਰਾਜਕੁਮਾਰ ਹੰਸ ਹੋਰਾਂ ਦਾ।
ਔਰ ਕਰਨ ਦਾ ਮੈਂ ਸਮਝਦਾ ਕਿ ਅੱਜ ਸਾਰੇ ਅਸੀਂ ਜਿਹੜੇ ਦੋਸਤ ਇਕੱਠੇ ਹੋਏ ਆ, ਮੈਨੂੰ ਲੱਗਦਾ ਕਿ ਅੱਜ ਹੀ ਦੇਸ਼ ਰਾਜ ਕਾਲੀ ਖੁਸ਼ ਹੋਇਆ, ਜਿੱਦਾਂ ਦਾ ਉਹ ਸਾਰਿਆਂ ਨੂੰ ਇਕੱਠਾ ਵੇਖਣਾ ਚਾਹੁੰਦਾ ਸੀ। ਅੱਜ ਹੀ ਉਹ ਸਾਰਾ ਪਿੰਡ ਜਿਹੜਾ ਨਾਲ ਲੱਗਾ ਹੈ, ਸਾਰੇ ਉਹਦੇ ਵਾਸਤੇ ਇਕੱਠੇ ਹੋਏ ਨੇ। ਰਾਜ ਕਾਲੀ ਇੱਕ ਤਰ੍ਹਾਂ ਸਾਡਾ ਸਾਂਝਾ ਯਾਰ ਸੀ, ਸਾਡਾ ਸਾਂਝਾ ਸਾਸਾ ਸੀ, ਤੇ ਅੱਜ ਅਸੀਂ ਉਹਦੀ ਯਾਦ ਵਿੱਚ ਸਾਰੇ ਇਕੱਠੇ ਹੋਏ ਹਾਂ। ਮੇਰਾ ਖਿਆਲ ਹੈ ਕਿ ਅੱਜ ਦੇਸ਼ ਰਾਜ ਕਾਲੀ ਦਾ ਬਹੁਤ ਸਾਰੀਆਂ ਦੁਆਵਾਂ ਉਹਦੇ ਵਾਸਤੇ।